ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚਾ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 5 ਦਸੰਬਰ 2024 22 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਿੰਗ ਕੇਬਲ, ਬੈਲਫੋਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਵਾਰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਰੀਲੈਂਡ ਤੋਂ ਸਰਦਾਰ ਹਰਜੀਤ ਸਿੰਘ ਜਰਾ ਵੱਲੋਂ ਹੈ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਜੀਤ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਹੜਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਆਲ ਦਾ ਵਰਲਡ ਕਿ ਭਾਰਤ ਦੀਆਂ ਜਿਹੜੀ ਖੁਫੀਆ ਏਜੰਸੀਆਂ ਆਪਣੇ ਜ਼ਰ ਖਰੀਦ ਮੀਡੀਆ ਰਾਹੀਂ ਸੁਖਬੀਰ ਬਾਦਲ ਤੇ ਹਮਲੇ ਦੀ ਘਟਨਾ ਨੂੰ ਜਿਹੜਾ ਅਖੌਤੀ ਖਾਲਿਸਤਾਨੀ ਦਹਿਸ਼ਤਗਰਦੀ ਨਾਲ ਜੋੜ ਕੇ ਇੱਕ ਡਰ ਦਾ ਮਾਹੌਲ ਜਿਹੜਾ ਉਹ ਸਿਰਜ ਰਹੀਆਂ ਨੇ ਔਰ ਅਸਲੀ ਮਕਸਦ ਪੰਜਾਬ ਵਿੱਚ ਦਹਿਸ਼ਤ ਦਾ ਜਿਹੜਾ ਸਹਾਰਾ ਲੈ ਕੇ ਸਿੱਖ ਕੌਮ ਨੂੰ ਕੁਚਲਣ ਦਾ ਹੈ। ਸੋ 5 ਆਈਜ਼ ਕੰਟਰੀਜ਼ ਵੱਲੋਂ ਖਾਲਿਸਤਾਨ ਵੱਲ ਨਾਲ ਜਿਹੜੀ ਹਮਦਰਦੀ ਨੇ ਇਹਨਾਂ ਨੂੰ ਵਕਤ ਪਾਇਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜੀਤ ਸਿੰਘ ਮੈਰੀਲੈਂਡ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਮੈਂ ਅਕਸਰ ਜਦੋਂ ਇਹ ਅਲਫਾਜ਼ ਕਹਿੰਦਾ ਕਿ ਸਿੱਖੀ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਰਤ ਕਮਾਈ ਕਰਨ ਵਾਲੇ ਜਿੱਥੇ ਪਹਿਲੀ ਉਦਾਸੀ ਦੇ ਮੌਕੇ ਪਹਿਲਾ ਪੜਾਅ ਕੀਤਾ ਭਾਈ ਲਾਲੋ ਕਿਰਤੀ ਜਿਨ੍ਹਾਂ ਦੀ ਕੋਧਰੇ ਦੀ ਰੋਟੀ ਨੂੰ ਗੁਰੂ ਸਾਹਿਬ ਨੇ ਮਾਲ ਪੂੜਿਆਂ ਤੋਂ ਵੱਧ ਕੇ ਵਡਿਆਇਆ ਔਰ ਇਹ ਫਰਮਾਇਆ ਬਾਣੀ ਦੇ ਵਿੱਚ ਵੀ ਕਿ ਇਸ ਗੱਲ ਦਾ ਧਿਆਨ ਰਹੇ ਕਿ ਗੁਰੂ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀ ਹੈ ਪਾਏ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਕਿ ਇਹ ਰੂਹਾਨੀਅਤ ਦਾ ਦਰਵਾਜ਼ਾ ਰੱਬ ਦੀ ਪਛਾਣ ਰੱਬ ਨਾਲ ਪਿਆਰ ਰੱਬ ਦੇ ਨਾਲ ਮੇਲ ਇਹ ਦਰਵਾਜ਼ਾ ਉਦੋਂ ਹੀ ਖੁੱਲ੍ਹਦਾ ਹੈ ਜਦੋਂ ਤੁਸੀਂ ਘਾਲਣਾ ਦੀ ਕਮਾਈ ਕਰਦੇ ਹੋ। ਘਾਲ ਖਾਏ ਤੁਹਾਡਾ ਜਿਹੜੀ ਕਿਰਤ ਹੈ ਸੁੱਚੀ ਕਮਾਈ ਹੈ ਜਿਹਨੂੰ ਹੱਕ ਹਲਾਲ ਦੀ ਕਮਾਈ ਕਿਹਾ ਜਾਂਦਾ ਉਹ ਤੁਸੀਂ ਕਰਦੇ ਹੋ ਕਿਰਤ ਤੇ ਉਹਨੂੰ ਵੀ ਫਿਰ ਲੋੜਵੰਦਾਂ ਦੇ ਵਿੱਚ ਵੰਡਦੇ ਹੋ। ਇੱਥੇ ਦਾਤਾ ਮੰਗਤਾ ਨਹੀਂ ਹੈ ਇੱਥੇ ਭਰਾ ਭਰਾ ਭਾਈ ਹੈ। ਬਿਲਕੁਲ। ਔਰ ਭਾਈ ਲਾਲੋ ਸਾਡੇ ਉਸ ਸਾਰੇ ਹੀ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਦੇਖਦੇ ਹਾਂ ਤੇ ਇਹ ਕਿਰਤ ਦਾ ਸੁਨੇਹਾ ਤੇ ਭਾਈ ਲਾਲੋ ਦੇ ਨਾਲ ਜਿਵੇਂ ਗੁਰੂ ਸਾਹਿਬ ਨੇ ਉਸ ਭਰੀ ਮਹਿਫਲ ਦੇ ਵਿੱਚ ਮਲਕ ਭਾਗੋ ਦੀ ਸਾਖੀ ਤੋਂ ਅਸੀਂ ਵਾਕਿਫ ਹਾਂ। ਅੱਜ ਵੀ ਏਮਨਾਬਾਦ ਸ਼ਹਿਰ ਦੇ ਅੰਦਰ ਜਦੋਂ ਜਿੱਥੇ ਉਸ ਗੁਰਦੁਆਰਾ ਸਾਹਿਬ ਨੂੰ ਰੀਸਟੋਰ ਕੀਤਾ ਗਿਆ ਸੰਗਤਾਂ ਜਾਂਦੀਆਂ ਨੇ ਤੇ 5.5 ਸਦੀਆਂ ਪਹਿਲਾਂ ਦਾ ਉਹ ਮੈਸੇਜ ਸਾਡੇ ਸਾਹਮਣੇ ਆਉਂਦਾ ਔਰ ਮੈਂ ਇਹ ਗੱਲ ਆਪਣੀ ਪੰਥਕ ਜੀਵਨ ਦੀ ਇਸ ਡਗਰ ਦੇ ਉੱਤੇ ਜਿੱਥੇ ਲਗਭਗ 45 ਸਾਲ 40 ਸਾਲ ਤੋਂ ਵੀ ਕਿਤੇ ਜ਼ਿਆਦਾ ਦਾ ਸਫ਼ਰ ਆਲਮੋਸਟ ਮੁਕੰਮਲ ਹੋਇਆ ਸਤਿਗੁਰੂ ਕਦਮ ਸਾਬਤ ਰੱਖਣ ਤੇ ਮੈਂ ਇਹ ਦੇਖਿਆ ਕਿ ਜੇ ਕਿਸੇ ਤੇ ਰਿਲਾਈ ਕੀਤਾ ਜਾ ਸਕਦਾ ਹੈ ਕਿਸੇ ਦੇ ਉੱਤੇ ਤੁਸੀਂ
ਤਵੱਕੋ ਕਰ ਸਕਦੇ ਹੋ ਤਾਂ ਉਹ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਉੱਤੇ। ਐਕਸੈਪਸ਼ਨ ਹੈ ਜ਼ਰੂਰ, ਇਹ ਨਹੀਂ ਹੈ ਕਿ ਵੀ ਦੂਸਰੇ ਜਿਹੜੇ ਨੇ ਜਿਨ੍ਹਾਂ ਦੇ ਕੋਲ ਸਾਧਨ ਨੇ ਜਾਂ ਧਨ ਹੈ ਉਹ ਸਾਰੇ ਹੀ ਮਲਕ ਭਾਗੋ ਹੁੰਦੇ ਨੇ, ਪਰ ਇਹ ਪੈਸੇ ਦਾ ਇੱਕ ਵਰਤਾਰਾ ਹੈ। ਜਿਵੇਂ ਚੰਦਨ ਹੈ, ਚੰਦਨ ਦੇ ਵਿੱਚ ਖੁਸ਼ਬੂ ਹੈ, ਉਹਨੂੰ ਚੰਦਨ ਨੂੰ ਤੁਸੀਂ ਬਾਂਸ ਦੇ ਵਿੱਚ ਦੱਬ ਦਿਓ, ਤੁਸੀਂ ਉਹਨੂੰ ਕਿਤੇ ਵੀ ਉਹਨੇ ਖੁਸ਼ਬੂ ਦੇਣੀ ਹੈ, ਬਿਲਕੁਲ ਉਹਦੇ ਅੰਦਰ ਉਹ ਇਨਹੈਰੈਂਟ ਹੈ। ਇਸੇ ਤਰ੍ਹਾਂ ਇਹ ਮਾਇਆ ਦਾ ਸੁਭਾਅ ਹੈ ਕਿ ਜਿੱਥੇ ਜਿਸ ਨੇ ਮਾਇਆ ਦਾ ਸਹਾਰਾ ਲੈ ਕੇ ਮਾਇਆ ਦੀ ਦੌੜ 'ਚ ਸ਼ਾਮਲ ਹੁੰਦਾ ਹੈ, ਉਸ ਪ੍ਰਥਾਏ ਗੁਰਬਾਣੀ ਦੀ ਯਾਦ ਦਹਾਨੀ ਹੈ, ਸਹਿਸ ਖਟੇ ਲੱਖ ਕੋ ਉਠਤਾ ਆਵੇ, ਤ੍ਰਿਪਤ ਨਾ ਪਾਵੇ ਮਾਇਆ ਪਾਛੇ ਪਾਵੇ, ਕਿ ਇੱਕ ਵਾਰ ਤੁਸੀਂ ਇਸ ਦੌੜ ਦੇ ਵਿੱਚ ਸ਼ਾਮਲ ਹੁੰਦੇ ਹੋ। ਸੋ ਇਹ ਅਸੀਂ ਆਪਣੇ ਸਾਥੀਆਂ ਸਹਿਯੋਗੀਆਂ 'ਚ ਵੀ ਦੇਖਿਆ ਕਿ ਜਿਨ੍ਹਾਂ ਨੇ ਇੱਕ ਸਟੇਜ ਦੇ ਉੱਤੇ ਜਿਨ੍ਹਾਂ ਦੀ ਟੋਟਲ ਕਮਿਟਮੈਂਟ ਸੀ ਹਰ ਪੱਖੋਂ, ਪਰ ਜਿਉਂ-ਜਿਉਂ ਇਸ ਖਿੱਤੇ ਦੇ ਵਿੱਚ ਉਹ ਵੜੇ, ਫਿਰ ਉਹਨਾਂ ਦੇ ਕੋਲ ਨਾ ਵੇਲ ਹੈ ਨਾ ਦੇਣ ਲਈ ਕੁਛ ਹੈ, ਕਿਉਂਕਿ ਉਹਨਾਂ ਨੂੰ ਬਹੁਤ ਮਜਬੂਰੀਆਂ ਨੇ, ਉਹਨਾਂ ਦਾ ਬਹੁਤ ਸਾਰਾ ਕੁਝ ਬਹੁਤ ਸਾਰੀ ਥਾਈਂ ਫਸਿਆ ਹੋਇਆ ਹੈ। ਤੇ ਉਹ ਉਹਨਾਂ ਵੱਲ ਦੇਖ ਕੇ ਉਹ ਖੰਨਾ ਮੰਡੀ ਤੇ ਪੁੱਛੋ ਮੰਡੀ ਤੇ ਗੁਨਿਆਣਾ ਮੰਡੀ ਤੇ ਰਾਮਾ ਮੰਡੀ ਦੇ ਲਾਲੇ ਯਾਦ ਆ ਜਾਂਦੇ ਨੇ ਕਿ ਨੋ ਮੈਟਰ ਕਿੰਨੀ ਕਮਾਈ ਕਰ ਰਹੇ ਹੋਣ, ਉਹਨਾਂ ਨੂੰ ਪੁੱਛਦੇ ਸੀ ਲਾਲਾ ਜੀ ਕੀ ਹਾਲ ਹੈ, ਕਿਹੜਾ ਮੰਦਾ ਲੱਗਿਆ। ਸੋ ਹੁਣ ਇਹ ਅਕਸਰ ਪਾਰਟ ਹੈ। ਸੋ ਮੈਂ ਇਹ ਗੱਲ ਇਸ ਲਈ ਕਹਿ ਰਿਹਾ ਕਿ ਹਰਜੀਤ ਸਿੰਘ ਸੱਜਣ ਕੌਣ ਨੇ ਅਸੀਂ ਨਹੀਂ ਜਾਣਦੇ, ਉਹਨਾਂ ਦਾ ਕੋਈ ਫੋਨ ਨੰਬਰ ਨਹੀਂ ਹੈ, ਕੋਈ ਕਿਰਤੀ ਗੁਰਸਿੱਖ ਵੀਰ ਹੈ ਜਿਹੜਾ ਕਿਤੇ ਸਟੋਰ ਤੇ ਕੰਮ ਕਰਦਾ ਹੋਏਗਾ, ਕਿਤੇ ਗੈਸ ਸਟੇਸ਼ਨ ਤੇ ਪੰਪ ਕਰਦਾ ਹੋਏਗਾ, ਉਹ ਆਪਣੀ ਕਿਰਤ ਚੋਂ $100 150 200 ਜਦੋਂ ਹੁੰਦਾ ਔਰ ਬਿਲਕੁਲ ਕੋਈ ਤਵੱਕੋ ਨਹੀਂ ਹੈ, ਇਹ ਵੀ ਉਹਨਾਂ ਦੇ ਚੈੱਕ ਦੇ ਉੱਤੇ ਨਾ ਹੁੰਦਾ ਜਿੱਥੋਂ ਸਾਨੂੰ ਅੰਦਾਜ਼ਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਸਾਡਾ ਅਸਲ ਸਰਮਾਇਆ ਨੇ, ਕਿਉਂਕਿ ਇੱਕ ਗੱਲ ਬਿਲਕੁਲ ਦਰੁਸਤ ਹੈ ਔਰ ਮੈਨੂੰ ਇਹ ਇੱਕ ਬੜੇ ਸਿਆਣੇ ਬੰਦੇ ਨੇ ਕਹੀ, ਜਦੋਂ ਮੈਂ ਉਹਨਾਂ ਦੇ ਨਾਲ ਬਹੁਤ ਪਹਿਲਾਂ 20 ਸਾਲ ਪੁਰਾਣੀ ਗੱਲ ਹੋਏਗੀ, ਇਹ ਸ਼ਿਕਵਾ ਕੀਤਾ ਕਿ ਭਾਈ ਇੰਨੇ ਸਾਧਨਾ ਵਾਲੇ ਲੋਕ ਨੇ ਜਿਨ੍ਹਾਂ ਦੇ ਕੋਲ ਗੁਰੂ ਨੇ, ਔਰ ਇਹ ਗੱਲ ਈਵਨ ਪਾਕਿਸਤਾਨੀ ਕਮਿਊਨਿਟੀ 'ਚ ਵੀ ਬਹੁਤ ਵਾਰੀ ਉਹ ਕਹਿਣਗੇ ਕਿ ਸਿੱਖਾਂ ਦੇ ਕੋਲ ਬਹੁਤ ਪੈਸਾ ਹੈ, ਜਿੰਨੀ ਦੌਲਤ ਇਸ ਵੇਲੇ ਸਿੱਖਾਂ ਕੋਲ ਹੈ ਕਿਸੇ ਕੌਮ ਕੋਲ ਨਹੀਂ ਹੈ। ਤੇ ਉਸ ਸਾਰੇ 'ਚੋਂ ਮੈਂ ਉਹਨਾਂ ਨੂੰ ਕਹਿ ਰਿਹਾ ਸੀ, ਮੈਂ ਕਿਹਾ ਵੀ ਐਸਾ ਕੀ ਕਾਰਨ ਹੈ ਕਿ ਜਿਹੜਾ ਇਸ ਵੇਲੇ ਸਭ ਤੋਂ ਵੱਡਾ ਕ੍ਰਾਈਸਿਸ ਹੈ ਕੌਮ ਦੇ ਸਾਹਮਣੇ, ਉਹ ਤਾਂ ਸਾਡੀ ਹੋਂਦ ਦਾ ਕਿ ਅਸੀਂ ਉਸ ਖਿੱਤੇ ਦੇ ਵਿੱਚ ਬੁੱਧ ਵਾਲੇ ਰਸਤੇ ਦੇ ਉੱਤੇ ਸਾਨੂੰ ਇਹਨਾਂ ਨੇ ਤੋਰ ਦੇਣਾ, ਬ੍ਰਾਹਮਣਵਾਦੀਆਂ ਨੇ, ਕਿ ਅਸੀਂ ਸਰਵਾਈਵ ਕਰਨਾ ਹੈ। ਪਰ ਐਸਾ ਕੀ ਹੈ ਕਿ ਜਿਹੜੇ ਲੋਕ ਸੱਚਮੁੱਚ ਦੇ ਪ੍ਰੋਜੈਕਟਸ ਤੇ ਕੰਮ ਕਰਦੇ ਨੇ, ਜਿਨ੍ਹਾਂ ਦੀ ਲੋੜ ਹੈ, ਉਹ ਜਿਹੜੇ ਨੇ ਉਹ ਹਾਰਡਸ਼ਿਪ 'ਚੋਂ ਹੀ ਗੁਜ਼ਰ ਰਹੇ ਹੁੰਦੇ ਨੇ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਡਾਕਟਰ ਸਾਹਿਬ ਇਸ ਗੱਲ ਦਾ ਧਿਆਨ ਰੱਖੋ ਵੀ ਅਮੀਰ ਕੋਈ ਕਿਵੇਂ ਬਣਦਾ। ਮੈਂ ਕਿਹਾ ਜੀ ਇਹ ਹੁਣ ਤੁਸੀਂ ਦੱਸੋ ਵੀ ਕਿਵੇਂ ਬਣਦਾ। ਸਾਨੂੰ ਤਾਂ ਇਹੀ ਹੈ ਕਿ ਭਾਈ ਜਿਨ੍ਹਾਂ ਨੂੰ ਕਈ ਵਾਰੀ ਰੱਬ ਉਹਨਾਂ ਨੂੰ ਵੀ ਦੌਲਤ ਦਿੰਦਾ, ਜਿਨ੍ਹਾਂ ਬਾਰੇ ਅਲਾਮਾ ਇਕਬਾਲ ਨੇ ਕਿਹਾ ਕਿ ਵੀ ਉਹਨਾਂ ਨੂੰ ਵੀ ਰੱਬ ਦੌਲਤ ਦਿੰਦਾ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਬੰਦਾ ਪਰਵਰੀ ਕੀ ਹੁੰਦੀ ਹੈ, ਇਹ ਤਾਂ ਹੁਣ ਰੱਬ ਦੇ ਕੋਲ ਹੈ। ਉਹ ਕਹਿੰਦੇ ਵੀ ਹਾਂ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਵੀ ਅਲਟੀਮੇਟਲੀ ਬਹੁਤ ਕੁਝ ਸਟਾਰਸ ਨਾਲ ਜੁੜਿਆ ਹੁੰਦਾ, ਪਰ ਉਹਨਾਂ ਨੇ ਕਿਹਾ ਕਿ ਵੀ ਅਮੀਰ ਬੰਦਾ ਜਿਹੜਾ ਬਣਦਾ ਹੈ ਖਾਸ ਤੌਰ ਤੇ ਜਦੋਂ ਇਸ ਸਿਸਟਮ 'ਚ ਇਨਵੈਸਟਮੈਂਟ ਕਿੱਥੇ ਕਰਨੀ ਹੈ, ਉਹ ਦੇਖਦਾ ਹੈ ਕਿ ਕਿਹੜੇ ਵਕਤ 'ਚ ਕਿੱਥੇ ਕਿੰਨੇ ਲਾਏ ਜਾਣ, ਉਹਦੇ 'ਚੋਂ ਕੀ ਨਿਕਲੇਗਾ। ਜਾਂ ਜੇ ਬਿਜ਼ਨਸ ਉਹਦੀ ਸੈਂਸ ਹੈ, ਉਹ ਜਾ ਕੇ ਦੇਖੇਗਾ ਕਿ ਵੀ ਇੱਥੇ ਇੰਨੇ ਮੀਲਾਂ 'ਚ ਕੋਈ ਕੁਛ ਨਹੀਂ ਹੈ, ਸਟੋਰ ਖੋਲ੍ਹਿਆ ਜਾਏ ਭਾਵੇਂ 2 ਸਾਲ ਘਾਟਾ ਵੀ ਹੋਏ ਫਿਰ ਹੀ ਹੋਏਗਾ ਜਾਂ ਦੂਜਾ। ਮੈਂ ਕਿਹਾ ਜੀ ਚਲੋ ਇਸ ਗੱਲ ਨਾਲ ਕੀ ਤਾਲੁਕ ਹੈ। ਉਹ ਕਹਿੰਦੇ ਫਿਰ ਬਿਜ਼ਨਸਮੈਨ ਉਸ ਜਿਹੜਾ ਪ੍ਰੋਜੈਕਟ ਤੇ ਕਿਉਂ ਲਾਏਗਾ ਪੈਸਾ ਜਿਹਦੇ 'ਚ ਖਤਰਾ ਹੈ, ਜਿਹਦੇ 'ਚੋਂ ਨਿਕਲਣਾ ਕੁਛ ਨਹੀਂ ਹੈ, ਜਿਹਦੇ 'ਚੋਂ ਖਤਰਾ ਨਿਕਲੇਗਾ, ਜਿਹਦੇ ਨਾਲ ਜਾਣਾ ਆਣਾ ਰੁਕੇਗਾ, ਵਪਾਰ ਬੰਦ ਹੋਏਗਾ। ਹਾਂ ਕਹਿੰਦੇ ਜੇ ਉਹਨਾਂ ਨੂੰ ਲੱਗਿਆ ਕਿ ਵੀ ਬਸ ਖਾਲਿਸਤਾਨ ਤਾਂ ਬਣਨ ਵਾਲਾ, ਫਿਰ ਕਹਿੰਦੇ ਤੁਸੀਂ ਦੇਖਿਓ ਤੁਹਾਡੇ ਲਈ ਔਖਾ ਹੋਣਾ ਚੁਣਨਾ ਵੀ ਉਹਨਾਂ ਨੂੰ ਵੀ ਕਿਹਦੀ ਇਨਵੈਸਟਮੈਂਟ ਜਿਹੜੀ ਹੈ ਕਿਸ ਪਾਸੇ ਲਈ ਹੈ। ਚਲੋ ਇਹ ਜਿਹੜੇ ਕੋਈ ਚਾਰ ਨੇ ਧਨਾੜ ਕਾਹਦੇ ਨੇ ਵਿਚਾਰੇ, ਉਹ ਵੀ ਸਾਰੇ ਚੋਂ ਨਿਕਲੇ ਹੋਏ ਨੇ, ਸਾਡੇ ਹੀ ਭਰਾ ਨੇ। ਪਰ ਮੈਂ ਬਹੁਤ ਵਾਰੀ ਇਹ ਦੇਖਦਾ ਕਿ ਵੀ ਰਨ ਅਰਾਊਂਡ ਹੈ ਜਿਨ੍ਹਾਂ ਦੇ ਕੋਲ, ਜੇ ਉਹ ਤੁਹਾਡੇ ਨਾਲ ਕੁਝ ਕਰਦੇ ਵੀ ਨੇ ਕਮਿਟ, ਤੇ ਉਹਨਾਂ ਨੂੰ ਚੇਜ਼ ਕਰਨਾ ਪੈਣ ਵਾਲੀ ਗੱਲ ਹੀ ਹੁੰਦੀ ਹੈ। ਔਰ ਮੈਂ ਵੀਰ ਹਰਜੀਤ ਸਿੰਘ, ਔਰ ਮੇਰੇ ਲਈ ਇਹ ਮੌਕਾ ਹੁੰਦਾ ਹੈ ਇਸ ਕਿਸਮ ਦੀ ਗੱਲ ਕਰਦੇ ਹਾਂ, ਸਮੁੱਚੇ ਕਿਰਤੀ ਵੀਰਾਂ ਭੈਣਾਂ ਨੂੰ ਵਡਿਆਉਣਾ
ਜਿਹੜੇ ਆਪਣਾ ਇਹ ਨਹੀਂ ਹੈ ਕਿ ਮੈਂ ਆਪਣੇ ਤੱਕ ਜਾਂ ਅਸੀਂ TV84 ਦੇ ਹਵਾਲੇ ਨਾਲ ਹੀ ਗੱਲ ਕਰ ਰਹੇ ਇਹੀ ਗੱਲ ਮੈਨੂੰ ਜਿਹੜੀਆਂ ਦੂਸਰੀਆਂ ਹਿਊਮਨ ਡਿਵੈਲਪਮੈਂਟ 'ਚ ਕੰਮ ਕਰਨ ਵਾਲੀਆਂ ਜਾਂ ਹਿਊਮੈਨੀਟੇਰੀਅਨ ਏਡ 'ਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਵੀ ਇਹੀ ਕਹਿੰਦੀਆਂ ਨੇ, ਕਿਉਂਕਿ ਉਹਨਾਂ ਨੂੰ ਵੀ ਔਰ ਅਮਰੀਕਨਾਂ ਨੂੰ ਜੋ ਮਰਜ਼ੀ ਅਸੀਂ ਕਹੀਏ, ਇਹਨਾਂ ਨੂੰ ਮੈਟੀਰੀਅਲਿਸਟ ਕਹੀਏ, ਦੂਜਾ ਕਹੀਏ, ਹੁਣੇ ਦਸੰਬਰ ਦਾ ਮਹੀਨਾ ਚੱਲ ਰਿਹਾ, ਜੇ ਅਮਰੀਕਾ ਨੇ ਇਹ ਨਾਨ ਪ੍ਰੋਫਿਟ ਕਾਰਪੋਰੇਸ਼ਨਸ ਦਾ ਲਾਅ ਬਣਾਏ ਜਾਂ ਉਹਨਾਂ ਨੂੰ ਰਾਹਤ ਦਿੱਤੀ ਤੇ ਇਹ ਮੰਨਿਆ ਸੀ ਕਿ ਬਈ ਸਿਸਟਮ ਦੇ ਵਿੱਚ, ਕਿਉਂਕਿ ਬੇਸਿਕਲੀ ਤਾਂ ਕੈਪੀਟਲਿਸਟ ਸੋਸਾਇਟੀ ਹੈ, ਕਿ ਬਈ ਤੁਸੀਂ ਲਿਬਰਲੀ ਡੋਨੇਟ ਕਰੋ ਤਾਂ ਕਿ ਜਿਹੜੇ ਕੰਮ ਇਨਸਾਨੀ ਹਕੂਕਾਂ ਨਾਲ ਸੰਬੰਧਿਤ ਨੇ ਜਾਂ ਏਡ ਨਾਲ ਸੰਬੰਧਿਤ ਨੇ ਜਾਂ ਕਿਤੇ ਕੋਈ ਕੈਲਾਮਿਟੀ ਹੁੰਦੀ ਹੈ ਨੈਚੁਰਲ ਉਹਦੇ ਨਾਲ ਸੰਬੰਧਿਤ ਨੇ, ਉਹਦੇ 'ਚ ਕੋਈ ਕਮੀ ਨਾ ਹੋਏ। ਔਰ ਅਮਰੀਕਨ ਬਹੁਤ ਵੱਡੇ ਡੋਨਰ ਨੇ ਇਸ ਪੱਖੋਂ। ਔਰ ਇਹ ਗੱਲ ਈਵਨ ਤੁਸੀਂ ਇੱਥੋਂ ਦੇ ਜਿਹੜੇ ਜੇ ਉਹਨਾਂ ਨੂੰ ਤੁਸੀਂ ਦੇਖੋ, ਕੋਈ ਕੈਂਸਰ ਇੰਸਟੀਚਿਊਟ 'ਚ ਇਨਵੈਸਟ ਕਰ ਰਿਹਾ, ਕੋਈ HIV ਰਿਸਰਚ ਕਰ ਰਿਹਾ, ਕਿਸੇ ਹੋਰ 'ਚ ਕਰ ਰਿਹਾ, ਤੇ ਜੇ ਉੱਥੋਂ ਵਾਲਿਆਂ ਦੀ ਇਹ ਸ਼ਾਇਦ ਇੱਕ ਪਾਰਟ ਸਾਊਥ ਏਸ਼ੀਅਨ ਉਸ ਕਰੈਕਟਰ ਦੀ ਇੱਕ ਬਿਮਾਰੀ ਹੈ, ਉੱਥੇ ਤੁਸੀਂ ਇਹ ਤਾਂ ਦੇਖੋਗੇ ਜੀ ਇੰਨੇ ਬਿਲੀਅਨਰ ਦੀ ਲਿਸਟ ਹੋ ਗਏ, ਅਡਾਨੀ ਹੁਣ ਏਸ਼ੀਆ ਦਾ ਨੰਬਰ 1 ਬਣ ਗਿਆ, ਹੁਣ ਉਹਨੂੰ ਅੰਬਾਨੀ ਨੇ ਪਿੱਛੇ ਕਰਤਾ, ਪਰ ਉਹਨਾਂ ਚੋਂ ਤੁਹਾਨੂੰ ਕਦੇ ਨਜ਼ਰ ਨਹੀਂ ਆਏਗਾ ਕਿ ਵੀ ਉਹ ਉੱਥੇ ਇਨਸਾਨੀ ਜੇ ਪੀੜ ਦੇ ਨਾਲ ਸੰਬੰਧਿਤ ਜਿਹੜੇ ਕੋਈ ਅਦਾਰੇ ਨੇ ਉਹਨਾਂ 'ਚ ਕੁਛ ਦੇ ਟੈਕਸ ਚੋਰੀ ਕਰਨ ਦੇ ਲਈ ਜ਼ਰੂਰ ਕਿਤੇ ਕੋਈ ਆਪਣੇ ਨਾਂ ਦਾ ਕੋਈ ਮੰਦਿਰ ਬਣਾਇਆ ਹੋਏਗਾ ਉੱਥੇ ਲਾ ਦੇਣਗੇ, ਲੇਕਿਨ ਤੁਹਾਨੂੰ ਉਹ ਨਜ਼ਰ ਨਹੀਂ ਆਏਗਾ। ਇਹੀ ਕਾਰਨ ਹੈ ਕਿ ਦੁਨੀਆ ਭਰ ਦੇ ਵਿੱਚ ਵੀ ਜਿਹੜੇ ਏਡ ਦਾ ਕੰਮ ਚੱਲਦਾ ਹੈ, ਬਹੁਤ ਸਾਰੀ ਜਿਹੜੀ ਮਦਦ ਆਮ ਲੋਕ, ਕੋਈ ਅਫਰੀਕਾ 'ਚ ਹੈ ਜਾਂ ਸਾਊਥ ਅਮਰੀਕਾ 'ਚ ਹੈ, ਕੋਈ ਵੈਕਸੀਨੇਸ਼ਨ ਪ੍ਰੋਗਰਾਮ ਹੈ, ਕੋਈ ਹੋਰ ਪਾਵਰਟੀ ਪ੍ਰੋਗਰਾਮ ਹੈ, ਉਹਦੇ 'ਚ ਵੀ ਜਿਸ ਸੁਸਾਇਟੀ ਨੂੰ ਅਸੀਂ ਕੈਪੀਟਲਿਸਟ ਕਹਿੰਦੇ ਹਾਂ, ਇਹ ਧਨ ਬਣਾਉਂਦੇ ਵੀ ਨੇ, ਪਰ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਅਸੀਂ ਲਿਬਰਲੀ ਦੇਣਾ ਵੀ, ਔਰ ਕਾਨੂੰਨ ਵੀ ਉਸ ਕਿਸਮ ਦੇ ਨੇ ਕਿ ਭਾਈ ਤੁਸੀਂ ਕਰੋ। ਲੇਕਿਨ ਸਾਡੇ 'ਚ ਇੱਕ ਪਾਰਟ ਜਿਹੜਾ ਅਸੀਂ ਸ਼ਾਇਦ ਇਸ ਗੱਲ ਨੂੰ ਹੀ ਬਹੁਤ ਵੱਡਾ ਸਮਝ ਲੈਂਦੇ ਹਾਂ ਕਿ ਭਾਈ ਅਸੀਂ ਜਿਹੜਾ ਉਹ ਗੁਰਦੁਆਰਾ ਸਾਹਿਬ ਹੈ, ਮੱਥਾ ਟੇਕਿਆ, ਲੰਗਰ ਕਰਾਇਆ, ਦੂਸਰਾ ਹੋਇਆ, ਉਹ ਆਪਣੀ ਥਾਂ ਇੱਕ ਧਾਰਮਿਕ ਪੱਖ ਇੰਪੋਰਟੈਂਟ ਪੱਖ ਹੈ, ਉਸ ਨੂੰ ਕਦੇ ਵੀ ਉਸ ਦੇ ਵੱਲ ਪਿੱਠ ਨਹੀਂ ਮੇਰੀ ਜਾ ਸਕਦੀ। ਪਰ ਮੈਨੂੰ ਲੱਗਦਾ ਵੀ ਸਾਡੀ ਕੌਮ ਦੇ ਵਿੱਚ ਪ੍ਰਾਇੋਰਟੀਜ਼ ਕਿ ਕਿਹੜੇ ਕੰਮ ਕਿਸ ਫੀਲਡ ਜਿਹੜੇ ਕਰ ਰਹੇ ਨੇ, ਉਹ ਭਾਵੇਂ ਕੋਈ ਐਕੈਡੈਮਿਕ ਹੈ, ਕੋਈ ਗੁਰਮੁਖੀ ਸਿੱਖਿਆ ਨਾਲ ਜੁੜਿਆ ਹੋਇਆ ਹੈ, ਕੋਈ ਹੋਰ ਪ੍ਰੋਜੈਕਟ ਨੇ, ਉਹਨਾਂ ਦੇ ਵਿੱਚ ਲਿਬਰਲੀ ਸਾਨੂੰ ਤਾਂ ਵੈਸੇ ਹੀ ਗੁਰੂ ਨੇ ਦਸਵੰਧ ਦੀ ਹਦਾਇਤ ਕੀਤੀ ਹੋਈ ਹੈ, ਜਿਸ ਤੋਂ ਅਸੀਂ ਇੱਕ ਵੱਡਾ ਹਿੱਸਾ ਜਿਹੜਾ ਜੇ ਅੱਜ ਦੀ ਜਨਰੇਸ਼ਨ ਨੂੰ ਵੀ ਜਿਹੜੇ ਹੋਰ ਵੀ ਸਿੱਖੀ ਵੈਲਿਊਜ਼ ਦੀ ਗੱਲ ਕਰਨਗੇ ਜਾਂ ਸਿਧਾਂਤਾਂ ਦੇ ਉੱਤੇ ਤੁਹਾਡੇ ਨਾਲ ਆਰਗੂ ਕਰਨਗੇ, ਪਰ ਜਦੋਂ ਦਸਵੰਧ ਜਾਂ ਦੂਸਰੇ ਦਾ ਮੁੱਦਾ ਜਿਹੜਾ ਜਾਂ ਇਹ ਆਂਦਾ ਉਹ ਵੀ ਇਸ ਤੋਂ ਜਾਣ ਭੇਜਣੇ ਜਾਂ ਇਸ ਪਾਸੇ ਤੁਰਨਾ ਨਹੀਂ ਚਾਹੁੰਦੇ। ਸੋ ਅਸੀਂ ਵੀਰ ਹਰਜੀਤ ਸਿੰਘ ਰਾਹੀਂ ਸਮੁੱਚੇ ਕਿਰਤੀ ਗੁਰਸਿੱਖ ਵੀਰਾਂ ਨੂੰ ਜਿਹੜਾ ਉਹ ਸੈਲੂਟ ਕਰਦੇ ਹੈ ਕਿ ਭਾਈ ਉਹਨਾਂ ਦੇ ਇਹਨਾਂ ਐਫਰਟਸ ਦੀ ਬਦੌਲਤ ਹੀ ਅੱਜ ਵੀ ਜਿਹੜੇ ਅਦਾਰੇ ਚੱਲ ਰਹੇ ਨੇ ਉਹ ਕਿਰਤੀ ਗੁਰਸਿੱਖ ਵੀਰਾਂ ਭੈਣਾਂ ਦੇ ਇਸ ਨਜ਼ਰੀਏ ਤੋਂ ਹੀ ਨੇ। ਕੱਲ ਜਿਹੜਾ ਸਾਡੇ 3 ਸੈਗਮੈਂਟ ਮੁੱਢਲੇ ਤੌਰ ਦੇ ਉੱਤੇ ਜੋ ਵਾਕਿਆ ਦਰਬਾਰ ਸਾਹਿਬ ਦੀ ਹਦੂਦ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਐਂਟਰੀ ਤੇ ਵਾਪਰਿਆ, ਸੁਖਬੀਰ ਬਾਦਲ ਔਰ ਭਾਈ ਨਾਰਾਇਣ ਸਿੰਘ ਚੌੜਾ, ਉਸ ਨੂੰ ਪਹਿਲੇ 24 ਘੰਟੇ ਦੇ ਵਿੱਚ ਜਿਹੜਾ ਨੈਰੇਟਿਵ ਨਖੇਦੀ ਕੰਡੈਮਨੇਸ਼ਨ, ਇਹ ਹੋ ਗਿਆ ਉਹ ਹੋ ਗਿਆ, ਜੋ ਚੱਲ ਰਿਹਾ ਸੀ ਇਹਨਾਂ 24 ਘੰਟਿਆਂ ਨੇ ਉਹ ਸਾਰੇ ਨੂੰ ਬਿਲਕੁਲ ਦੂਸਰੇ ਪਾਸੇ ਜਿਹੜਾ ਹੈ ਉਹ ਮੋੜ ਦਿੱਤਾ। ਕਿਉਂਕਿ ਪਹਿਲੀ ਸਟੇਜ ਤਾਂ ਜਿਹੜੀ ਹੁੰਦੀ ਹੈ ਉਹਦੇ 'ਚ ਸਰਕਾਰੀ ਅਦਾਰੇ ਨੇ, ਸਰਕਾਰੀ ਮੀਡੀਆ, ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਲੋਕ ਬੈਠੇ ਨੇ ਔਰ ਇੱਕ ਅਨਸਰਟਨਟੀ ਵੀ ਹੁੰਦੀ ਹੈ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਈ ਅਸੀਂ ਪੰਥਕ ਨੁਕਤਾ ਨਿਗਾਹ ਨੂੰ ਮੱਦੇਨਜ਼ਰ ਰੱਖਦੇ ਹਾਂ, ਸਿੱਖ ਪਰੰਪਰਾ, ਇਤਿਹਾਸ ਔਰ ਮੌਜੂਦਾ ਦੌਰ ਦੇ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹਾਂ, ਜਿਹੜਾ ਨੈਰੇਟਿਵ ਜਾਂ ਬਿਰਤਾਂਤ ਦਿੱਤਾ ਉਸ ਨੂੰ ਸਾਡੇ ਬਹੁਤ ਸਾਰੇ ਵੀਰਾਂ ਭੈਣਾਂ ਵੱਲੋਂ ਪਸੰਦ ਕੀਤਾ ਗਿਆ। ਉਹਨਾਂ 'ਚੋਂ ਨੇ ਅੱਗੋਂ ਵੀ ਜਿਹੜੇ ਕੁਛ ਰੈਗੂਲਰਲੀ ਸਾਨੂੰ ਫੋਲੋ ਕਰਦੇ ਨੇ, ਉਹਨਾਂ ਨੇ ਉਸ ਨੈਰੇਟਿਵ ਨੂੰ ਅੱਗੇ ਵੀ ਤੋਰਿਆ ਔਰ ਇਹਨਾਂ 24 ਘੰਟਿਆਂ ਦੇ ਵਿੱਚ ਹੁਣ ਬਹੁਤ ਕੁਛ ਭਾਈ ਨਾਰਾਇਣ ਸਿੰਘ ਚੌੜਾ, ਮੇਰਾ ਖਿਆਲ ਹੈ ਜਿਵੇਂ ਅੱਜ ਇੱਕ ਵੀਰ ਕਹਿ ਰਹੇ ਸੀ ਕਿ ਜੀ ਸ਼ਾਇਦ ਨਾਰਾਇਣ ਸਿੰਘ ਚੌੜਾ ਦੀਆਂ ਕਿਤਾਬਾਂ ਕੋਈ ਨਾ ਪੜ੍ਹਦਾ ਜਿਵੇਂ ਉਹਨਾਂ ਨੇ ਲਿਖੀਆਂ ਨੇ ਜਾਂ ਜਿਹਨੇ ਅਗਨੇ ਪੜ੍ਹੀਆਂ ਹੋਈਆਂ ਨੇ ਉਹੀ ਇਸ ਫੀਲਡ ਦੇ, ਪਰ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਪਤਾ ਹੀ ਨਹੀਂ ਸੀ ਕਿ ਵੀ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਇਸ ਲੈਵਲ ਦੇ ਬੰਦਿਆਂ ਨੇ
42 44 ਸਾਲ ਦਿੱਤੇ ਹੋਏ ਨੇ, ਕਿਉਂਕਿ 13 ਅਪ੍ਰੈਲ 1978 ਤੋਂ ਇੱਕਦਮ ਬਾਅਦ ਹੀ ਉਹਨਾਂ ਦਾ ਔਰ ਉਹਨਾਂ ਦੇ ਕਈ ਪੁਰਾਣੇ ਇੰਟਰਵਿਊ ਜਿਹੜੇ ਉਹਨਾਂ ਨੇ 2 ਸਾਲ ਪਹਿਲਾਂ ਕਿਤੇ ਦਿੱਤੇ, ਜਿਹੜੇ ਬਹੁਤ ਘੱਟ ਜਿਨ੍ਹਾਂ ਦੀ ਵਿਊਅਰਸ਼ਿਪ ਸੀ, ਜਾਂ few hundred ਜਾਂ few thousand, ਅੱਜ ਮੈਂ ਦੇਖ ਰਿਹਾ ਸੀ ਕਿ ਕਈ ਜਿਹੜੇ ਨੇ ਉਹਨਾਂ ਚੋਂ ਰੀਪੋਸਟ ਹੋਏ ਨੇ, ਔਰ ਉਹਦੇ ਚੋਂ ਬਹੁਤ ਕੁਝ ਜਿਹੜਾ ਹੈ ਇਹ ਸਾਹਮਣੇ ਆਇਆ ਕਿ ਭਾਈ ਕਿਵੇਂ ਇਹ ਭਾਈ ਨਾਰਾਇਣ ਸਿੰਘ ਚੌੜਾ ਮੂਵਮੈਂਟ ਦੀ ਕੰਟੀਨਿਊਟੀ ਦਾ ਇੱਕੋ ਪਿਲਰ, ਜਿਸ ਦੇ ਵਿੱਚ ਇੰਟੈਲੈਕਟ ਫਾਈਨ ਲੈਵਲ ਦਾ ਹੈ, ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਵੀ MA ਵੀ ਹੈ, ਧਾਰਮਿਕ ਵਿਦਿਆ ਦਾ ਵੀ ਸਿਰ ਹੈ, ਖਾੜਕੂ ਮੂਵਮੈਂਟ ਦੇ ਵਿੱਚ ਵੀ ਪੂਰਾ। ਪਰ ਇੱਕ ਗੱਲ ਜਿਹੜੀ ਉਹਨਾਂ ਦੇ ਇੱਕ ਇੰਟਰਵਿਊ ਚੋਂ ਸਾਹਮਣੇ ਆਈ, ਕਿਉਂਕਿ ਇਹ ਤਾਂ ਮੈਨੂੰ ਪਤਾ ਸੀ ਕਿ ਵੀ ਅਕਾਲ ਫੈਡਰੇਸ਼ਨ ਜਿਹੜੀ ਹੈ 13 ਅਪ੍ਰੈਲ 1978 ਤੋਂ ਪਹਿਲਾਂ ਇਸ ਦੀ ਸ਼ੁਰੂਆਤ ਹੋ ਗਈ ਸੀ, ਔਰ ਉਸ ਦਾ ਭਾਵੇਂ ਅਨਾਉਂਸਮੈਂਟ ਤੋਂ ਉਹ ਇੱਕ ਇੰਟਰਵਿਊ 'ਚ ਕਹਿ ਰਹੇ ਨੇ ਕਿ ਵੀ ਕਿਉਂਕਿ ਜਿਹੜੇ ਮੌਜੂਦਾ ਦੌਰ ਦੇ ਜਥੇਦਾਰਾਂ ਦਾ ਜਿਹਨਾਂ 'ਚ ਅਸੀਂ ਜ਼ਿਕਰ ਕਰਦੇ ਹਾਂ, ਉਹਨਾਂ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਜਿਹੜੇ ਬੜੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਸਮਝਣ ਵਾਲੇ ਨਹੀਂ, ਦਲੇਰ, ਔਰ ਉਹਨਾਂ ਨੇ ਅਕਾਲੀਆਂ ਨੂੰ ਵੀ ਪੂਰਾ ਜਿਹੜਾ ਚੈਲੰਜ ਕੀਤਾ, ਔਰ ਉਹਨਾਂ ਨੇ ਕਿਹਾ ਜੀ ਇਹ ਉਹਨਾਂ ਦੀ ਸਲਾਹ ਦੇ ਨਾਲ ਜਿਹੜਾ ਇਹ ਸਾਰਾ ਪਾਰਟ ਅਸੀਂ 76-77 ਦੇ ਵਿੱਚ ਹੀ ਸੀ, ਕਿ ਉਹ ਕਹਿੰਦੇ ਕਿ ਵੀ ਅਸੀਂ ਇਹ ਸੋਚਦੇ ਸੀ ਕਿ ਵੀ ਉਦੋਂ ਐਸਾ ਮਾਹੌਲ ਬਣ ਚੁੱਕਾ ਸੀ ਕਿ ਜੇ ਅਕਾਲ ਤਖਤ ਦੇ ਜਥੇਦਾਰ ਨੇ ਕਿਸੇ ਨੂੰ ਤਲਬ ਵੀ ਕੀਤਾ ਤਾਂ ਆਉਂਦਾ ਹੀ ਨਹੀਂ ਸੀ। ਹਾਲਾਂ ਜਦੋਂ ਲੋਕਾਂ 'ਚੋਂ ਉਹਨੂੰ ਨਕਾਰਿਆ ਜਾਂਦਾ ਸੀ ਜਾਂ ਦੂਜਾ ਫਿਰ ਸਮਾਂ ਪਾ ਕੇ ਆ ਜਾਂਦਾ ਸੀ, ਤੇ ਕਹਿਣ ਲੱਗਿਆ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਅਸੀਂ ਜਿਵੇਂ ਅਕਾਲੀ ਫੂਲਾ ਸਿੰਘ ਦੇ ਨਿਹੰਗ ਸਿੰਘਾਂ ਦੀ ਫੌਜ ਜਿਹੜੀ ਅਕਾਲ ਤਖਤ ਦੀ ਤਾਬਿਆ ਸੀ, ਜਿਹੜੀ ਅਕਾਲ ਤਖਤ ਦਾ ਉਹ ਜਥੇਦਾਰ ਜਾਂ ਅਕਾਲ ਤਖਤ ਦਾ ਰੁਤਬਾ ਕੀ ਹੈ ਜੇ ਉਹਦੇ ਫੈਸਲੇ ਨੂੰ ਇੰਪਲੀਮੈਂਟ ਨਾ ਕਰਾਇਆ ਜਾ ਸਕੇ। ਸੋ ਉਹਨਾਂ ਨੇ ਕਿਹਾ ਵੀ ਮੁੱਢਲੇ ਤੌਰ ਤੇ ਅਕਾਲ ਫੈਡਰੇਸ਼ਨ ਜਿਹੜੀ ਹੈ ਅਕਾਲ ਤਖਤ ਨੂੰ ਸਮਰਪਿਤ ਉਹ ਫੌਜ ਬਣਾਉਣ ਦੀ ਗੱਲ ਹੀ ਸੀ, ਕਿ ਜਿਹਦੇ ਥੱਲੇ ਉਹਨਾਂ ਨੇ ਕਿਹਾ ਜੀ ਜਿਹਨੂੰ ਤੁਸੀਂ ਤਲਬ ਕਰੋਗੇ ਅਸੀਂ ਮੁਸ਼ਕਾਂ ਬੰਨ੍ਹ ਕੇ ਲਿਆ ਕੇ ਇੱਥੇ ਹਾਜ਼ਰ ਕਰਿਆ ਕਰਾਂਗੇ। ਇਵੇਂ ਫਿਰ ਉਹਨਾਂ ਦੀ ਉਹ ਚੜ੍ਹਾਈ ਕਰ ਗਏ, ਅਚਾਨਕ ਉਹਨਾਂ ਦਾ ਜਿਹੜਾ ਉਹ ਸੱਚਖੰਡ ਪਿਆਨਾ ਕਰ ਗਏ, ਔਰ ਉਹਨਾਂ ਨੇ ਕਿਹਾ ਜੀ ਵੀ ਫਿਰ ਜਦੋਂ ਅਸੀਂ ਨਾ ਵੀ ਅਸੀਂ ਜਿਹੜਾ ਪਹਿਲਾਂ ਅਕਾਲ ਐਂਡ ਸਿੱਖ ਸਟੂਡੈਂਟ ਜਿਹੜਾ ਫੈਡਰੇਸ਼ਨ ਜਾਂ ਕੁਛ ਇਸ ਕਿਸਮ ਦਾ ਸੀ, ਕਹਿੰਦੇ ਫਿਰ 78 ਤੋਂ ਬਾਅਦ ਜਦੋਂ ਅਸੀਂ ਐਕਟਿਵ ਹੋਏ, ਸੰਤ ਭਿੰਡਰਾਂਵਾਲੇ ਨੇ ਕਿਹਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਪਹਿਲਾਂ ਹੀ ਐਗਜ਼ਿਸਟ ਕਰਦੀ ਹੈ ਤੇ ਤੁਸੀਂ ਇਸ ਨੂੰ ਫੈਡਰੇਸ਼ਨ ਪਹਿਲਾਂ ਤੋਂ ਹੀ ਉਹਦੀ ਐਕਟੀਵਿਟੀ ਹੈ ਤੇ ਤੁਸੀਂ ਇਹਦਾ ਨਾਂ ਅਕਾਲ ਫੈਡਰੇਸ਼ਨ ਕਰੋ। ਸੋ ਇੱਥੋਂ ਸ਼ੁਰੂਆਤ ਹੋਈ। ਸੋ ਮਤਲਬ ਇਹ ਹੈ ਕਿ ਵੀ ਇਹ ਸਾਰਾ ਜਿਹੜਾ ਪਹਿਲੇ 24 ਘੰਟੇ 'ਚ ਨੈਰੇਟਿਵ ਦੇ ਵਿੱਚ, ਜਿਵੇਂ ਅਸੀਂ ਕੱਲ ਅੱਡ ਸੈਗਮੈਂਟਸ ਦੇ ਵਿੱਚ ਗੱਲ ਕੀਤੀ, ਪਹਿਲਾ ਤਾਂ ਪ੍ਰਭਾਵ ਇਹ ਇਮੀਡੀਏਟ ਪੈਂਦਾ ਹੈ ਜਿਹੜਾ ਦਲਜੀਤ ਸਿੰਘ ਚੀਮਾ, ਇਹ ਬਹੁਤ ਵੱਡੀ ਸਾਜ਼ਿਸ਼ ਦੀ ਜੁਡੀਸ਼ੀਅਲ ਪੜਤਾਲ ਕਰਵਾਉਣੀ ਚਾਹੀਦੀ ਹੈ। ਇੱਕਦਮ ਕਿਸੇ ਨੇ ਇਸ ਨੂੰ ਕਿਸੇ ਚੀਜ਼ ਨਾਲ ਜੋੜਿਆ, ਕਿਸੇ ਨੇ ਉਹਨਾਂ ਦੇ ਪਰਿਵਾਰ, ਉਹਨਾਂ ਦਾ ਭਰਾ ਕੋਈ ਕਾਂਗਰਸ ਦੇ ਨਾਲ ਜੁੜਿਆ ਹੋਇਆ, ਉਹਦੇ ਨਾਲ ਜੋੜ ਕੇ ਸਾਜ਼ਿਸ਼ ਬਣਾਉਣ ਦੀ ਕੋਸ਼ਿਸ਼, ਕਿਸੇ ਨੇ ਕੁਛ ਕੀਤਾ। ਅਸੀਂ ਕੱਲ ਵੀ ਇਹ ਕਿਹਾ ਸੀ ਕਿ ਲੋਨ ਵੁਲਫ, ਔਰ ਅੱਜ ਵੀ ਜਿਹਨੇ ਹੁਣ ਬਹੁਤ ਸਾਰੇ ਜਿਵੇਂ ਦਲ ਖਾਲਸਾ ਨੇ, ਭਾਈ ਕੰਵਰਪਾਲ ਸਿੰਘ, ਭਾਈ ਪਰਮਜੀਤ ਸਿੰਘ ਮੰਡ, ਉਹਨਾਂ ਸਾਰਿਆਂ ਨੇ ਵੀ ਆਪੋ ਆਪਣੇ ਸਾਰਿਆਂ ਨੇ ਰਿਐਕਸ਼ਨ ਦਿੱਤੇ ਨੇ, ਔਰ ਉਹਨਾਂ ਦੇ ਜਿਹੜੇ ਬਹੁਤ ਕਲੋਜ਼ ਰਹੇ, ਜਿਨ੍ਹਾਂ ਦੇ ਐਕਚੁਅਲੀ ਜਦੋਂ ਅਸੀਂ ਇਤਿਹਾਸਿਕ ਦਸਤਾਵੇਜ਼ ਉਹਨਾਂ ਦੇ ਉਸ ਮਾਸਟਰ ਵਰਕ ਦਾ ਜ਼ਿਕਰ ਕੀਤਾ ਤਾਂ ਉਦੋਂ ਮੈਨੂੰ ਇਹ ਤਾਂ ਸੀ ਕਿ ਵੀ ਉਹਨਾਂ ਦੇ ਨਾਲ ਕੋਈ ਕੋ-ਆਥਰ ਸੀ, ਜਾਂ ਜਿਨ੍ਹਾਂ ਨੇ ਉਹ ਕਰਮਜੀਤ ਸਿੰਘ ਜਿਹੜੇ ਟ੍ਰਿਬਿਊਨ ਦੇ ਐਡੀਟਰ ਵੀ ਰਹੇ ਔਰ ਪ੍ਰੋਮੀਨੈਂਟ ਜਰਨਲਿਸਟ ਨੇ, ਉਹਨਾਂ ਦਾ ਇੱਕ ਬੜਾ ਸੋਹਣਾ ਆਰਟੀਕਲ ਕੱਲ ਨਾਰਾਇਣ ਸਿੰਘ ਚੌੜਾ ਤੇ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਕਿਹਾ ਵੀ ਭਾਵੇਂ ਉਹ ਇੱਕ ਖਜ਼ਾਨਾ ਸਨ ਹਰ ਪੱਖੋਂ, ਲੇਕਿਨ ਕੁਝ ਚੀਜ਼ਾਂ ਬਾਰੇ ਉਹ ਬਹੁਤ ਪ੍ਰਾਈਵੇਟ ਸੀ, ਉਹਨਾਂ ਦੇ ਦਿਲ 'ਚ ਕੀ ਚੱਲ ਰਿਹਾ ਇਹ ਕਿਸੇ ਨੂੰ ਨਹੀਂ ਪਤਾ। ਸੋ ਜਦੋਂ ਅਸੀਂ ਲੋਨ ਵੁਲਫ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ ਵੀ ਕਿਹਨੇ ਕੀ ਕਾਰਨਾਮਾ ਕਰਨਾ ਹੈ, ਔਰ ਜਿਵੇਂ ਉਹਨਾਂ ਦੇ ਇੰਟਰਵਿਊਜ਼ ਰਾਹੀਂ ਹੁਣ ਮੈਂ ਵੀ ਉਹਨਾਂ ਦੇ ਨਾਲ ਉਹਨਾਂ ਕੀ ਮੇਰਾ ਲਿਮਿਟਿਡ ਸ਼ਾਇਦ ਇੱਕ ਅੱਧੀ ਵਾਰੀ ਸੰਪਰਕ ਹੋਇਆ ਹੋਏ, ਜਾਂ ਉਹਨਾਂ ਨੇ ਫਤਿਹ ਭੇਜੀ ਜਾਂ ਮੈਂ ਵਾਪਸ ਉਹਨਾਂ ਨੂੰ ਭੇਜੀ, ਔਰ ਮੇਰਾ ਡਾਇਰੈਕਟਲੀ ਬਹੁਤ ਘੱਟ ਮੈਂ ਕਮਿਊਨੀਕੇਟ ਕਰਦਾ ਹਾਂ ਜਿਹੜੇ ਉੱਥੇ ਨੇ, ਉਹਨਾਂ ਦੀ ਸੇਫਟੀ ਦਾ ਧਿਆਨ ਰੱਖਦੇ ਹਾਂ ਵੀ ਇੱਥੋਂ ਦੇ ਹਾਲਾਤ ਨੂੰ ਦੇਖਦੇ ਹਾਂ ਵੀ। ਪਰ ਮੈਨੂੰ ਵੀ ਕਿਸ ਲੈਵਲ ਤੇ ਜਿਹੜਾ ਬੰਦਾ, ਕਿਉਂਕਿ ਐਜ਼ ਏ ਜਿਹੜੀ ਉਹਨਾਂ ਦੀ ਹਥਿਆਰਬੰਦ ਲੜਾਈ ਸੀ ਉਹਦੇ 'ਚ ਵੀ ਜੇ ਉਹ 78-79 ਦੇ ਤੁਰੇ ਹੋਏ ਨੇ ਅਕਾਲ ਫੈਡਰੇਸ਼ਨ ਔਰ ਉਹਦੇ ਰਾਹੀਂ, ਔਰ ਪਹਿਲੀ ਵਾਰੀ ਉਹਨਾਂ ਦੀ ਗ੍ਰਿਫਤਾਰੀ ਸਤੰਬਰ 1995 'ਚ ਹੁੰਦੀ ਹੈ, ਕਿਉਂਕਿ 84 ਤੋਂ ਇੱਕਦਮ ਬਾਅਦ ਉਹ ਪੂਰੀ ਖਾਲਿਸਤਾਨ ਦੀ ਮੂਵਮੈਂਟ 'ਚ ਵੀ ਫਿਰ ਰਾਵੀ ਪਾਰ ਜਾਣਾ, ਔਰ ਉਹਨਾਂ ਨੇ ਕਿਹਾ ਵੀ ਸਾਡਾ ਪਹਿਲਾ 30 ਸਿੰਘਾਂ ਦਾ ਜਥਾ ਸੀ ਜਿਹੜੇ ਸਾਰੇ ਪੜ੍ਹੇ ਲਿਖੇ, ਯੂਨੀਵਰਸਿਟੀਆਂ ਕਾਲਜਾਂ ਦੇ,
ਜਦੋਂ ਅਸੀਂ ਜਿਹੜਾ ਹੈ ਉਹ ਰਾਵੀ ਪਾਰ ਗਏ ਔਰ ਅਸੀਂ ਜਿਹੜੀ ਇਹ ਲੜਾਈ ਵਿੱਢਣ ਦੀ ਲੇਕਿਨ ਉਹਨਾਂ ਦਾ ਈਵਨ ਉਸ ਦੌਰ 'ਚ ਇਹਦੇ ਬਾਵਜੂਦ ਇੰਨੇ ਕੇਸ ਪਿੰਡਾਂ 'ਚ ਰੇਡ ਹੋ ਰਿਹਾ, ਘਰਾਂ 'ਚ ਹੋ ਰਿਹਾ, ਸਰਵਾਈਵ ਕਰਨਾ। ਕਿਉਂਕਿ ਜਦੋਂ ਅਸੀਂ ਯੋਧੇ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਗੁਰੀਲਾ ਲੜਾਈ, ਸਭ ਤੋਂ ਪਹਿਲਾਂ ਤਾਂ ਇਹ ਹੁੰਦਾ ਵੀ ਤੁਸੀਂ ਕਿਵੇਂ ਝਕਾਨੀ ਦਿੰਦੇ ਹੋ ਔਰ ਕਿਵੇਂ ਤੁਸੀਂ ਕਿੰਨਾ ਲੰਬਾ ਵਕਤ, ਔਰ ਫਿਰ ਪਿੱਛੇ ਨਾ ਹਟਣਾ ਅਖੀਰ ਤੱਕ, ਜਿਹੜਾ ਉਹਨਾਂ ਦਾ ਲਾਸਟ ਇਹ ਐਕਸ਼ਨ ਵੀ ਹੈ। ਇਹਨੂੰ ਭਾਵੇਂ ਕੋਈ ਕਿਸੇ ਤਰ੍ਹਾਂ ਨਾਲ ਇਹਨੂੰ ਕਰੇ, ਲੇਕਿਨ ਉਸ ਲੋਨ ਵੁਲਫ ਨੇ, ਉਸ ਖਾਲਿਸਤਾਨੀ ਯੋਧੇ ਨੇ ਅਖੀਰ ਵੇਲੇ ਵੀ, ਹਾਲਾਂ ਇਹ ਬਿਲਕੁਲ ਜਿਹਨੇ ਇੱਕ ਦਾ ਕਾਮੈਂਟ ਸੀ ਕਿ ਦੇਖੋ ਜੀ ਸੱਪ ਵੀ ਮਰ ਗਿਆ ਤੇ ਲਾਠੀ ਵੀ ਨਹੀਂ ਟੁੱਟੀ, ਕਿ ਭਾਈ ਨੁਕਸਾਨ ਵੀ ਨਹੀਂ ਹੋਇਆ ਕਿਸੇ ਦਾ, ਲੇਕਿਨ ਇਹ ਮੈਸੇਜ ਵੀ ਚਲਾ ਗਿਆ ਕਿ ਭਾਈ ਤੁਸੀਂ ਪੰਥ ਨਾਲ ਧਰੋਹ ਕਰਨ ਵਾਲੇ ਭਾਵੇਂ ਜਿੱਥੇ ਮਰਜ਼ੀ ਆਪਣੇ ਆਪ ਨੂੰ ਉਹ ਵਾਸ਼ਿੰਗ ਮਸ਼ੀਨ ਲਵਾ ਕੇ ਧੁੱਪਿਆ ਸਾਬਤ ਕਰਨ ਦੀ ਕੋਸ਼ਿਸ਼ ਕਰਨ, ਪਰ ਜਵਾਬਦੇਹੀ ਜਿਹੜੀ ਹੈ ਉਹ ਬੜੀ ਜ਼ਰੂਰੀ। ਸੋ ਮੈਸੇਜ ਵੀ ਚਲਾ ਗਿਆ ਔਰ ਉਸ ਮੈਸੇਜ ਨੇ ਜਿੱਥੇ ਇਹ ਯਾਦ ਦਹਾਨੀ ਵੀ ਕਰਵਾ ਦਿੱਤੀ ਕਿ ਕੌਮ ਦੇ ਅੰਦਰ ਅਣਖ ਔਰ ਗੈਰਤ ਜਿਹੜੀ ਹੈ ਅੱਜ ਵੀ ਉਹ ਯੋਧੇ, ਔਰ ਇਹ ਵੀ ਜਦੋਂ ਅਸੀਂ ਪੁਰਾਣੇ ਪੀਰੀਅਡ ਦੀ ਗੱਲ ਕਰਦੇ ਹਾਂ, ਬਾਬਾ ਦੀਪ ਸਿੰਘ ਸ਼ਹੀਦ, ਉਹਨਾਂ ਖੰਡਾ ਚੁੱਕਿਆ, ਜਾਂ ਸਰ ਸ਼ਾਮ ਸਿੰਘ ਅਟਾਰੀ ਵਾਲਾ ਕਿਵੇਂ ਸਭਰਾਵਾਂ 'ਚ ਉਤਰੇ। ਸੋ ਇਹ ਅੱਜ ਦੇ ਕੰਟੈਕਸਟ ਦੇ ਵਿੱਚ ਵੀ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਭਾਈ ਜਿਹੜੇ ਇਸ ਪਾਸੇ ਤੁਰੇ ਨੇ ਉਹਨਾਂ ਦੇ ਅੰਦਰ ਉਹ ਸਪਿਰਿਟ ਜਿਹੜੀ ਹੈ ਉਹ ਕਾਇਮ ਹੈ। ਔਰ ਇਹ ਸਾਰੇ ਦੇ ਚੱਲਦੇ ਆ ਪੂਰੀ ਡਿਬੇਟ ਜਿਹੜੀ ਹੈ ਇਹਨਾਂ 24 ਘੰਟਿਆਂ ਦੇ ਵਿੱਚ ਬਦਲੀ। ਔਰ ਨਾਰਾਇਣ ਸਿੰਘ ਚੌੜਾ ਇੱਕ ਨਾਇਕ ਵਜੋਂ, ਸ਼ਾਇਦ ਜਿਨ੍ਹਾਂ ਨੂੰ ਨਹੀਂ ਵੀ ਪਤਾ ਸੀ ਇਸ ਸਾਰੇ ਦੇ ਵਿੱਚ, ਜਿਵੇਂ ਉਹਨਾਂ ਨੂੰ ਸਭ ਨੇ ਟ੍ਰਿਬਿਊਟ ਦਿੱਤੀ ਹੈ ਉਹਨਾਂ ਦੀ ਉਸ ਸਾਰੇ ਪਾਰਟ ਨੂੰ, ਔਰ ਉਹਨਾਂ ਨੂੰ ਜਲੰਧਰ ਅੰਮ੍ਰਿਤਸਰ ਕਚਹਿਰੀ 'ਚ ਪੇਸ਼ ਕੀਤਾ ਗਿਆ 3 ਦਿਨ ਦਾ ਪੁਲਿਸ ਰਿਮਾਂਡ। ਔਰ ਉਹਦੇ 'ਚ ਵੀ ਜਦੋਂ ਐਨ ਪੁਲਿਸ ਦੇ ਦਾਇਰੇ 'ਚ ਘੇਰੇ 'ਚ ਉਹਨਾਂ ਦਾ ਖਿੜਿਆ ਚਿਹਰਾ ਤੇ ਇੱਕ ਬੀਬੀ ਭੱਜੀ ਆਉਂਦੇ ਮਿਠਾਈ ਦਾ ਡੱਬਾ ਚੁੱਕਿਆ ਹੋਇਆ, ਕਾਮਨਰ, ਮੈਂ ਉਹ ਵੀਡੀਓ ਤੇ ਨਹੀਂ ਦੇਖ, ਉਹਦੇ ਉੱਤੇ ਸਿਰਲੇਖ ਹੀ ਸੀ ਕਿ ਬਈ ਬੀਬੀ ਮਿਠਾਈ ਵੰਡ ਰਹੀ ਹੈ ਔਰ ਦੂਸਰਾ ਕਰ ਰਹੀ ਹੈ ਕਿ ਭਾਈ ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇਹਨਾਂ ਨੂੰ ਵੀ ਇੱਕ ਮੈਸੇਜ ਵੀ ਗਿਆ ਕਿ ਬਈ ਜਿਨ੍ਹਾਂ ਨੇ ਤੁਸੀਂ ਐਡਾ ਧਰੋਹ ਕਮਾਇਆ ਹੋਇਆ ਹੈ, ਇਹ ਤੁਸੀਂ ਇਸ ਕਿਸਮ ਦਾ ਕੁਛ ਵੀ, ਇਹ ਠੀਕ ਹੈ ਬਈ ਇੱਕ ਤਬਕਾ ਜਿਹੜਾ ਇਹ ਸੋਚਦਾ ਹੈ ਕਿ ਜੀ ਇਹ ਇੱਥੇ ਜੇ ਨਾ ਹੁੰਦਾ ਕਿਤੇ ਹੋਰ ਹੋਏ ਵੱਖਰੀ ਗੱਲ, ਲੇਕਿਨ ਇੱਕ ਗੱਲ ਦੇ ਉੱਤੇ ਲਗਭਗ ਸਾਰਿਆਂ ਦੀ, ਕਿਸੇ ਨੇ ਇਹ ਨਹੀਂ ਕਿਹਾ ਕਿ ਜੀ ਇਹ ਗੁਨਾਹਗਾਰ ਨਹੀਂ ਨੇ ਜਾਂ ਇਹਨਾਂ ਨਾਲ ਜਿਹੜਾ ਇਹਨਾਂ ਨੂੰ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਇਸ ਕਿਸਮ ਦਾ ਸੁਨੇਹਾ ਨਹੀਂ ਸੀ ਮਿਲਣਾ ਚਾਹੀਦਾ। ਇਸ ਟੱਬਰ ਬਾਰੇ ਜੋ ਸੁਖਬੀਰ ਬਾਦਲ ਜਾਂ ਉਹਨਾਂ, ਕਿਉਂਕਿ ਗੁਨਾਹ ਹੀ ਇੰਨੇ ਵੱਡੇ ਨੇ। ਔਰ ਸਾਡੇ ਇੱਕ ਨੌਜਵਾਨ ਵੀਰ ਨੇ ਜਿਹਨੇ ਕਿ ਪੂਰਾ, ਮੈਨੂੰ ਤਾਂ ਉਹਨਾਂ ਨੇ 3 ਸੈਗਮੈਂਟਸ ਦੇ ਵਿੱਚ ਕੇਸ ਬਣਾ ਕੇ ਭੇਜਿਆ ਕਿ ਭਾਈ ਇਹਨੂੰ ਪੂਰੀ ਜਿਹੜੀ ਹੈ ਸੁਖਬੀਰ ਬਾਦਲ ਦੇ ਖਿਲਾਫ ਕਿਵੇਂ ਕੇਸ ਬਿਲਟ ਕੀਤਾ ਜਾਏ, ਇਹਦੀ ਕਿਵੇਂ ਇਨਵੈਸਟੀਗੇਸ਼ਨ ਹੋਏ, ਲਿਸਟ ਆਫ ਲੈਕ ਆਫ ਡਿਊ ਪ੍ਰੋਸੈਸ ਇਨ ਬ੍ਰਿੰਗਿੰਗ ਸੁਖਬੀਰ ਬਾਦਲ ਟੂ ਜਸਟਿਸ, ਕਿ ਵੀ ਇਹਨੂੰ ਜਿਹੜੀ ਕੀ ਪ੍ਰੋਸੈਸ ਹੋਏ, ਕਿ ਕਿਉਂਕਿ ਐਬਸੈਂਸ ਆਫ ਪ੍ਰੋਪਰ ਇਨਵੈਸਟੀਗੇਸ਼ਨ, ਇਹ ਹੈਡਲਾਈਨਸ ਨੇ ਉਹਦੇ ਥੱਲੇ ਫਿਰ ਨੇ ਵੀ ਇਹਨੂੰ ਕਿਵੇਂ ਜਵਾਬਦੇਹੀ ਬਣਾਇਆ ਜਾਏ। ਫਿਰ ਉਹਨਾਂ ਨੇ ਕਿਹਾ ਕਿ ਐਬਸੈਂਸ ਆਫ ਪ੍ਰੋਪਰ ਇਨਵੈਸਟੀਗੇਸ਼ਨ ਜੋ ਹੁਣ ਮੰਨਿਆ ਉਸ ਦਾ ਅੱਗੋਂ ਕਿ ਫੇਲਿਅਰ ਟੂ ਐਗਜ਼ਾਮਿਨ ਐਵੀਡੈਂਸ, ਕਿ ਇਹ ਸਾਰਿਆਂ ਨੂੰ ਸੁਪਰਫਿਸ਼ੀਅਲ ਕੁਐਸਚਨਿੰਗ। ਹੁਣ ਜ਼ਾਹਰ ਹੈ ਜਥੇਦਾਰ ਨੇ ਤਾਂ ਇਹੀ ਪੁੱਛਣਾ ਸੀ ਕਿ ਭਾਈ ਹਾਂ ਜਾਂ ਨਾ, ਹਾਲਾਂ ਉਹਦੇ 'ਚ ਵੀ ਪਹਿਲਾਂ ਚਲਾਕੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ 'ਚ ਗਿਆਨੀ ਰਘਬੀਰ ਸਿੰਘ ਦੀ ਫਰਮ ਲਾਈਨ ਸੀ ਕਿ ਯੈਸ ਔਰ ਨੋ। ਫਿਰ ਉਹਨਾਂ ਨੇ ਕਿਹਾ ਕਿ ਕਨਫਲਿਕਟ ਆਫ ਇੰਟਰਸਟ, ਇਹ ਸਾਰੇ ਲੈਕ ਆਫ ਕੰਪਰੈਹੈਂਸਿਵ ਐਵੀਡੈਂਸ ਰਿਵਿਊ, ਐਬਸੈਂਸ ਆਫ ਬ੍ਰੌਡਰ ਰਿਪਰੈਜ਼ੈਂਟੇਸ਼ਨ, ਹਿਸਟਰੀ ਪ੍ਰੋਸੀਡਿੰਗਸ, ਮੈਂ ਉਹਦੇ 'ਚ ਨਹੀਂ ਜਾਵਾਂਗਾ ਕਿਉਂਕਿ ਕਾਫੀ ਲੰਬਾ ਚੌੜਾ ਹੈ। ਪਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਗੱਲ ਆਈ ਕਿ ਹੁਣ ਤੱਕ ਜਦੋਂ ਗੱਲ ਹੁੰਦੀ ਹੈ ਵੀ ਕਿਹਨੂੰ ਪੈਟਰਨੇਜ ਦਿੱਤੀ, ਜਿਹੜੀ ਅਕਾਊਂਟੇਬਿਲਿਟੀ ਹੈ ਤੇ ਮਿਸਯੂਜ਼ ਆਫ ਅਥਾਰਟੀ ਹੈ, ਕਿ ਭਾਈ ਉਹਦੇ ਤੋਂ ਜਿਹੜੇ 5 ਸਵਾਲ ਸਿੱਧੇ ਬਣਦੇ ਨੇ ਕਿ ਵੀ ਵਾਟ ਰੋਲ ਡਿਡ ਯੂ ਪਲੇ ਇਨ ਪਾਰਡਨ ਆਫ ਰਾਮ ਰਹੀਮ ਡਿਸਪਾਈਟ ਹਿਜ਼ ਇਨਵੋਲਵਮੈਂਟ ਇਨ ਸੈਕਰੀਲੇਜ ਅਗੇਂਸਟ ਗੁਰੂ ਗ੍ਰੰਥ ਸਾਹਿਬ, ਵੀ ਤੇਰਾ ਕੀ ਰੋਲ ਸੀ, ਕਿਵੇਂ ਤੂੰ ਉਹਦਾ ਮਾਫੀਨਾਮਾ। Were you aware that the pardon was based on a fabricated apology letter? ਤੁਹਾਨੂੰ ਪਤਾ ਨਹੀਂ ਸੀ ਵੀ ਝੂਠਾ ਲੈਟਰ ਲਿਆ, ਉਹ ਫੈਬਰੀਕੇਟਡ ਹੈ। Who authorized and approved this decision? ਕਿ ਇਸ ਫੈਸਲੇ ਦੇ ਪਿੱਛੇ ਕੌਣ ਸੀ। ਫਿਰ ਜਿਹੜੇ ਨੇ why were funds collected from Sikh committee used to legitimize the pardon for sacrilege? ਉਹ ਜਿਹੜੀ 90-92 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਦੇ ਖਾਤੇ ਚੋਂ ਕੱਢ ਕੇ
ਜਿਹੜਾ ਐਡਵਰਟਾਈਜ਼ਮੈਂਟ ਦਿੱਤੀਆਂ ਗਈਆਂ। ਅੱਛਾ ਫਿਰ ਜਿਹੜੀ ਹੈ why was there no consultative process involving the broader Sikh Panth when critical decisions affecting the committee were made? ਕੌਮ ਕਿਹਦੇ ਨਾਲ ਸਲਾਹ ਕੀਤੀ ਗਈ? What steps, if any, did your administration take to hold those responsible for sacrilege and violence account? ਉਹਨਾਂ ਨੇ ਪੂਰਾ ਕੇਸ ਬਿਲਡ ਕੀਤਾ, ਪਰ ਜਿਨ੍ਹਾਂ ਨੂੰ ਪੈਟਰਨੇਜ ਦਿੱਤੀ, ਕਿਉਂਕਿ ਨਾ ਸੁਮੇਧ ਸੈਣੀ ਜਾਂ ਇਜ਼ਹਾਰ ਆਲਮ ਦੇ ਉੱਤੇ ਲਿਸਟ ਮੁੱਕ ਜਾਂਦੀ ਹੈ, ਉਹਨਾਂ ਨੇ ਪ੍ਰੋਟੈਕਸ਼ਨ ਆਫ ਪੁਲਿਸ ਆਫੀਸਰਸ ਇੰਪਲੀਕੇਟਡ ਇਨ ਹਿਊਮਨ ਰਾਈਟਸ ਵਾਇਲੇਸ਼ਨ। ਸੁਮੇਧ ਸੈਣੀ ਉਹਨੇ ਕਿਹਾ ਵੀ ਉਹਨੂੰ ਤੁਸੀਂ ਡੀਜੀਪੀ ਲਾਇਆ, ਕਿਸ ਲੈਵਲ ਤੱਕ ਲੈ ਕੇ ਗਏ? ਕੀ ਤੁਹਾਨੂੰ ਇਹ ਪਤਾ ਨਹੀਂ ਸੀ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ, ਟਾਰਚਰ ਔਰ ਇਲੀਗਲ ਡਿਟੈਂਸ਼ਨ 'ਚ ਇਨਵੋਲਵ ਹੈ? ਕਿੰਨਾ ਵੱਡਾ ਇਹ ਜਿਹੜਾ ਜ਼ਾਲਮ ਹੈ, ਔਰ ਕਿਉਂ ਤੁਸੀਂ ਉਹਨੂੰ ਸ਼ੀਲਡ ਕੀਤਾ? ਦੂਸਰਾ ਇਜ਼ਹਾਰ ਆਲਮ ਕਿ ਬਈ ਤੁਹਾਡੇ ਐਡਮਿਨਿਸਟ੍ਰੇਸ਼ਨ ਨੇ ਆਲਮ ਨੂੰ ਇਹਦੇ ਬਾਵਜੂਦ ਕਿ ਉਹਨੇ ਆਲਮ ਸੈਨਾ ਬਣਾ ਕੇ ਸਿੱਖ ਜੁਝਾਰੂਆਂ ਦਾ ਘਾਣ ਕੀਤਾ ਸੀ, ਉਹਨੂੰ ਤੁਸੀਂ ਪਜ਼ੀਰਾਈ ਦਿੱਤੀ। ਫਿਰ ਜਿਹੜਾ ਉਹ ਸਾਰੇ ਦਰਬਾਰਾ ਸਿੰਘ ਗੁਰੂ, ਕਿਉਂਕਿ ਸਾਕਾ ਨਕੋਦਰ ਜਿਹਦੇ 'ਚ 4 ਸਿੱਖ ਨੌਜਵਾਨ ਜਿਨ੍ਹਾਂ ਨੂੰ ਬਿਲਕੁਲ ਸ਼ਰੇ ਬਾਜ਼ਾਰ ਜਿਹੜਾ ਉਹ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ, ਸਾਕਾ ਨਕੋਦਰ ਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ। ਔਰ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਰਵਿੰਦਰ ਸਿੰਘ ਲਿੱਤਰਾ ਦੇ ਬ੍ਰਦਰ ਡਾਕਟਰ ਹਰਿੰਦਰ ਸਿੰਘ TV 84 ਦੇ ਸਟੂਡੀਓ 'ਚ ਉਹਨਾਂ ਦੇ ਨਾਲ ਇੰਟਰਵਿਊ ਵੀ ਹੋਏ ਨੇ। ਸੋ ਉਹਦੇ 'ਚ ਜਿਹੜਾ ਉੱਥੇ ਮੇਨ ਐਡਮਿਨਿਸਟ੍ਰੇਟਰ ਸੀ ਦਰਬਾਰਾ ਸਿੰਘ ਗੁਰੂ, ਉਹਨੂੰ ਕਿਵੇਂ ਇਹਨਾਂ ਨੇ ਟਿਕਟ ਵੀ ਦਿੱਤੀ। ਔਰ ਇਹਦੇ 'ਚ ਜ਼ਿਕਰ ਹੈ ਕਿ ਬਈ ਦਰਬਾਰਾ ਸਿੰਘ ਗੁਰੂ ਵੀ ਉਹਦਾ ਨਕੋਦਰ ਕਿਲਿੰਗ ਦੇ ਵਿੱਚ ਔਰ ਸਿੱਖ ਪ੍ਰੋਟੈਸਟ ਨੂੰ ਦਬਾਉਣ 'ਚ ਕੀ ਰੋਲ ਸੀ, ਔਰ ਤੁਸੀਂ ਕੀ ਉਹਨੇ did he obstruct any investigation under your direction? ਕਿ ਵੀ ਤੁਸੀਂ ਉਹਨੂੰ ਨਾ ਸਿਰਫ ਸ਼ੀਲਡ ਕੀਤਾ, ਉਹਨੂੰ ਤੁਸੀਂ ਟਿਕਟ ਦਿੱਤੀ। ਪਰਮਜੀਤ ਉਮਰਾ ਨੰਗਲ, ਇਹ ਹੁਣ ਜੀਵਨ ਸਿੰਘ ਉਮਰਾ ਨੰਗਲ ਜਿਹੜਾ ਨਿਰੰਕਾਰੀਆਂ ਦਾ ਹੱਥ ਠੋਕਾ ਸੀ, ਪੈਸੇ ਖਾਦੇ ਹੋਏ ਸੀ, ਉਹਨਾਂ ਦਾ ਪੋਤਾ ਪੁਲਸੀਆ। ਉਹਨਾਂ ਪਰਮਜੀਤ why was no significant action taken to investigate or prosecute him for his role in Babel Kalan killing? ਉਮਰਾ ਨੰਗਲ ਦਾ ਪੋਤਾ ਇਨਵੋਲਵ ਸੀ ਬੈਬਲ ਕਲਾਂ। Did you provide institutional or legal protection to him? ਤੁਸੀਂ ਪ੍ਰੋਟੈਕਟ ਨਹੀਂ ਕੀਤਾ ਉਹਨੂੰ। ਫਿਰ ਸਵਰਨਾ ਘੋਟਣਾ, were you aware of his misconduct during your administration and if so why was he not held accountable? ਇਹ ਸਵਰਨਾ ਘੋਟਣਾ ਹੈ ਜਿਹਨੇ 1 ਜਨਵਰੀ 1993 ਨੂੰ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਟਾਰਚਰ ਕਰਕੇ। ਔਰ ਇਸ ਦੇ ਉੱਤੇ ਜਿਹੜੀ ਤਿਵਾੜੀ IPS ਸੀ ਜਿਹਦੀ ਰਿਪੋਰਟ ਆਈ, ਉਹਨੂੰ ਕਦੇ ਵੀ ਬਾਦਲਾਂ ਨੇ ਰਿਲੀਜ਼ ਜਾਂ ਪਿੱਛੇ ਜੇ ਉਹ ਬਾਹਰ ਆਈ ਹੈ, ਉਹਦੇ ਉੱਤੇ ਬੈਠ ਕੇ ਕਾਰਵਾਈ ਤਾਂ ਕੀ ਕਰਨੀ ਸੀ, ਕਿਉਂਕਿ ਸਵਰਨੇ ਘੋਟਣੇ ਨੂੰ ਪ੍ਰੋਟੈਕਟ ਕਰ ਰਹੇ ਸੀ। ਸੁਰੇਸ਼ ਅਰੋੜਾ ਐਂਡ ਦਿਨਕਰ ਗੁਪਤਾ, were these high ranking officers ever investigated for their role in suppressing dissent and handling sacrilege incidents? ਦਿਨਕਰ ਗੁਪਤਾ ਵੀ DGP ਬਣਿਆ, ਸੁਰੇਸ਼ ਅਰੋੜਾ ਵੀ ਬਣਿਆ। ਸੁਰੇਸ਼ ਅਰੋੜਾ ਇਹਦੀ ਪਰਸਨਲ ਸਿਕਿਉਰਿਟੀ ਦੇ ਵਿੱਚ ਵੀ ਰਿਹਾ ਜਦੋਂ ਇੱਥੇ ਬਾਹਰ ਆਪਰੇਸ਼ਨ ਕਰਾਉਣ ਇਹਦਾ ਪਿਓ ਆਇਆ। ਔਰ ਫਿਰ ਇਹ ਇੰਡੀਵਿਜੂਅਲ ਪੁਲਿਸ ਔਰ ਦੂਜੇ ਆਫੀਸਰ ਨੇ ਫਿਰ ਜਿਹੜੀ ਵਾਇਲੈਂਸ ਦੀਆਂ ਘਟਨਾਵਾਂ, ਬਹਿਬਲ ਕਲਾਂ ਕਿਲਿੰਗ, ਉਹਦੇ 'ਚ ਤੇਰਾ ਕੀ ਰੋਲ ਸੀ, ਟਾਰਚਰ ਜਿਹੜੇ ਇਨੋਸੈਂਟ ਸਿੱਖਾਂ ਨੂੰ ਕੀਤਾ। ਸੋ ਇਹ ਮੈਂ ਸਮਝਦਾ ਕਿ ਵੀ ਜੇ ਇਸ ਸਾਰੇ ਕੇਸ ਨੂੰ ਜਾਂ ਜਿਸ ਲੈਵਲ ਦੇ ਇਹਨਾਂ ਦੇ ਗੁਨਾਹ ਨੇ ਦੇਖਿਆ ਜਾਏ ਤਾਂ ਇਹ ਕਿਸੇ ਪਾਸਿਓਂ ਵੀ ਕਾਬਲੇ ਮੁਆਫੀ ਨਹੀਂ ਬਣਦੇ ਹੈ। ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਇਹ ਵੀ ਠੀਕ ਹੈ ਕਿ ਭਾਈ ਇੱਕ ਨੇ ਸਾਨੂੰ ਇੱਕ ਵੀਰ ਨੇ ਲਿਖਿਆ ਕਿ ਜੀ ਅਸੀਂ ਤੁਹਾਨੂੰ ਬਹੁਤ ਐਡਮਾਇਰ ਕਰਦੇ ਹਾਂ ਪਰ ਇਸ ਮੁੱਦੇ ਤੇ ਤੁਹਾਡਾ ਸਟੈਂਡ ਠੀਕ ਨਹੀਂ ਹੈ। ਹੋਰ ਕੀ ਜਥੇਦਾਰ ਦੇ ਦਿੰਦੇ ਸਜ਼ਾ ਉਹਨਾਂ ਨੂੰ ਜੇ ਉਹਨਾਂ ਨੇ ਮੰਨ ਹੀ ਲਿਆ ਸਾਰਾ ਕੁਝ ਜਾਂ ਦੂਜਾ। ਤੇ ਮੇਰਾ ਇਹ ਕਹਿਣਾ ਮੈਂ ਕਿਹਾ ਵੀ ਚਲੋ ਬਾਕੀ ਤਾਂ ਸਜ਼ਾ ਕੀ ਕਿਹਨੇ ਦੇਣੀ ਹੈ, ਉਹ ਤਾਂ ਜਿਵੇਂ ਭਾਈ ਨਾਰਾਇਣ ਸਿੰਘ ਚੌੜਾ ਜਾਂ ਪਹਿਲੇ ਪਾਰਟ ਜਿਹੜੀ ਇੰਡੀਵਿਜੂਅਲ ਕਿਸੇ ਵੀ ਸਿੱਖ ਦੀ ਪ੍ਰੋਗਰਾਮਿੰਗ ਹੈ ਉਹ ਉਹਨੇ ਦੇਖਣਾ ਵੀ ਉਹਨੇ ਕੀ ਕਰਨਾ। ਪਰ ਘੱਟੋ ਘੱਟ ਜੇ ਉਹਦੇ ਜਥੇਦਾਰਾਂ ਦੇ ਸਾਹਮਣੇ ਅਲੀ ਬਾਬਾ 40 ਚੋਰਾਂ ਦੀ ਬਰਾਤ ਪਹੁੰਚ ਹੀ ਗਈ ਆਪਣਾ ਵਾਪਸ ਰੀਹੈਬਿਲਿਟੇਟ ਹੋਣ ਦੇ ਲਈ, ਇੱਕ ਪਾਰਟ ਤਾਂ ਸਿੰਪਲ ਸੀ ਕਿ ਭਾਈ ਤੁਸੀਂ ਬਹੁਤ ਗੁਨਾਹ ਕੀਤੇ ਨੇ, ਹਰ ਫੀਲਡ 'ਚ ਤੁਸੀਂ ਪੰਥ ਦੀ ਜਿਹੜੀ ਹੈ ਉਹ ਪਿੱਠ ਲਾਉਣ ਦੇ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਜੋ ਤੁਹਾਡੀਆਂ ਰਹਿੰਦੀ ਜ਼ਿੰਦਗੀ ਹੈ, ਜਾਓ ਜਾ ਕੇ ਪੋਤੇ ਪੋਤੀਆਂ ਖਿਡਾਓ, ਕਿ ਦੋਤੇ ਦੋਤੀਆਂ ਖਿਡਾਓ, ਕਿ ਜਾ ਕੇ ਸੇਵਾ ਕਰੋ। ਤੁਸੀਂ ਪਬਲਿਕ ਲਾਈਫ 'ਚੋਂ ਪੰਥਕ ਲਾਈਫ 'ਚੋਂ ਜਿਹੜਾ ਉਹ ਬਾਹਰ ਇੰਨਾ ਤੇ ਕੀਤਾ ਜਾ ਸਕਦਾ ਸੀ। ਬਾਕੀ ਤਾਂ ਚਲੋ
ਹਰ ਇੱਕ ਨੇ ਹਿਸਾਬ ਦੇਣਾ ਹੈ ਆਪਣੇ ਮੇਕਰ ਨੂੰ, ਆਪਣੇ ਰੱਬ ਨੂੰ ਜਾ ਕੇ। ਸੋ ਇਹ ਜਿਹੜਾ ਇੱਕਦਮ ਸਾਡੇ 'ਚ ਵੀ ਇਹ ਜਿਹੜਾ ਪਾਰਟ ਹੈ, ਫਿਰ ਉਹਨਾਂ ਨੂੰ ਹੀ ਮੈਂ ਇਹ ਪੁੱਛਿਆ ਵੀ, ਮੈਂ ਕਿਹਾ ਜੀ ਦੇਖੋ ਮਤਲਬ ਜੇ ਮਾਫੀ ਦਾ ਹੀ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਚੰਦੂ ਉਹਨੂੰ ਹਵਾਲੇ ਕੀਤਾ ਜਾਂਦਾ ਗੁਰੂ ਸਾਹਿਬ ਸਿੱਖਾਂ ਦੇ। ਚੰਦੂ ਨੇ ਪੈਰ ਨਹੀਂ ਫੜੇ ਹੋਣੇ, ਚੰਦੂ ਨਹੀਂ ਗਿੜਗੜਾਇਆ ਹੋਣਾ ਕਿ ਜੀ ਮੈਂ ਬਹੁਤ ਗੁਨਾਹ ਕੀਤਾ, ਮੈਂ ਇਹ ਕੀਤਾ, ਪਰ ਉਸ ਦੀ ਕਿਹੜੀ ਸਜ਼ਾ ਸੀ ਅਸੀਂ ਅੱਜ ਤੱਕ ਵੀ ਰਿਮਾਈਂਡ ਕਰਦੇ। ਮਸੰਦ ਅਸੀਂ ਕਿਹਾ ਗੁਰੂ ਸਾਹਿਬ ਨੇ ਜਿਹੜੇ ਚੌਥੇ ਪਾਤਸ਼ਾਹ ਨੇ ਬਣਾਏ ਕਿਸ ਹੱਦ ਤੱਕ ਕੀਤੇ। ਉਹ ਜਦੋਂ ਮੁਸ਼ਕਾਂ ਮੰਨ ਕੇ ਸਿੱਖ ਸੰਗਤਾਂ ਲਿਆਈਆਂ ਗੁਰੂ ਸਾਹਿਬ ਦੇ ਹਜ਼ੂਰ, ਉਹਨਾਂ ਨੇ ਨਹੀਂ ਕਿਹਾ ਹੋਣਾ ਜੀ ਮਹਾਰਾਜ ਇੱਕ ਵਾਰੀ ਹੋਰ ਮਾਫ ਕਰ ਦਿਓ ਸਾਨੂੰ, ਲੇਕਿਨ ਜੇ ਉਹਨਾਂ ਨੂੰ ਜਿਉਂਦੇ ਸਾੜ ਅੰਦਾਜ਼ ਦੇ ਕੰਟੈਕਟ ਜੇ ਤੁਸੀਂ ਉਸ ਨੈਰੇਟਿਵ ਨੂੰ ਲਓ ਕਿ, ਲੇਕਿਨ ਇਸ ਲਈ ਜਿਹੜਾ ਪਾਰਟ ਹੈ ਸਾਡੇ ਕੋਲ ਇਹ ਨਹੀਂ ਹੈ। ਜਿਹੜੀ ਇੰਡੀਵਿਜੂਅਲ ਜ਼ਿੰਦਗੀ ਦੀਆਂ ਗਲਤੀਆਂ ਨੇ ਉਹ ਤਾਂ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਉਹ ਤਾਂ ਰਾਮਈਆ ਹੋ ਬਾਰਕ ਤੇਰਾ ਕਾਹੇ ਨਾ ਖੰਡ ਸਭ। ਉਹ ਸੰਗਤ ਵੀ ਬਖਸ਼ਣਹਾਰ ਹੈ ਇੰਡੀਵਿਜੂਅਲ ਜ਼ਿੰਦਗੀ 'ਚ ਤੁਹਾਡੀਆਂ, ਪਰ ਜੋ ਤੁਸੀਂ ਕੌਮੀ ਪੱਖ ਤੋਂ ਇੰਨੇ ਵੱਡੇ ਗੁਨਾਹ ਕੀਤੇ ਹੋਏ ਨੇ, ਔਰ ਤੁਸੀਂ ਸਮਝੋ ਕਿ ਵੀ ਇਸ ਕਿਸਮ ਦੀ ਇਹ ਵੀ ਕਿਹੜਾ, ਜਦੋਂ ਹੁਣ ਉਹ ਦਾਗੀ ਤੇ ਬਾਗੀ ਉਹਨਾਂ ਨੂੰ ਲੱਗਾ ਕਿ ਵੀ ਉਹ ਪਹਿਲਾਂ ਉਹਨਾਂ ਨੇ ਵੀ ਸਰਕਾਰ ਦੇ ਨਾਲ ਜਾ ਕੇ ਸੁਖਦੇਵ ਢੀਂਡਸੇ ਨੇ ਵੀ ਗੇਮ ਖੇਡੀ, ਦੂਜਿਆਂ ਨੇ ਵੀ ਖੇਡੀ, ਜਗੀਰ ਕੌਰ ਨੇ ਵੀ ਬੀਜੇਪੀ ਕੈਂਡੀਡੇਟ ਦੀ ਹਮਾਇਤ ਕੀਤੀ, ਸਾਰੇ ਪਾਸਿਓਂ ਦੇਖ ਦਿਖਾ ਕੇ ਉਹਨਾਂ ਨੇ ਦੇਖਿਆ ਕਿ ਕਿਤੇ ਵਟਿੰਦਾ ਨਹੀਂ ਹੈ, ਕਿਤੇ ਨਹੀਂ ਵਟਿਆ ਗਿਆ ਕੋਈ ਮੁੱਲ। ਉਹ ਆਏ ਤੇ ਉਹਨਾਂ ਦੀ ਬਦੌਲਤ ਇਹ ਵੀ ਉੱਥੇ ਇਹਨੂੰ ਤਲਬ ਕਰਨਾ ਪਿਆ, ਅਦਰਵਾਈਜ਼ ਇਹ ਕਿਹੜਾ ਆਪਣੇ ਤੌਰ ਦੇ ਉੱਤੇ ਉਹਨਾਂ ਦੇ ਅੰਦਰ ਸੁੱਤਿਆ ਪਿਆ ਉਹਨਾਂ ਨੂੰ ਇਹ ਗੁਨਾਹ ਦਾ ਅਹਿਸਾਸ ਹੋਇਆ ਕਿ ਗਲ 'ਚ ਪੱਲਾ ਪਾ ਕੇ ਮੂੰਹ 'ਚ ਘਾਹ ਲੈ ਕੇ ਬਾਦਲ ਪਿੰਡ ਤੋਂ ਪੈਦਲ ਤੁਰ ਕੇ ਆ ਕੇ ਨੰਗੇ ਪੈਰੀ ਪੇਸ਼ ਹੋ ਗਿਆ ਕਿ ਜੀ ਮੈਂ ਬਹੁਤ ਵੱਡਾ ਗੁਨਾਹ ਕੀਤਾ। ਸੋ ਮੈਂ ਸਮਝਦਾ ਵੀ ਇਹ ਸਾਨੂੰ ਵੀ ਜਿਹੜਾ ਸਾਡੇ ਕਈ ਵਾਰੀ ਧਾਰਮਿਕ ਸੈਂਟੀਮੈਂਟ ਦੇ ਨਾਂ ਥੱਲੇ ਅਸੀਂ ਜਿਸ ਕਿਸਮ ਦਾ ਵਰਤਾਰਾ ਕਰਦੇ ਹਾਂ ਬਹੁਤਾ ਠੀਕ ਨਹੀਂ ਹੈ। ਸੋ ਇੱਕ ਪਾਸੇ ਤਾਂ ਜਿਵੇਂ ਮੈਂ ਕਿਹਾ ਵੀ ਇਹਨਾਂ 24 ਘੰਟਿਆਂ ਦੇ ਵਿੱਚ ਨੈਰੇਟਿਵ ਪੂਰੀ ਤਰ੍ਹਾਂ ਦੂਸਰੇ ਪਾਸੇ ਚਲਾ ਗਿਆ, ਔਰ ਇੱਕ ਵੱਡੇ ਤਬਕੇ ਨੇ ਰਿਅਲਾਈਜ਼ ਕੀਤਾ ਹੈ ਕਿ ਭਾਈ ਜਿਹੜਾ ਜੋ ਵੀ ਵਾਪਰਿਆ ਇਹਦੇ 'ਚ ਵੀ ਗੁਰੂ ਦੀ ਕਲਾ ਹੈ ਕਿ ਵੀ ਉਹਨਾਂ ਨੇ ਇਹ ਹਾਈਲਾਈਟ ਵੀ ਕੀਤਾ, ਦੁਸ਼ਮਣ ਨੂੰ ਵੀ ਮੈਸੇਜ ਦਿੱਤਾ ਕਿ ਮਤ ਸਮਝੋ ਵੀ ਤੁਹਾਨੂੰ ਲੱਗਦਾ ਹੈ ਕਿ ਬਈ ਤੁਸੀਂ ਇੱਕ ਫਾਇਰਵਾਲ ਹੈ ਜਿਹੜੇ ਹੁਣ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਵਾਸ਼ਿੰਗ ਮਸ਼ੀਨ 'ਚ ਧੋਵੋਗੇ, ਫਿਰ ਉਹਨਾਂ ਨੂੰ ਡਰਾਇਰ 'ਚੋਂ ਕੱਢ ਕੇ ਸੁਕਾ ਕੇ 6 ਮਹੀਨੇ ਦੀ ਭਰਤੀ ਦੇ ਨਾਂ ਥੱਲੇ ਫਿਰ ਲਿਆ ਕੇ ਵਾਪਸ ਤੁਸੀਂ ਸਿੱਖਾਂ ਦੇ ਸਿਰ ਤੇ ਬਿਠਾ ਦਿਓਗੇ, ਤਾਂ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ ਉਸ ਨੂੰ ਰੋਕਣ ਦੇ ਲਈ ਇਹ ਤੁਹਾਡੀ ਪ੍ਰੌਕਸੀ ਵਾਰ ਲੜਨ। ਜੋ ਕੰਮ ਇਹਨਾਂ ਨੇ ਕੀਤਾ, ਇਹਨਾਂ ਨੇ ਤਾਂ ਏਜੰਸੀਆਂ ਦੀ ਖੇਡੀ ਹੈ, ਹੋਰ ਕੀ ਖੇਡ ਖੇਡੀ ਹੈ। ਔਰ ਇਹ ਜਿਹੜਾ ਐਕਸ਼ਨ ਹੈ ਇਹਨੇ ਇਹ ਦੱਸ ਦਿੱਤਾ ਵੀ ਇਹ ਤੁਹਾਡੀ ਸਾਰੀ ਖੇਡ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਰਹੇ ਹਾਂ, ਔਰ ਇਵੇਂ ਹੁਣ ਨਹੀਂ ਚੱਲਣਾ। ਹੁਣ ਬਥੇਰਾ ਹੋ ਗਿਆ ਕਿ ਭਾਈ ਇਹ ਕਾਠ ਦੀ ਹੰਡੀ ਬਾਰ-ਬਾਰ ਨਹੀਂ ਚੜ੍ਹਦੀ, ਬਥੇਰਾ ਤੁਸੀਂ ਧੋਖਾ ਕਰ ਲਿਆ। ਹੁਣ ਏਜੰਸੀਆਂ ਇਸ ਗੱਲ ਨੂੰ ਸਮਝਦੀਆਂ ਨੇ ਕਿ ਬਈ ਇਹ ਜਿਹੜੀ ਖੇਡ ਅਸੀਂ ਸਾਇਲੈਂਟਲੀ ਕਿਸੇ ਤਰੀਕੇ ਦੇ ਨਾਲ ਖੇਡ ਰਹੇ ਸੀ ਉਹ ਤਾਂ ਹੋ ਗਈ ਐਕਸਪੋਜ਼, ਉਹਦੀ ਤਾਂ ਫੂਕ ਨਿਕਲ ਗਈ। ਹੁਣ ਜੇ ਅੱਜ ਜਿਹੜਾ ਉਹਨਾਂ ਦਾ ਪਾਲਤੂ ਮੀਡੀਆ ਉਹਨਾਂ ਦੀਆਂ ਤੁਸੀਂ ਸਟੋਰੀਜ਼ ਦੇਖੋ ਤੇ ਉਹਨਾਂ ਨੇ ਉਹ ਫੇਰ ਸ਼ੋਰ ਸ਼ੁਰੂ ਕਰਤਾ ਜਿਵੇਂ ਆ ਗਿਆ ਖਾਲਿਸਤਾਨੀ ਦਹਿਸ਼ਤਗਰਦੀ ਆ ਗਈ, ਰੈਡੀਕਲਿਜ਼ਮ ਵਾਪਸ ਆ ਗਿਆ, ਦੂਸਰਾ ਹੋ ਗਿਆ, ਤਾਂ ਕਿ ਜਿਹੜੀ ਉਹਨਾਂ ਦੀ ਸੁਪਰੈਸ਼ਨ ਦੀ ਲਾਈਨ ਹੈ ਅੱਗੋਂ ਉਹਨਾਂ ਨੇ ਜ਼ੁਲਮ ਕਰਨ ਦੀ ਲਾਈਨ, ਔਰ ਇਹ ਵੀ ਆ ਗਿਆ ਜੀ ਹੋਰ ਸਖਤ ਕਾਨੂੰਨ ਬਣਾਏ ਜਾਣ। ਇਹ ਰੋਮ ਫਰੀ ਕਿਵੇਂ ਕਰ ਰਿਹਾ ਸੀ ਚੌੜਾ, ਜਿਹੜਾ ਪਾਕਿਸਤਾਨ ਵੀ ਰਿਹਾ, ਯੂਆਪਾ ਚੋਂ ਕਿਵੇਂ ਨਿਕਲ ਗਿਆ, ਟਾਡਾ ਦੇ ਵੀ ਸੀ ਉਹਦੇ ਤੇ, ਇਹਨਾਂ ਨੂੰ ਤਾਂ ਪਰਮਾਨੈਂਟਲੀ ਜਿਹੜਾ ਬਿਹਾਈਂਡ ਬਾਰ ਕਰ ਦੇਣਾ ਚਾਹੀਦਾ, ਇਹਨਾਂ ਨੂੰ ਬਾਹਰ ਨਿਕਲਣ ਨਹੀਂ ਦੇਣਾ ਚਾਹੀਦਾ। ਕਹਿਣਾ ਇਹ ਚਾਹੁੰਦੇ ਨੇ ਵੀ ਐਲੀਮੀਨੇਟ ਕਰੋ। ਹੁਣ ਇਹਦੇ 'ਚ ਦੋ ਪ੍ਰਮੁੱਖ ਸਟੋਰੀਜ਼ ਜਿਹੜੀਆਂ, ਟਾਈਮਜ਼ ਆਫ ਇੰਡੀਆ ਦੀ ਇੱਕ ਮੁੱਖ ਸਟੋਰੀ ਹੈ, ਔਰ ਈਵਨ ਮੈਂ ਪ੍ਰਿੰਟ ਦੇ ਹਵਾਲੇ ਨਾਲ ਜਾਂ ਜਿਹੜਾ ਉਹਦਾ ਸ਼ੇਖਰ ਗੁਪਤੇ ਦਾ ਵੀ ਕਿਤੇ ਦੇਖ ਰਿਹਾ ਸੀ, ਬੜਾ ਬਦਬੂਦਾਰ ਜਿਹੜਾ ਬੰਦਾ ਹੈ ਸਿੱਖਾਂ ਦੇ ਬਾਰੇ ਜਿੰਨੀ ਕਿ ਨਫ਼ਰਤ ਕੱਟ ਦਾ ਕਰਟ ਉਹਦੇ ਥੱਲੇ ਵੀ। ਔਰ ਇਹ ਟਾਈਮਜ਼ ਆਫ ਇੰਡੀਆ ਦੀ ਸਟੋਰੀ ਜਿਹੜੀ ਹੈ, ਅਟੈਕ ਔਨ ਸੁਖਬੀਰ ਸਿੰਘ ਬਾਦਲ ਸਿਗਨਲਸ ਰਾਈਜ਼ ਆਫ ਰੈਡੀਕਲ ਫ੍ਰਿੰਜ। ਇੱਕ ਪਾਸੇ ਕਹਿ ਰਹੇ ਨੇ ਕਿ ਜਿਹੜੇ ਰੈਡੀਕਲ ਸਿੱਖ ਨੇ ਫ੍ਰਿੰਜ ਤੇ ਇਹਦਾ ਇਹ ਕਹਿੰਦੇ ਨੇ ਵੀ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜੇ ਨੇ ਵਾਪਸ ਉਹਨਾਂ ਦਾ ਜਿਹੜੀ ਹੈ ਉਹ ਡੋਮੀਨੈਂਸ ਵੱਧ ਰਹੀ ਹੈ। ਔਰ ਇਸ ਸਾਰੀ ਕਹਾਣੀ ਨੂੰ ਲੰਬਾ ਚੌੜਾ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖ ਮੋਡਰੇਟਸ ਵਰਸਸ ਰੈਡੀਕਲਸ ਇਹ ਸਟਰਗਲ ਹੈ, ਇਹ ਬਾਦਲ
ਮੋਡਰੇਟ ਹੈ ਜੀ ਔਰ ਇਹ ਜੇ ਇਸ ਮੋਡਰੇਟ ਨੂੰ ਜਿਹਦੀ ਵਾਪਸ ਰੀਹੈਬਿਲਿਟੇਸ਼ਨ ਹੋ ਰਹੀ ਸੀ ਰੈਡੀਕਲਸ ਨੇ ਵੰਗਾਰ ਦਿੱਤਾ ਹੈ ਤੇ ਇਹ ਟਗ ਆਫ ਵਾਰ ਹੈ ਜਿਹੜੀ ਹੈ ਡਿਸਪਲੇ ਹੈ ਕਿ ਇੱਕ ਹਿਸਟਰੀ ਸ਼ੀਟਰ ਇੱਕ ਹਾਈਲੀ ਰੈਡੀਕਲਾਈਜ਼ਡ ਪ੍ਰੋ ਖਾਲਿਸਤਾਨੀ ਟੈਰਰਿਸਟ 6 ਵਿਸ਼ੇਸ਼ਣ ਲਾਏ ਹੋਏ ਨੇ। ਮੈਂ ਕਿਹਾ ਵਾਹ ਵਾਹ ਵਾਹ, ਐਵੇਂ ਨਹੀਂ 10 ਲੱਖ ਦਾ ਇਨਾਮ ਰੱਖਿਆ ਸੀ, ਇਹਨਾਂ ਨੂੰ ਨਜ਼ਰ ਆ ਰਿਹਾ ਵੀ ਕੀ ਹੈ। ਉਹਨਾਂ ਨੇ ਕਿਹਾ ਜੀ ਇਹ ਉਹਨੇ ਮੋਡਰੇਟ ਬਾਦਲ ਫੈਮਿਲੀ ਦੇ ਉੱਤੇ ਅਟੈਕ ਕੀਤਾ। ਫਿਰ ਉਹਨਾਂ ਨੇ ਕਿਹਾ ਜੀ ਬਹੁਤ ਫੋਰਚੂਨੇਟਲੀ ਇਹ ਸਿਕਿਉਰਿਟੀ ਅਲਰਟ ਹੋਣ ਕਰਕੇ ਇਹ ਹੋ ਨਹੀਂ ਸਕਿਆ ਔਰ ਇਹ ਹੁਣ ਉਹਨਾਂ ਨੇ ਕਿਹਾ ਜੀ ਇਹ ਹੁਣ ਜਦੋਂ ਇਹ ਕਹਿੰਦੇ ਆ ਕਿ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇਹਨਾਂ ਨੇ ਜਿਸ ਦੀ ਖੁੱਲ੍ਹ ਕੇ ਵਰਤੋਂ ਕੀ ਕਰ ਤਾਂ 40 ਸਾਲ ਤੋਂ ਹੀ ਰਹੇ ਸੀ ਬਟ ਬੜੇ ਜਿਹੜਾ ਹਿਡੀਅਸ ਤਰੀਕੇ ਦੇ ਨਾਲ। ਔਰ ਫਾਰਮਰ ਜਿੱਦਣ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮੋਦੀ ਮਜਬੂਰ ਹੋਇਆ ਉਦੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਸਕ੍ਰਿਪਟ ਲਿਖੀ ਗਈ ਔਰ ਇਹ ਕਹਿ ਰਹੇ ਨੇ ਕਿ ਜੀ ਇਹ ਜਿਹੜੀ ਹੈ ਇਹ ਰੈਡੀਕਲ ਐਕਸਟ੍ਰੀਮਿਜ਼ਮ ਜਿਹੜਾ ਸੈਂਟੀਮੈਂਟ ਹੈ ਇਹ ਹਾਲ ਦੀ ਘੜੀ ਇਹਨੇ ਗੇਨ ਮੋਮੈਂਟਮ ਕੀਤੀ ਹੈ ਇਨ ਦਾ ਵੇਕ ਆਫ ਫਾਰਮਰਸ ਪ੍ਰੋਟੈਸਟ ਡੋਮੀਨੇਟਡ ਬਾਈ ਐਗਰੀਕਲਚਰਿਸਟ ਫਰੋਮ ਪੰਜਾਬ ਕਿ ਪੰਜਾਬ ਦੇ ਕਿਸਾਨ ਹੀ ਸੀ ਔਰ ਕਿਉਂਕਿ ਸਿੱਖ ਸੀ ਔਰ ਉਹਨਾਂ ਨੇ ਹਕੂਮਤ ਨੂੰ ਡਿਫੀਟ ਕੀਤਾ। ਇਹਦੇ ਚੋਂ ਖਾਲਿਸਤਾਨੀਆਂ ਨੂੰ ਹੋਰ ਵੀ ਬਲ ਮਿਲਿਆ ਔਰ ਇਹ ਜਿਹੜਾ ਫਿਰ ਉਹਨਾਂ ਨੇ ਕਿਹਾ ਜੀ ਪਾਕਿਸਤਾਨ ਨੇ ਵੀ ਇਸ ਮੌਕੇ ਨੂੰ ਨਹੀਂ ਗਵਾਇਆ ਉਹ ਟਰਬਲਡ ਵਾਟਰਸ ਦੇ ਵਿੱਚ ਫਿਸ਼ ਕਰਨ ਦਾ ਔਰ ਉਹਨਾਂ ਨੇ ਪ੍ਰੋਮੀਨੈਂਟ ਪ੍ਰੋ ਖਾਲਿਸਤਾਨ ਆਊਟਫਿਟਸ ਜਿਹੜੀਆਂ ਨੇ ਉਹਨਾਂ ਨੂੰ ਪਨਾਹ ਦਿੱਤੀ ਹੋਈ ਹੈ ਔਰ ਇਹ ਸਾਰਾ ਜਿਹੜਾ ਹੁਣ ਪਾਰਟ ਹੈ ਇਹ ਸਿੱਖਸ ਫਾਰ ਜਸਟਿਸ ਦਾ ਖਾਲਿਸਤਾਨ ਰੈਫਰੈਂਡਮ 2020 ਸਿੱਖ ਡਾਇਸਪੋਰਾ ਜਿਹਦੇ 'ਚ ਹੁਣ ਐਕਸਟ੍ਰੀਮਿਸਟ ਜਿਹੜੇ ਨੇ ਉਹ ਡੋਮੀਨੇਟ ਕਰਦੇ ਨੇ। ਉਹਨਾਂ ਨੇ ਮੋਡਰੇਟ ਵੌਇਸਿਸ ਨੂੰ ਜਾਂ ਚੁੱਪ ਕਰਾ ਦਿੱਤਾ ਹੈ ਜਾਂ ਸਵੇ ਅਵੇ ਕਰਕੇ ਆਪਣੇ ਨਾਲ ਮਿਲਾ ਲਿਆ ਪ੍ਰੋ ਖਾਲਿਸਤਾਨ ਐਲੀਮੈਂਟਸ ਨੇ ਔਰ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਇੱਕਦਮ ਰੈਡੀਕਲ ਖਾਲਿਸਤਾਨੀ ਜਿਹੜਾ ਜ਼ੋਰ ਹੈ ਪੈ ਗਿਆ। ਡਰੋਨਸ ਰਾਹੀਂ ਪਾਕਿਸਤਾਨ ਤੋਂ 2019 ਤੋਂ ਬਾਅਦ ਹਥਿਆਰ ਵੀ ਆ ਰਹੇ ਨੇ। ਈਵਨ ਯੂਆਪਾ ਵਰਗੇ ਕਾਨੂੰਨ ਵੀ ਜਿਹੜੇ ਨੇ ਉਹ ਚੌੜੇ ਵਰਗੇ ਇਸ ਟੈਰਰਿਸਟ ਨੂੰ ਜਿਹੜਾ ਉਹ ਰੋਕ ਨਹੀਂ ਸਕੇ ਹੈ ਔਰ ਉਹਨਾਂ ਨੇ ਕਿਹਾ ਜੀ 1993 ਤੋਂ ਬਾਅਦ ਜਿਹੜੇ ਯੂਥ ਪੈਦਾ ਹੋਏ ਨੇ ਉਹਨਾਂ 'ਚ ਇੱਕ ਰੋਮੈਂਟਿਸਿਜ਼ਮ ਹੈ ਖਾਲਿਸਤਾਨ ਦੇ ਲਈ। ਉਹਨਾਂ ਨੇ ਉਹ ਦੌਰ ਨਹੀਂ ਦੇਖਿਆ ਹੋਇਆ। ਐਵੇਂ ਕਹੀ ਜਾਂਦੇ ਨੇ ਉਹਨਾਂ ਨੂੰ ਇਹ ਪੜ੍ਹਾਇਆ ਜਾਂਦਾ ਕਿ ਜੀ 1.5 ਲੱਖ ਸਿੱਖ ਮਾਰਿਆ, ਅਸੀਂ ਤਾਂ ਸਿਰਫ 22,000 ਮਾਰਿਆ, ਉਹਨਾਂ 'ਚੋਂ ਵੀ 18। ਹੁਣ ਈਵਨ ਮੰਨ ਲਓ ਇਹਨਾਂ 22,000 ਨੌਜਵਾਨ ਤੁਸੀਂ ਇੱਕ ਉਸ ਕਮਿਊਨਿਟੀ 'ਚੋਂ ਜਿਹੜੀ ਬਿਲਕੁਲ ਮਾਈਨੋਰਿਟੀ ਹੈ ਲੈਸ ਤੁਸੀਂ ਮਾਰ ਦਿੰਦੇ ਹੋ ਇਹਨਾਂ ਨੂੰ। ਇੱਥੇ ਤਾਂ ਇੱਕ ਮਰਡਰ ਹੋ ਜਾਏ ਤਾਂ ਸਰਕਾਰਾਂ ਹਿਲ ਜਾਂਦੀਆਂ ਨੇ। ਉਹ ਕਹਿ ਰਹੇ ਜੀ ਐਵੇਂ 2.5 ਲੱਖ ਨਹੀਂ 1.5 ਲੱਖ ਨਹੀਂ ਹੈ 2.5 ਲੱਖ ਹੈ, ਐਵੇਂ ਪ੍ਰਚਾਰ ਕਰ ਰਹੇ ਨੇ। ਔਰ ਫਿਰ ਉਹਨੇ ਕਿਹਾ ਵੀ ਇਹ ਨਤੀਜਾ ਹੈ ਕਿ ਵੀ ਜਿਹੜੀ ਇਸ ਜਨਰੇਸ਼ਨ 'ਚ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਸਿੰਘ ਜਾਂ ਸਰਬਜੀਤ ਸਿੰਘ ਜਿਹੜੇ ਉਹ MP ਬਣ ਗਏ ਨੇ ਔਰ ਇਹਦਾ ਮਤਲਬ ਇਹ ਹੈ ਕਿ ਵੀ ਇਹਨੂੰ ਦਬਾਉਣਾ ਬੜਾ ਜ਼ਰੂਰੀ ਹੈ। ਇਹ ਬੜੀ ਖਤਰਨਾਕ ਜਿਹੜੀ ਹੈ ਇਸ ਦਾ ਰਾਈਜ਼ ਹੈ। ਫਿਰ ਦੂਸਰੀ ਸਟੋਰੀ ਪ੍ਰੋਮੀਨੈਂਟ ਉਹਨਾਂ ਦੇ ਪ੍ਰਮੋਦ ਮਲਕ ਨੇ ਕੀਤੀ ਹੈ। ਅਟੈਕ ਔਨ ਸੁਖਬੀਰ ਸਿੰਘ ਬਾਦਲ ਆਊਟਸਾਈਡ ਗੋਲਡਨ ਟੈਂਪਲ ਸਪਾਰਕਸ concerns over rising pro-Khalistan militancy in Punjab ਕਿ ਜੀ ਦੱਸੋ ਪ੍ਰੋ ਖਾਲਿਸਤਾਨ ਜਿਹੜੀ ਫਿਰ ਉਹ ਕਹਿ ਰਿਹਾ ਦਾ ਸਿੱਖ ਕਮਿਊਨਿਟੀ ਵਾਸ ਸ਼ੌਕਡ ਕਿ ਵੀ ਇਹ ਬਾਦਲ ਦੇ ਨਾਲ ਹੋਇਆ ਤਾਂ ਵਿਚਾਰਾ ਸੇਵਾ ਕਰ ਰਿਹਾ ਸੀ ਗਾਰਡ ਬਣ ਕੇ, ਉਹਨੂੰ ਰਿਲੀਜੀਅਸ ਪਨਿਸ਼ਮੈਂਟ ਦਿੱਤੀ ਹੈ ਔਰ ਇਹ ਲੰਬਾ ਚੌੜਾ 8-10 ਸਫੇ ਦਾ ਆਰਟੀਕਲ ਇਹ ਵੀ ਉਸੇ ਲਾਈਨ ਦੇ ਉੱਤੇ ਹੀ ਹੈ ਕਿ ਭਾਈ ਇਹ ਜਿਹੜਾ ਇਹਨਾਂ ਨੂੰ ਰੋਕਿਆ ਜਾਏ। ਸੋ ਮੈਨੂੰ ਇਹ ਲੱਗਦਾ ਵੀ ਇਸ ਸਾਰੇ ਚੋਂ ਆਉਣ ਵਾਲੇ ਪੀਰੀਅਡ ਦੇ ਵਿੱਚ ਕਾਫੀ ਸਖਤੀ ਦੇ ਥੱਲੇ ਹੋਰ ਵੀ ਪਹਿਲਾਂ ਹੀ ਇਹਨਾਂ ਨੇ ਪੰਜਾਬ ਦੇ 23 ਜ਼ਿਲ੍ਹਿਆਂ 'ਚ NSA ਦੇ ਦਫ਼ਤਰ ਖੋਲ੍ਹੇ ਹੋਏ ਨੇ, ਫੜੋ ਫੜੀ ਹੈ ਔਰ ਈਵਨ ਕਿੰਨੀ ਤਕਲੀਫ ਹੈ ਇਹਨਾਂ ਨੂੰ। ਇਹ ਗੁਰਿੰਦਰ ਢਿੱਲੋਂ ਨਾਂ ਦਾ IPS ਹੈ ਜਿਹੜਾ ਇੱਕ ਟਵੀਟ ਕਰ ਰਿਹਾ ਕਿ ਵੀ ਦਾ ਜਿਹੜਾ ਫਾਇਰਿੰਗ ਇਨਸੀਡੈਂਟ ਆਊਟਸਾਈਡ ਦਰਬਾਰ ਸਾਹਿਬ ਅੰਮ੍ਰਿਤਸਰ ਇਜ਼ ਮੋਸਟ ਹਾਈਲੀ ਕੰਡੈਮਨੇਬਲ। ਇਟ ਹੈਜ਼ ਸੈਂਟ ਸ਼ੌਕ ਵੇਵਸ। The threat perception of Sukhbir Singh Badal is well known. The attacker is a known criminal and shall be given the gravest punishment in the shortest possible time. ਉਹ ਕਹਿੰਦਾ ਜੀ ਇਹਨੂੰ ਜਿਹਨੇ ਅਟੈਕ ਕੀਤਾ ਹੈ ਇਹਨੂੰ ਇੱਕਦਮ ਸਜ਼ਾ ਦੇਣੀ ਚਾਹੀਦੀ ਹੈ। In such a case where oral, digital and scientific evidence is available in a single go, the challan can be put to court within 30 days. ਕਿ 30 ਦਿਨ ਦੇ ਵਿੱਚ ਜਿਹੜਾ ਕੋਰਟ ਚਲਾਨ ਪੇਸ਼ ਕਰੋ। Forensic and scientific reports be procured on priority. ਇੱਕਦਮ ਰਿਪੋਰਟਾਂ ਲਾਓ ਸਾਇੰਟਿਫਿਕ ਵੀ ਔਰ ਫੋਰੈਂਸਿਕ ਵੀ। Supervisory officers must ensure that there is no lacuna left in the case file. And ਜਿਹੜਾ foolproof case ਤਿਆਰ ਕਰੋ। This will ensure that the accused remains in jail
till the trial is completed, ਕਿਤੇ ਬੇਲ ਨਾ ਹੋ ਜਾਏ ਕਿ ਵੀ ਜੇ ਵਿੱਚੋਂ ਗੈਪ ਮਿਲ ਜਾਏ ਉਹ ਰਹੇ। Having an organized criminal background, it is a fit case that he can influence the witnesses, ਕਿ ਇਹਨਾਂ ਕ੍ਰਿਮੀਨਲ ਹੈ ਤਾਂ ਗਵਾਹਾਂ ਨੂੰ ਦੌੜਾ ਦੇਗਾ, ਇਸ ਲਈ ਇੱਕਦਮ ਟ੍ਰਾਇਲ ਕਰੋ। This is not the first incident in the immediate periphery of Darbar Sahib, Amritsar. In the recent past, there have been incidents similar to, but with variable gravity. This must invite the emergent attention of CM Punjab, and to ensure a dedicated unit, this team shall be independent of the district police. के नवी unit बनाओ, पुलिस तो पासे लिजा के the state can enroll young ex-servicemen from the army who have served in the Sikh regiment units to make a healthy mix with policemen of the tourism police unit, ਕਿ ਜਿਹੜੇ ਸਿੱਖ ਰੈਜੀਮੈਂਟ ਚੋਂ ਜਿਹੜੇ ਆਏ ਨੇ ਰਿਟਾਇਰਡ ਔਰ ਦੂਜੇ ਉਹਨਾਂ ਚੋਂ ਯੰਗ ਬੰਦੇ ਕੱਢੋ, ਐਕਸ ਸਰਵਿਸਮੈਨ ਉਹਨਾਂ ਨੂੰ ਲੈ ਆਓ, ਇਹ ਰੈਗੂਲਰ ਪੁਲਿਸ ਨੂੰ ਸੇਵ ਕਰੋ, ਉਹਨਾਂ ਨੂੰ ਫਿਰ ਟ੍ਰੇਨ ਕਰੋ ਟੂ ਇਨਸ਼ੋਰ ਦਾ ਰੀਕਨਸੀਲੇਸ਼ਨ ਆਫ ਮਰਿਆਦਾ ਇਸ਼ੂਜ਼। ਕਮਿਊਨਿਟੀ ਅਫੇਅਰਸ ਡਿਵੀਜ਼ਨ ਇਹ ਕਰੇ। ਸੋ ਮਤਲਬ ਇਹ ਹੈ ਕਿ ਵੀ ਇਹਨਾਂ ਨੇ ਇੰਨੀ ਕਾਮਾ ਰੌਲੀ ਪਾ ਦਿੱਤੀ ਹੈ, ਸਾਰਾ ਤੁਸੀਂ ਸੋਸ਼ਲ ਮੀਡੀਆ ਭਰਿਆ ਦੇਖੋ ਕਿ ਵੀ ਆ ਗਏ ਵੀ ਆ ਗਏ ਵੀ ਆ ਗਏ। ਮੈਂ ਇੱਕ 70 ਸਾਲ ਦਾ ਬਾਬਾ ਵਿਚਾਰਾ 68-69 ਸਾਲ ਦਾ ਹੈ ਨਾ, ਉਹਨੇ ਆਪਣੀ ਕਮਿਟਮੈਂਟ ਆਪਣੀ ਸਟੇਟਮੈਂਟ ਦੇ ਦਿੱਤੀ, ਇਹ ਸਟੇਟਮੈਂਟ ਹੈ ਨਾ, ਔਰ ਉਹਨੇ ਦੱਸ ਦਿੱਤਾ ਕਿ ਵੀ ਗੈਰਤ ਅਣਖ ਬਾਕੀ ਹੈ। ਪਰ ਮੈਨੂੰ ਇਹ ਲੱਗਦਾ ਵੀ ਇਸ ਦੀ ਆੜ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਪੰਜਾਬ ਦੇ ਵਿੱਚ ਹੋਰ ਵੀ ਜ਼ੁਲਮ ਦਾ ਚੱਕਰ ਚੱਲੇਗਾ, ਔਰ ਇਹ ਉਹ ਪੀਰੀਅਡ ਹੈ ਕਿ ਜਿਹਦੇ ਜਦੋਂ ਅਸੀਂ ਖਾਲਿਸਤਾਨੀ ਧਿਰਾਂ ਨੂੰ ਇੱਥੇ ਵੀ ਉੱਥੇ ਵੀ ਦੇਖਦੇ ਹਾਂ ਕਿ ਭਾਈ ਟੂਗੈਦਰਨੈਸ। ਔਰ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਨੇ ਸਟੈਂਡ ਲਿਆ, ਦਲ ਖਾਲਸਾ ਜਿਨ੍ਹਾਂ ਦੀ 5 ਤਰੀਕ ਦੀ ਕਨਵੈਨਸ਼ਨ ਆਲਰੇਡੀ ਮੋਗਾ ਦੇ ਵਿੱਚ ਸ਼ੁਰੂ ਹੋਈ, ਜਿਹਦੇ 'ਚ ਕਿ ਬਾਕੀ ਵੀ ਸਾਰੀਆਂ ਧਿਰਾਂ ਪੰਥਕ ਜਿਹੜੀਆਂ ਨੇ ਉੱਥੇ ਉਹਨਾਂ ਨੇ ਹੈਂਡ ਜੁਆਇਨ ਕੀਤੇ ਨੇ। ਔਰ ਇਹ ਸਾਰੇ ਦੇ ਚਲਦਿਆਂ ਅਸੀਂ ਸਮਝਦੇ ਹਾਂ ਕਿ ਇੱਕ ਪਾਸੇ ਪੰਜਾਬ 'ਚੋਂ ਵੀ ਫਾਰਮਰਸ ਜਿਹੜੇ ਨੇ ਦਿੱਲੀ ਜਾਣ ਵੱਲ ਤੁਰੇ ਨੇ। ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਚੱਲ ਰਿਹਾ। ਹਾਲਾਂ ਫਾਰਮਰਸ ਨੇ ਕਿਹਾ ਕਿ ਜੀ ਭਾਵੇਂ ਸਾਨੂੰ ਸਾਡੇ ਨਾਲ ਹਰਿਆਣਾ ਸਰਕਾਰ ਜਾਂ ਗਵਰਨਮੈਂਟ ਨੇ ਕਿਹਾ ਕਿ ਜੀ ਟਰੈਕਟਰ ਟਰਾਲੀਆਂ ਨਹੀਂ ਜਾਓ, ਪਰ ਪੰਜਾਬ ਪਿੰਡਾਂ 'ਚੋਂ ਹੀ ਨਹੀਂ ਨਿਕਲਣ ਦਿੱਤਾ ਜਾ, ਕਿਉਂਕਿ ਭਗਵੰਤ ਮਾਨ ਬਿਲਕੁਲ ਅਮਿਤ ਸ਼ਾਹ ਦੀ ਲਾਈਨ ਟੋ ਕਰ ਰਿਹਾ। ਸੋ ਇਹ ਵੇਲਾ ਹੈ ਕਿ ਜਿੱਥੇ ਹਕੂਮਤ ਆਉਣ ਵਾਲੇ ਪੀਰੀਅਡ 'ਚ ਹੋਰ ਹਾਈ ਹੈਂਡਡਨੈਸ ਕਰੇਗੀ, ਟੂਗੈਦਰਨੈਸ ਬਿਲਕੁਲ यही आंसर है कि मिसल वंड अब कब हो ना पाओ, रल मिल के ये पंथ बचाओ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਆਪਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਨਿਊਜ਼ੀਲੈਂਡ ਦੇ ਹਵਾਲੇ ਨਾਲ ਕਿ ਨਿਊਜ਼ੀਲੈਂਡ ਦੇ ਮੀਡੀਆ ਵਿੱਚ ਚਰਚਾ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਫ੍ਰੀ ਟ੍ਰੇਡ ਐਗਰੀਮੈਂਟ ਨਾ ਹੋ ਸਕਣ ਦੀ ਮੁੱਖ ਵਜ੍ਹਾ ਨਿਊਜ਼ੀਲੈਂਡ ਵਿੱਚ ਹੋਇਆ ਖਾਲਿਸਤਾਨ ਰੈਫਰੈਂਡਮ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੁਦਰਤ ਦੇ
अपने रंग ने, अकाल पुरख का अपना सिस्टम है और ਜਿਹੜੀਆਂ ਹਕੂਮਤਾਂ ਜਾਂ ਜਿਹੜੇ ਜ਼ਾਬਰ ਜ਼ਾਲਮ ਇੰਡੀਵਿਜੂਅਲ ਇਹ ਸਮਝਦੇ ਨੇ ਕਿ ਤਾਕਤ ਦੇ ਜ਼ੋਰ ਨਾਲ ਉਹ ਮਨਾਈ ਕਰ ਸਕਦੇ ਨੇ, ਪੁਗਾ ਸਕਦੇ ਨੇ, ਕਿਸੇ ਦੀ ਵੀ ਆਵਾਜ਼ ਬੰਦ ਕਰ ਸਕਦੇ ਨੇ, ਪਰ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਫੈਸਲੇ ਹੁੰਦੇ ਨੇ। ਤੇ ਜਿਸ ਕੌਮ ਦੇ ਉੱਤੇ ਅਕਾਲ ਪੁਰਖ ਦੀ ਰਹਿਮਤ ਹੋਏ ਔਰ ਜਾਂ ਇਉਂ ਕਹੀਏ कि खालसा अकाल पुरख की फौज, प्रगट्यो खालसा परमात्म की मौज, ਜਿਹੜੀ ਕੌਮ ਹੀ ਪਰਮਾਤਮਾ ਦੀ ਮੌਜ ਦੇ ਵਿੱਚ ਪੈਦਾ ਹੋਈ ਹੋਏ, ਉਸ ਨੂੰ ਕੌਣ ਮਿਟਾ ਸਕਦਾ ਹੈ, ਉਸ ਨੂੰ ਕੌਣ ਹਰਾ ਸਕਦਾ ਹੈ, ਉਸ ਨੂੰ ਕੌਣ ਜ਼ਲੀਲ ਕਰ ਸਕਦਾ ਹੈ। ਬਿਲਕੁਲ। ਜਦੋਂ 40 ਵਰੇ ਪਹਿਲਾਂ ਇੰਦਰਾ ਗਾਂਧੀ, ਉਸ ਦੀ ਕਾਟਰੀ, KGB ਉਸ ਦੇ ਅੰਨਦਾਤਾ, ਜਾਂ MI6 ਉਸ ਦੀ ਸਪੋਰਟਰ ਮਾਰਗਰੇਟ ਥੈਚਰ ਦੀ ਹਕੂਮਤ ਔਰ ਹੋਰ ਕੌਣ ਇੰਟਰਨੈਸ਼ਨਲ ਕੰਸਪੀਰੇਸੀ ਦਾ ਹਿੱਸਾ ਸੀ, ਉਹਨਾਂ ਨੇ ਸਿੱਖ ਕੌਮ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਸੀ। ਉਹਨਾਂ ਨੇ ਕਿਹਾ ਵੀ ਇਹ ਪੰਜਾਬ ਛੋਟਾ ਜਿਹਾ 50,350 ਕਿਲੋਮੀਟਰ ਸਕੁਅਰ ਕਿਲੋਮੀਟਰ ਦੇ ਨੇੜੇ, ਇਹਨੂੰ ਕੱਟ ਆਫ ਕਰੋ, ਇਹ ਬੜਾ ਅਕਾਲ ਤਖਤ ਦਾ, ਇਹਨੂੰ ਢਾਓ, ਜਿਹੜੇ ਨੇ ਇਹਨਾਂ ਨੂੰ ਮਾਰੋ, ਇਹਨਾਂ ਦੇ ਗੁਰਦੁਆਰੇ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਫੌਜੀ ਐਕਸ਼ਨ ਕਰੋ, ਇਹਨਾਂ ਨੂੰ ਪਿੰਡਾਂ 'ਚੋਂ ਇਹਨਾਂ ਦੀ ਨੌਜਵਾਨੀ ਕੱਢ ਕੇ ਜਿਹੜੀ ਹੈ ਉਹ 14-15 ਸਾਲ ਤੋਂ 30-32 ਸਾਲ ਤੱਕ ਉਹ ਸਾਰੀ ਨਸਲ ਇਹਨਾਂ ਦੀ ਖਤਮ ਕਰੋ। ਇਹ ਬਿਲਕੁਲ ਜਿਹੜੇ ਨੇ ਇਹ ਦੁਬੈਲ ਹੋ ਜਾਣਗੇ, ਗੋਡੇ ਟੇਕ ਦੇਣਗੇ। ਔਰ ਇਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ ਇੱਕ ਦਹਾਈ ਪੂਰਾ। ਜੂਨ 84 ਤੋਂ ਆਲਮੋਸਟ 95 ਤੱਕ ਅਸੀਂ ਦੇਖਦੇ ਹਾਂ ਕਿ ਕਿਸ ਲੈਵਲ ਦੀ ਨਸਲਕੁਸ਼ੀ, ਫਿਰ ਕਿੰਨੇ ਉਹਨਾਂ ਨੇ ਦੂਸਰੇ ਵੈਪਨ, ਡਰੱਗ ਵਾਰਫੇਅਰ, ਸਬਸਟੈਂਸ ਅਬਿਊਜ਼ ਕਿਸ ਲੈਵਲ ਤੇ ਲਿਆਂਦਾ, ਕਲਚਰਲ ਅਟੈਕ ਕਿ ਕਿਸ ਕਿਸਮ ਦਾ ਡਰਟੀ ਕਲਚਰ, ਸਿੰਗਿੰਗ ਔਰ ਡਾਂਸਿੰਗ, ਔਰ ਜਿਹਨੂੰ ਉਸ ਵੇਲੇ ਦੇ SSP DIG ਸਾਰੇ ਪ੍ਰੀਜ਼ਾਈਡ ਕਰਦੇ ਸੀ ਮੇਲਿਆਂ ਦੇ ਨਾਂ ਥੱਲੇ ਔਰ ਦੂਸਰਿਆਂ ਦਾ। ਔਰ ਕਿਸ ਹੱਦ ਤੱਕ ਜਾ ਕੇ ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਇੱਥੇ ਤਾਂ ਅਸੀਂ ਕਾਫੀ ਜਿਹੜੇ ਨੇ ਉਹ ਜਾਂ ਬਿਹਾਈਂਡ ਬਾਰ ਕਰ ਦਿੱਤੇ ਨੇ ਜਾਂ ਮਾਰ ਦਿੱਤੇ ਨੇ, ਬਾਕੀ ਸਾਰੀਆਂ ਧਿਰਾਂ ਜਿਹੜੀਆਂ ਨੇ ਉਹ ਸਾਡੀ ਪ੍ਰੋਕਸੀ ਵਾਰ ਲੜ ਰਹੀਆਂ ਨੇ। ਤੇ ਬਾਹਰ ਦੀ ਆਵਾਜ਼ ਹੈ ਡਾਇਸਪੋਰਾ ਦੀ, ਉਹਨਾਂ ਨੇ ਕਿਹਾ ਜੀ ਲੁੱਕ ਵੈਸਟ, ਐਗਰੈਸਿਵ ਪਾਲਿਸੀ, ਉੱਥੇ ਵੀ ਐਲੀਮੀਨੇਟ ਕਰੋ ਜਿਹੜੀ ਮਾੜੀ ਮੋਟੀ ਆਵਾਜ਼ ਨਿਕਲਦੀ ਹੈ, ਗੁਆਂਢੀ ਮੁਲਕ 'ਚ ਵੀ ਸਫਾਈ ਕਰੋ, ਕਸ਼ਮੀਰੀਆਂ ਦੇ ਵੀ ਤੇ ਸਿੱਖਾਂ ਦੀ ਵੀ। ਉਹ ਬੜੀ ਸਫਲਤਾ ਦੇ ਨਾਲ ਉਹਨਾਂ ਨੇ ਸਮਝਿਆ ਵੀ ਅਸੀਂ ਤਾਂ ਕੰਮ ਨਿਬੇੜ ਦੇਣੇ। ਪਰ ਇੱਧਰ ਜਦੋਂ ਅਕਾਲ ਪੁਰਖ ਦੀ ਰਹਿਮਤ ਹੋ ਰਹੀ ਹੁੰਦੀ ਹੈ ਕਿ ਅਲਟੀਮੇਟਲੀ ਆਪਣੇ ਇਸ ਟਰਾਂਸਨੈਸ਼ਨਲ ਡਿਪਰੈਸ਼ਨ 'ਚ ਫੜੇ ਜਾਂਦੇ ਨੇ ਅੱਜ ਐਜ਼ ਏ ਰੋਗ ਸਟੇਟ, ਕੈਨੇਡਾ ਦੇ ਸਾਹਮਣੇ, ਅਮਰੀਕਾ ਦੇ ਸਾਹਮਣੇ, 5 ਆਈਜ਼ ਕੰਟਰੀਜ਼। ਔਰ ਇਸ ਸਾਰੇ ਦੌਰ ਦੇ ਚੱਲਦਿਆਂ ਖਾਲਿਸਤਾਨ ਰੈਫਰੈਂਡਮ ਜਿਹੜਾ ਪਿਛਲੇ ਲਗਭਗ 2.5 ਸਾਲ ਤੋਂ, ਜਿਸ ਦੀ ਸ਼ੁਰੂਆਤ 6 ਫॉर ਜਸਟਿਸ ਦੇ ਐਫਰਟ ਨਾਲ UK ਤੋਂ ਹੋਈ, ਉਹਦਾ ਲਾਸਟ ਪੜਾਅ ਜਿਹੜਾ ਉਹ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਮਹੀਨੇ ਨਿਊਜ਼ੀਲੈਂਡ ਦੇ ਵਿੱਚ, ਕਿਉਂਕਿ 5 ਆਈਜ਼ ਕੰਟਰੀਜ਼ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਅਮਰੀਕਾ, UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਹੈ। ਬਿਲਕੁਲ। ਹੁਣ ਉਹ ਕੌਮ ਜਿਸ ਨੂੰ ਇਹ ਸਮਝਦੇ ਸੀ ਕਿ ਕੀ ਹੈ 2% ਹੈ, ਮਸਲ ਦੇਂਗੇ, ਕੁਚਲ ਦੇਂਗੇ, ਸਿਰ ਨਹੀਂ ਉਠਾਣੇ ਦੇਂਗੇ, ਤੁਸੀਂ ਸਾਰਿਆਂ ਦੇ ਇੰਦਰਾ ਗਾਂਧੀ ਤੋਂ ਲੈ ਕੇ ਅਮਿਤ ਸ਼ਾਹ, ਮੋਦੀ ਤੱਕ ਦੇ ਬਿਆਨ ਕੱਢ ਲਓ। ਪਰ ਜਿਵੇਂ ਸਿੱਖਾਂ ਨੇ ਨਾ ਸਿਰਫ ਅਸਰਟ ਕੀਤਾ, ਬਾਉਂਸ ਬੈਕ ਲਫ਼ਜ਼ ਤਾਂ ਛੋਟਾ ਲਫ਼ਜ਼ ਹੁੰਦਾ ਹੈ, ਜਿਵੇਂ ਸਿੱਖ ਅੜੇ। ਔਰ ਅੱਜ ਇੱਕ ਇਹ ਨਹੀਂ ਕਿ ਇੱਕ ਤਾਂ ਹੁੰਦਾ ਵੀ ਇਰੀਟੈਂਟ ਹੈ, ਇੱਕ ਸਟੇਜ ਤੋਂ ਲੱਗਦਾ ਸੀ ਕਿ ਵੀ ਦਿੱਲੀ 'ਚ ਕੋਈ ਡਿਗਨਿਟਰੀ ਆਇਆ, ਕੋਈ ਦੂਜਾ, ਤੇ ਸਿੱਖ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਜ਼ਮਾਨਿਆਂ 'ਚ, ਨਹਿਰੂ ਦੇ ਜ਼ਮਾਨੇ, ਇਰੀਟੈਂਟ ਸੀ, ਕਹਿੰਦਾ ਸੀ ਵੀ ਇਹ ਇਰੀਟੈਂਟ ਨੇ। ਪਰ ਅੱਜ ਸਿੱਖ ਡਿਸਾਈਡਿੰਗ ਫੈਕਟਰ ਨੇ ਕਿ ਉਸ ਖਿੱਤੇ ਦੇ ਵਿੱਚ ਕੀ ਹੋਣਾ ਹੈ, ਇੰਡੀਆ ਦਾ ਭਵਿੱਖ ਕੀ ਹੋਣਾ ਹੈ। ਔਰ ਸਭ ਤੋਂ ਜਿਵੇਂ ਇੱਕ ਸਿਆਣੇ ਦੀ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਰਜੀਮ ਹੈ ਇਹ ਉਦੋਂ ਪ੍ਰਭਾਵਿਤ ਹੁੰਦਾ ਹੈ ਜਦੋਂ ਇਹਨਾਂ ਦੀ ਜੇਬ ਨੂੰ ਹੱਥ ਪਏ ਜਾਂ ਇਹਨਾਂ ਦੀ ਧੋਤੀ ਨੂੰ ਅੱਗ ਲੱਗੇ। ਮਤਲਬ ਇਹ ਹੈ ਕਿ ਜਦੋਂ ਫਿਜ਼ੀਕਲ ਇਹਨਾਂ ਨੂੰ ਲੱਗੇ ਕਿ ਵੀ ਸਾਡੀ ਸਿਕਿਉਰਿਟੀ ਵੀ ਨਹੀਂ ਹੋਣੀ, ਤੇ ਦੂਸਰਾ ਇਹ ਹੈ ਕਿ ਵੀ ਪਾਕਟ, ਕਿ ਵੀ ਮਨੀ। ਹੁਣ ਜ਼ਾਹਰ ਹੈ ਦੁਨੀਆ ਦੇ ਵਿੱਚ ਜਿਹੜੀ ਅੱਜ ਸਾਰੀ ਜੰਗ ਹੈ ਉਹ ਇਕਨੋਮਿਕਸ ਦੇ ਦੁਆਲੇ, ਟ੍ਰੇਡ ਐਗਰੀਮੈਂਟ, ਜਾਂ ਹੁਣ ਅਜੇ ਟਰੰਪ ਨੇ ਟੇਕ ਓਵਰ ਨਹੀਂ ਕੀਤੇ, ਦਬਕਾ ਮਾਰਿਆ ਚੀਨ ਨੂੰ ਵੀ, ਰੂਸ ਨੂੰ ਵੀ, ਕੈਨੇਡਾ ਨੂੰ ਵੀ, ਪੈਰਲਲ ਕਰੰਸੀ, ਟੈਰਿਫ ਲਾਣ, ਇਹ ਉਹ।
ਹੁਣ ਜਦੋਂ ਫ੍ਰੀ ਟ੍ਰੇਡ ਐਗਰੀਮੈਂਟ, ਜਿਸ ਨੂੰ FTA ਕਹਿੰਦੇ ਨੇ, ਇਸ ਦਾ ਕਨਸੈਪਟ ਆਇਆ ਤਾਂ ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਸੀ ਕਿ ਤੁਸੀਂ ਉਹਨਾਂ ਮੁਲਕਾਂ ਦੇ ਵਿਚਾਲੇ ਜਿਹੜੇ ਤੁਹਾਡੇ, ਜਿਨ੍ਹਾਂ ਦੀ ਤੁਹਾਨੂੰ ਵੀ ਇੱਕ ਦੂਜੇ ਨੂੰ ਲੋੜ ਹੈ ਔਰ ਦੋਸਤਾਨਾ ਸੰਬੰਧ ਨੇ, ਉਹਨਾਂ ਦੇ ਵਿੱਚ ਤੁਸੀਂ ਖੁੱਲੀ ਟ੍ਰੇਡ ਕਰੋ, ਵਪਾਰ ਕਰੋ, ਉਹਦੇ ਤੇ ਕੋਈ ਟੈਰਿਫ, ਕੋਈ ਟੈਕਸ ਨਹੀਂ ਲੱਗੇਗਾ। ਕਿਉਂਕਿ ਜਿਹੜੀ ਚੀਜ਼ ਇੱਥੇ ਜਾਂ ਉੱਥੇ ਜਾ ਕੇ ਕਿਸੇ ਮੁਲਕ 'ਚ 20 ਗੁਣਾ ਹੁੰਦੀ ਸੀ, ਹੁੰਦਾ ਤਾਂ ਇਹੀ ਹੈ ਕਿ ਟੈਕਸ ਲੱਗ ਜਾਂਦਾ ਸੀ। ਹੁਣ ਅਮਰੀਕਾ ਦੇ ਵਿੱਚ ਗੈਸ ਬਹੁਤ ਸਸਤੀ ਹੈ, ਤੁਸੀਂ ਉਹੀ ਯੂਰਪ 'ਚ ਜਾ ਕੇ ਦੇਖੋ ਤੇ ਕਿੰਨੇ ਗੁਣਾ ਮਹਿੰਗੀ ਹੁੰਦੀ ਹੈ। ਹੁਣ ਉੱਥੋਂ ਤਾਂ ਸੋਰਸ ਇੱਕੋ ਹੀ ਹੈ ਸਸਤੇ ਦਾ, ਪਰ ਉਹ ਸਰਕਾਰਾਂ ਜਾਂ ਭਾਰਤ ਦੇ ਵਿੱਚ ਜਿਵੇਂ ਹੈ ਜਾਂ ਪਾਕਿਸਤਾਨ 'ਚ, ਉਹ ਸਰਕਾਰਾਂ ਆਪਣੇ ਟੈਕਸ ਲਾਉਂਦੀਆਂ ਨੇ, ਉਹਦੇ 'ਚੋਂ ਪ੍ਰੋਫਿਟ ਵੀ ਕੱਢਦੀਆਂ। ਸੋ ਇਹਨੂੰ ਅਸੀਂ ਟੈਰਿਫ ਜਾਂ ਟੈਕਸ ਕਹਿੰਦੇ ਹਾਂ, ਜਾਂ ਇੱਕ ਜ਼ਮਾਨੇ 'ਚ ਇਹਨੂੰ ਐਕਸਾਈਜ਼ ਕਿਹਾ ਜਾਂਦਾ ਸੀ ਜੀ, ਲੱਗਾ ਹੈ ਜਾਂ ਇਹ ਉਹ ਹੈ। ਸੋ ਫ੍ਰੀ ਟ੍ਰੇਡ ਐਗਰੀਮੈਂਟਸ ਦੇ ਥੱਲੇ ਹੋਇਆ ਵੀ ਠੀਕ ਹੈ, ਕੁਝ ਨਹੀਂ ਲੱਗੇਗਾ ਕਿਹਦੇ ਕੋਲ ਕੀ ਪ੍ਰੋਡਕਸ਼ਨ ਹੈ, ਕਿਹੜੀ ਚੀਜ਼, ਔਰ ਉਹਦਾ ਹੀ ਚਾਈਨਾ ਨੂੰ ਵੀ ਫਾਇਦਾ ਹੋਇਆ। ਜੇ ਅੱਜ ਚਾਈਨਾ ਦੀ 700-800 ਬਿਲੀਅਨ ਡਾਲਰ ਦੀ ਸਰਪਲਸ ਟ੍ਰੇਡ ਹੈ ਅਮਰੀਕਾ ਦੇ ਨਾਲ, ਕਿਉਂਕਿ ਉਹਦੇ ਤੇ ਕੋਈ ਟੈਕਸ ਨਹੀਂ ਹੈ, ਇਹੀ ਟਰੰਪ ਰੋਕਣਾ ਚਾਹੁੰਦਾ ਹੈ ਜੀ, ਟ੍ਰੇਡ ਬੈਲੈਂਸ ਦਾ ਦੂਜਾ। ਹੁਣ ਇਸੇ ਤਰ੍ਹਾਂ 5 ਆਈਜ਼ ਕੰਟਰੀਜ਼, ਕਿਉਂਕਿ ਸਿੱਖ ਫੈਕਟਰ ਨੇ ਇਸ ਸਾਰੇ ਪਾਰਟ ਨੂੰ ਹਾਈਲਾਈਟ ਕੀਤਾ ਹੈ, ਖਾਲਿਸਤਾਨ ਰੈਫਰੈਂਡਮ ਨੇ ਵੀ ਕੀਤਾ ਹੈ। ਹੁਣ ਜਿਹੜੀ ਖਬਰ ਨਿਊਜ਼ੀਲੈਂਡ ਦੇ ਦੋਨੋਂ ਹੀ ਪ੍ਰੋਮੀਨੈਂਟ ਨਿਊਜ਼ਪੇਪਰਸ ਦੀ ਹੈ, ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਿੱਖ ਫੈਕਟਰ ਕਿਵੇਂ ਅਸਰਅੰਦਾਜ਼ ਹੈ ਈਵਨ ਅੱਜ ਭਾਰਤ ਦੇ ਵਪਾਰਕ ਭਵਿੱਖ ਦੇ ਉੱਤੇ ਵੀ। ਪਹਿਲੀ ਖਬਰ ਨਿਊਜ਼ ਰੂਮ ਦੀ ਹੈ, ਉਹਦੇ ਤੇ ਉਹਨਾਂ ਦੀ ਹੈਡਲਾਈਨ ਹੈ, ਦਾ ਨਿਕਲ that could trip up an Indian trade deal। ਫਿਰ ਉਹਦੀ ਸਬ ਹੈਡਿੰਗ ਹੈ, a rift among New Zealand's Indian communities that is testing tolerance over the right to protest could blow up and a potential deal could suffer in the aftermath। ਇਹ ਇੱਕ ਹੈਡਿੰਗ ਹੈ। ਦੂਸਰੀ ਉਹਨਾਂ ਦੀ ਵੱਡੀ ਪਬਲੀਕੇਸ਼ਨ ਹੈ ਨਿਊਜ਼ੀਲੈਂਡ ਹੈਰਾਲਡ, ਉਹਦੇ 'ਚ ਖਬਰ ਹੈ, ਟੌਡ ਮੈਕਲੇ ਸੇਜ਼ blame him if no India free trade agreement signed this term, not Christopher Luxon। ਹੁਣ ਨਿਊਜ਼ੀਲੈਂਡ ਦਾ ਪ੍ਰਾਈਮ ਮਿਨਿਸਟਰ ਹੈ ਕ੍ਰਿਸਟੋਫਰ ਲਕਸਨ, ਔਰ ਟੌਡ ਮੈਕਲੇ ਜਿਹੜਾ ਹੈ ਇਹ ਟ੍ਰੇਡ ਮਿਨਿਸਟਰ ਹੈ, ਵਪਾਰ ਨਾਲ ਸੰਬੰਧਿਤ ਹੈ। ਹੁਣ ਇਸ ਸਾਰੇ ਦਾ ਲੁਬੇ ਲਵਾਬ ਇਸ ਖਬਰ ਦਾ ਇਹ ਹੈ ਕਿ ਵੀ ਇਹ ਜਦੋਂ ਕ੍ਰਿਸਟੋਫਰ ਲਕਸਨ ਨੇ ਆਪਣਾ ਇਲੈਕਸ਼ਨ ਕੈਂਪੇਨ ਰਨ ਕੀਤਾ ਪਿਛਲੇ ਸਾਲ, ਤਾਂ ਉਹਨੇ ਕਿਹਾ ਸੀ ਕਿ ਵੀ ਮੈਂ ਬਣ ਗਿਆ ਤੇ ਇਸ ਸਾਲ ਦੇ ਵਿੱਚ ਇੰਡੀਆ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਹੋਏਗਾ, FTA ਜਿਹੜਾ ਉਹ ਅਸੀਂ ਸਾਈਨ ਕਰਾਂਗੇ। ਔਰ ਹੁਣ ਜਿਹੜਾ ਹੁਣ ਤੱਕ ਨਿਊਜ਼ੀਲੈਂਡ ਸਭ ਤੋਂ ਵੱਡਾ ਸ਼ੀਪ ਮੀਟ ਦਾ ਐਕਸਪੋਰਟਰ ਇੰਡੀਆ ਨੂੰ ਰਿਹਾ, ਔਰ ਉਸ ਦਾ ਇਹ ਆਲਮੋਸਟ 2 ਬਿਲੀਅਨ ਤੋਂ ਜ਼ਿਆਦਾ ਦੀ ਨਿਊਜ਼ੀਲੈਂਡ ਔਰ ਇੰਡੀਆ ਦੀ ਟ੍ਰੇਡ ਹੈ, ਔਰ 2.92 ਬਿਲੀਅਨ। ਔਰ ਇਹ ਜਿਹੜਾ ਸੀ ਹੁਣ ਜੇ FTA ਸਾਈਨ ਹੋ ਜਾਏ ਤੇ ਉਹਦਾ ਮਤਲਬ ਇਹ ਹੈ ਕਿ ਵੀ ਇਹਦਾ ਫਾਇਦਾ ਦੋਨਾਂ ਮੁਲਕਾਂ ਨੂੰ ਹੁੰਦਾ ਹੈ। ਨਿਊਜ਼ੀਲੈਂਡ ਨੂੰ ਜ਼ਿਆਦਾ ਜਿਹੜਾ ਉਹਦਾ ਸਟਫ ਜਾ ਰਿਹਾ, ਇੰਡੀਆ ਨੂੰ ਵੀ ਹੋਏਗਾ, ਕਿਉਂਕਿ ਨਿਊਜ਼ੀਲੈਂਡ ਵੀ ਕੋਈ ਟੈਰਿਫ ਉਹਦੇ ਤੇ ਨਹੀਂ ਲਾਏਗਾ। ਹੁਣ ਇਹ ਤਾਂ ਉਹਨੇ ਜਿਹੜਾ ਉਹਨੂੰ ਤਾਂ ਸੀ ਕਿ ਮੈਂ ਇਸ 1 ਸਾਲ 'ਚ ਸਾਈਨ ਕਰ ਲੈਣਾ। ਫਿਰ ਲਾਓਸ ਦੇ ਵਿੱਚ ਜਿੱਥੇ ਮੀਟ ਵੀ ਹੋਈ, ਇਹ ਜਿਹੜਾ ਕ੍ਰਿਸਟੋਫਰ ਲਕਸਨ ਹੈ ਇਹ ਮੋਦੀ ਨੂੰ ਵੀ ਮਿਲਿਆ ਔਰ ਦੂਜੇ, ਪਰ ਹੁਣ ਅਚਾਨਕ ਕਿਉਂਕਿ ਇੰਡੀਅਨ ਗਵਰਨਮੈਂਟ ਦਾ ਪ੍ਰੈਸ਼ਰ ਸੀ ਨਿਊਜ਼ੀਲੈਂਡ ਦੇ ਉੱਤੇ ਵੀ ਰੈਫਰੈਂਡਮ ਨਾ ਹੋਣ ਦਿਓ, ਲੇਕਿਨ ਰੈਫਰੈਂਡਮ ਹੋਇਆ। ਉਹਨਾਂ ਨੇ ਕਿਹਾ ਜੀ ਫਰੀडम ਆਫ ਐਕਸਪ੍ਰੈਸ਼ਨ, ਅਸੀਂ ਇਹਨੂੰ ਰੋਕ ਨਹੀਂ ਸਕਦੇ। ਔਰ ਇਸ ਦੇ ਉੱਤੇ ਫਿਰ ਇੰਡੀਆ ਨੇ ਵੀ ਕਿਹਾ ਵੀ ਠੀਕ ਹੈ, ਜੇ ਤੁਸੀਂ ਨਹੀਂ ਰੋਕ ਸਕਦੇ ਤੇ ਅਸੀਂ ਵੀ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਆ ਉਹ ਨਹੀਂ ਕਰਦਾ, ਉਹਨੂੰ ਡਿਲੇ ਕਰਦੇ ਜਾਂਦੇ। ਔਰ ਇਹ ਕਿਵੇਂ ਸਿੱਖ ਫੈਕਟਰ ਨੇ ਇਸ ਨੂੰ ਰੋਕ ਦਿੱਤਾ, ਇਹ ਦੋਨੋਂ ਹੀ ਜਿਹੜੀਆਂ ਸਟੋਰੀਜ਼ ਦੋਨੋਂ ਹੀ ਪ੍ਰੋਮੀਨੈਂਟ ਪਬਲੀਕੇਸ਼ਨਸ ਨੇ ਇਹ ਦੱਸਦੀਆਂ ਨੇ। ਔਰ ਇਸ ਗੱਲ ਦਾ ਇੰਕਸ਼ਾਫ ਜਿਹੜੀ ਨੀਤਾ ਭੂਸ਼ਣ ਨਾਂ ਦੀ ਹਾਈ ਕਮਿਸ਼ਨਰ ਹੈ ਇੰਡੀਆ ਦੀ ਨਿਊਜ਼ੀਲੈਂਡ ਦੇ ਵਿੱਚ, ਪਿਛਲੇ ਦਿਨਾਂ 'ਚ ਕ੍ਰਾਈਸਟ ਚਰਚ ਉਹਨਾਂ ਦਾ ਸ਼ਹਿਰ ਹੈ ਜਿਸ ਦੇ ਵਿੱਚ ਇੱਕ ਫੰਕਸ਼ਨ ਹੋਇਆ ਤੇ ਉਹਦੇ 'ਚ ਉਹਨੇ ਇਸ ਦਾ ਪ੍ਰਗਟਾਵਾ ਕੀਤਾ। ਔਰ ਇਹ ਐਡੀਟਰ ਨਿਊਜ਼ ਰੂਮ ਸੈਮ ਸਚਦੇਵਾ, ਇਹ ਵੀ ਹਿੰਦੂ ਸੱਜਣ ਨੇ, ਉਹਨਾਂ ਨੇ ਇਹ ਸਟੋਰੀ ਜਿਹੜੀ ਪਹਿਲੀ ਮੈਂ ਨਿਊਜ਼ ਰੂਮ ਦੀ ਕੀਤੀ ਹੈ ਡਿਸਕਸ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਨਹੀਂ ਹੋ ਸਕਿਆ ਫ੍ਰੀ ਟ੍ਰੇਡ ਐਗਰੀਮੈਂਟ ਇਹ ਸਾਰੇ ਦੇ ਵਿੱਚ, ਇਹਦੇ 'ਚ ਇੱਕ ਵੱਡਾ ਫੈਕਟਰ ਹੈ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਨਿਊਜ਼ੀਲੈਂਡ 'ਚ ਪੈਣਾ। ਇੰਡੀਆ ਇਸ ਦੇ ਉੱਤੇ
ਐਨੋਇਡ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਪਾਰਟ ਹੈ ਇੰਡੀਆ ਇਹ ਸਮਝਦਾ ਹੈ ਕਿ ਵੀ ਆਸਟ੍ਰੇਲੀਆ ਨੇ ਸੈਪਰੇਟਿਜ਼ਮ ਨੂੰ ਕਿਤੇ ਨਾ ਕਿਤੇ ਬਲੈਸਿੰਗ ਦਿੱਤੀ ਹੈ। ਉਹਦੇ 'ਚ ਕਹਿ ਰਿਹਾ ਦੇਅਰ ਇਜ਼ ਅਨਦਰ ਸਟੰਬਲਿੰਗ ਬਲੌਕ one that is possibly under the radar for most Kiwis but is not for the 300,000 strong Indian population here. It comes in the shape of a group labeled by India as terrorist which is drumming up support around the world for an independent Sikh homeland. ਕਿ ਜੀ ਜਿਸ ਸੰਸਥਾ ਨੂੰ ਅਸੀਂ ਦਹਿਸ਼ਤਗਰਦ ਬਣਾਇਆ ਉਹ ਤਾਂ ਸਿੱਖ ਹੋਮਲੈਂਡ ਦੀ ਸਪੋਰਟ ਦੇ ਵਿੱਚ ਰੈਫਰੈਂਡਮ ਕਰਾ ਰਹੇ ਨੇ। ਅੱਛਾ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਿੱਖਸ ਫਾਰ ਜਸਟਿਸ ਦਾ ਪ੍ਰੈਜ਼ੀਡੈਂਟ ਹੈ ਇਹ ਨਿਊਜ਼ੀਲੈਂਡ ਸੀ ਪਿਛਲੇ ਮਹੀਨੇ 'ਚ ਔਰ thousands of Kiwi Sikhs or what the group calls a referendum on the issue ਕਿ ਹਜ਼ਾਰਾਂ ਸਿੱਖਾਂ ਨੇ ਆ ਕੇ ਵੋਟਾਂ ਪਾਈਆਂ। ਹੁਣ ਜਿਹੜਾ ਇਹਨਾਂ ਦਾ ਸਵਾਲ ਜਿਹੜੇ ਹਿੰਦੂ ਤਵੀ ਜਾਂ ਇਹਨਾਂ ਦਾ ਹਾਈ ਉਹਨਾਂ ਨੇ ਕਿਹਾ ਜੀ ਰਾਈਟ ਵਿੰਗਰ ਅਮਰੀਕਾ ਦਾ ਮਿਸਟਰ ਕੈਂਡਿਸ ਓਵਨ ਉਹਦੇ ਤਾਂ ਨਿਊਜ਼ੀਲੈਂਡ ਐਂਟਰੀ ਦੇ ਉੱਤੇ ਤੁਸੀਂ ਪਾਬੰਦੀ ਲਾ ਦਿੱਤੀ ਕਿ ਜੀ ਉਹ ਹੇਟ ਸਪੀਚ ਜਾਂ ਦੂਜੇ ਤੇ ਹਾਊ ਕਮ ਖਾਲਿਸਤਾਨ ਰੈਫਰੈਂਡਮ ਦਾ ਪ੍ਰੈਜ਼ੀਡੈਂਟ ਜਿਹੜਾ ਹੈ ਉਹ ਨਿਊਜ਼ੀਲੈਂਡ 'ਚ ਆ ਕੇ ਰੈਫਰੈਂਡਮ ਕਰਵਾ ਰਿਹਾ ਔਰ ਤੁਸੀਂ ਉਹਨੂੰ ਅਲਾਉ ਕਰ ਰਹੇ ਹੋ। ਇਸ ਦਾ ਮਤਲਬ ਇਹ ਹੈ ਕਿ ਭਾਈ ਇਸ ਸਾਰੇ ਦੇ ਉੱਤੇ ਇਹ ਗਿਵਿੰਗ ਇਟਸ ਇਹਦੇ 'ਚ ਉਹਨੇ RNZ ਏਸ਼ੀਆ ਜਰਨਲਿਸਟ ਗੌਰਵ ਸ਼ਰਮਾ ਸੇਜ਼ the New Zealand government has to start taking this seriously, especially if Indian officials read it as New Zealand giving its blessings to Sikh separatism. ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰੇ ਨੂੰ ਅੱਗੇ ਨਹੀਂ ਤੋਰ ਸਕਦੇ ਕਿਉਂਕਿ ਤੁਸੀਂ ਤਾਂ ਇੱਥੇ ਉਹਨਾਂ ਨੂੰ ਸੱਦਿਆ ਔਰ ਵੋਟਾਂ ਵੀ ਪਵਾਈਆਂ। ਇਹਦਾ ਮਤਲਬ ਹੈ ਵੀ ਤੁਹਾਡੀਆਂ ਸਿੰਪੈਥੀਜ਼ ਜਿਹੜੀਆਂ ਨੇ ਇਸ ਦੇ ਨਾਲ ਨੇ ਔਰ ਆਲਮੋਸਟ ਇਸੇ ਲਾਈਨ ਦੇ ਉੱਤੇ ਹੀ ਜਿਹੜੀ ਨਿਊਜ਼ੀਲੈਂਡ ਹੈਰਾਲਡ ਦੀ ਸਟੋਰੀ ਹੈ ਮਿਸਟਰ ਜੈਮੀ ਐਂਸਰ ਦੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਇਹ ਰੁਕ ਗਿਆ, ਇਸ ਪ੍ਰੋਗਰੈਸ ਨਹੀਂ ਹੋਈ, ਇਹਦੇ 'ਚ ਇਹ ਖਾਲਿਸਤਾਨ ਰੈਫਰੈਂਡਮ ਦਾ ਇੱਕ ਰੋਲ ਹੈ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਸੋਚਦੇ ਸੀ ਔਰ ਉਹਨੇ ਪ੍ਰਾਈਮ ਮਿਨਿਸਟਰ ਨੇ ਵੀ ਕਿਹਾ, ਉਹਨੇ ਕਿਹਾ ਜੀ ਮੈਂ ਸੋਚਦਾ ਸੀ ਹੋ ਜਾਏਗਾ ਪਰ ਹੁਣ ਇਹ ਨਹੀਂ ਹੋਇਆ, ਮੈਂ ਕੀ ਕਰ ਸਕਦਾ। ਔਰ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਆਸਟ੍ਰੇਲੀਆ ਦਾ ਤਾਂ ਹੋ ਗਿਆ, ਆਸਟ੍ਰੇਲੀਆ ਇੰਡੀਆ ਫ੍ਰੀ ਟ੍ਰੇਡ ਐਗਰੀਮੈਂਟ ਹੈ ਔਰ ਉਹਦਾ ਨਤੀਜਾ ਇਹ ਹੈ ਵੀ ਜਿਹੜਾ ਅਸੀਂ ਸ਼ੀਪ ਮੀਟ ਭੇਜਦੇ ਸੀ ਉਹਦੇ 'ਚ ਡਿਕਲਾਈਨ ਆਇਆ ਔਰ ਆਸਟ੍ਰੇਲੀਆ ਦੇ ਨਾਲ 163% ਇਨਕਰੀਜ਼ ਹੋਇਆ ਵਪਾਰ ਦਾ। ਹਾਲਾਂਕਿ ਨਿਊਜ਼ੀਲੈਂਡ ਦੇ ਨਾਲ ਕੋਈ ਇੰਡੀਆ ਦਾ ਕੁੱਲ ਵਪਾਰ ਹੀ $3 ਬਿਲੀਅਨ ਦਾ ਹੈ, ਕੋਈ ਨਿਊਜ਼ੀਲੈਂਡ ਨੂੰ ਫਰਕ ਨਹੀਂ ਪੈਂਦਾ, ਇਸ ਲਈ ਉਹਨੇ ਨਿਊਜ਼ੀਲੈਂਡ ਨੇ ਕੋਈ ਗਿਵਨ ਨਹੀਂ ਕੀਤਾ। ਚਾਈਨਾ ਦੇ ਨਾਲ $38 ਬਿਲੀਅਨ ਦਾ ਨਿਊਜ਼ੀਲੈਂਡ ਦਾ ਵਪਾਰ ਹੈ ਪਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਨਿਊਜ਼ੀਲੈਂਡ ਦੀ ਹਕੂਮਤ ਨੂੰ ਕਿ ਭਾਈ ਉਹਨਾਂ ਨੇ ਇਸ ਸਾਰੇ ਪ੍ਰੈਸ਼ਰ ਨੂੰ ਝੱਲਿਆ। ਜ਼ਾਹਰ ਹੈ ਵੀ ਇੰਡੀਆ ਨੇ ਫੀਲਰ ਵੀ ਭੇਜੇ ਹੋਣਗੇ ਕਿ ਜੀ ਦੇਖ ਲਓ ਇਹ ਫ੍ਰੀ ਟ੍ਰੇਡ ਐਗਰੀਮੈਂਟ ਨਹੀਂ ਹੋਣਾ ਜੇ ਤੁਸੀਂ, ਪਰ ਉਹਨਾਂ ਨੇ ਸਟੈਂਡ ਕੀਤਾ ਹੈਗਾ। ਇਹ ਹੈ ਕਿ ਜਿਨ੍ਹਾਂ ਨੂੰ ਇਹ ਸਮਝਦੇ ਸੀ ਜਾਂ ਕਹਿੰਦੇ ਸੀ ਕਿ ਜੀ ਮਸਲ ਦੇਣਗੇ ਕੁਚਲ ਦੇਣਗੇ ਕਿੰਨੇ ਕਿੰਨੇ ਇਹਨਾਂ ਦਾ ਕੀ ਹੈ, ਅੱਜ ਉਹ ਨਿਊਜ਼ੀਲੈਂਡ ਵਰਗੇ ਨਿੱਕੇ ਜਿਹੇ ਮੁਲਕ ਦੇ ਵਿੱਚ ਜਿੱਥੇ ਕਿ ਕਿੰਨੀ ਕੁ ਗਿਣਤੀ ਜੇ 3 ਲੱਖ ਇੰਡੀਅਨ ਕਮਿਊਨਿਟੀ ਕਹਿੰਦਾ ਸਿੱਖ ਲੱਖ ਹੋਣਗੇ, 1.5 ਲੱਖ ਹੋਣਗੇ, 2 ਲੱਖ ਹੋਣਗੇ ਵੱਧ ਤੋਂ ਵੱਧ, ਉਹ ਇੰਨੇ ਵੀ ਨਹੀਂ ਹੋਣੇ। ਲੇਕਿਨ ਉਹਨਾਂ ਨੇ ਕਿਸ ਹੱਦ ਤੱਕ ਜਿਹੜਾ ਉਸ ਸਿਸਟਮ ਨੂੰ ਪ੍ਰਭਾਵਿਤ ਕੀਤਾ ਹੈ, ਇਹ ਹੈ ਗੁਰੂ ਦੀ ਕਲਾ ਕਿ ਵੀ ਅਲਟੀਮੇਟਲੀ ਹਰ ਥਾਂ ਸਿੱਖਾਂ ਨੇ ਆਪਣੇ ਝੰਡੇ ਗੱਡੇ ਨੇ। ਔਰ ਨਿਊਜ਼ੀਲੈਂਡ ਜਿਸ ਦੀ ਜਿਹੜੀ ਐਕਸ ਪ੍ਰਾਈਮ ਮਿਨਿਸਟਰ ਇਸ ਤੋਂ ਪਹਿਲਾਂ ਸੀ ਮਿਸਟਰ ਕ੍ਰਿਸਟੋਫਰ ਲਕਸਨ ਤੋਂ, ਉਹ ਤਾਂ ਹਰ ਦੂਜੇ ਮਹੀਨੇ ਗੁਰਦੁਆਰੇ ਹੁੰਦੀ ਸੀ ਔਰ ਜਦੋਂ ਉਹਨੇ ਆਪਣਾ ਅਹੁਦਾ ਛੱਡਿਆ ਬੜੀ ਵੈਰੀ ਗ੍ਰੇਸਫੁਲ ਲੇਡੀ, ਉਹਨੇ ਆਪਣਾ ਪਰਸਨਲ ਮੈਸੇਜ ਕਿਹਾ ਸੀ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਸਿੱਖਾਂ ਤੋਂ ਸਿੱਖਣ ਦੀ ਲੋੜ ਹੈ ਕਿ ਇਨਸਾਨੀ ਸੇਵਾ ਕੀ ਹੁੰਦੀ ਹੈ, ਨਿਸ਼ਕਾਮਤਾ ਕੀ ਹੁੰਦੀ ਹੈ, ਖਤਰਾ ਮੁੱਲ ਲੈ ਕੇ ਦੂਜਿਆਂ ਦੀ ਮਦਦ ਕਰਨਾ ਕੀ ਹੁੰਦੀ ਹੈ। ਸੋ ਇਹ ਗੁਰੂ ਦੀ ਕਲਾ ਜੀ। ਰਾਜਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਅਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ।
ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਦੇ ਪ੍ਰਮੁੱਖ ਪਾਰਲੀਮੈਂਟਰ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਭਾਰਤ ਦੀ ਆਰਥਿਕ ਤਰੱਕੀ ਨੂੰ ਅੱਗੇ ਨਾ ਵਧਣ ਵਿੱਚ ਵਿਦੇਸ਼ੀ ਹੱਥ ਹੈ ਔਰ ਜਿਸ ਦਾ ਮਤਲਬ ਅਮਰੀਕਾ ਹੈ। ਸੋ ਬੀਜੇਪੀ ਐਮਪੀ ਦਾ ਕਹਿਣਾ ਹੈ ਕਿ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਅਡਾਨੀ ਦੇ ਖਿਲਾਫ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਕੀਤੀ ਗਈ ਜਿਹੜੀ ਕਾਰਵਾਈ ਹੈ ਇਸੇ ਕੜੀ ਦਾ ਹਿੱਸਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ ਕਿਵੇਂ ਜਿਹੜਾ ਘੜੀ ਤਾਂ ਆਪਣੀ ਟਿਕ 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 ਚੱਲਦੀ ਹੈ, ਪਰ ਕਿਵੇਂ ਸਮਾਂ ਜਿਨ੍ਹਾਂ ਦੇ ਤੁਸੀਂ ਗੁਣ ਗਾਏ ਹੁੰਦੇ ਨੇ ਉਹਨਾਂ ਪ੍ਰਤੀ ਤੁਸੀਂ ਨਫ਼ਰਤ ਜਾਂ ਜ਼ਹਿਰ ਉਗਲ ਰਹੇ ਹੁੰਦੇ ਹੋ, ਉਸ ਲੈਵਲ ਤੇ ਤੁਹਾਨੂੰ ਲਿਜਾ ਕੇ ਖੜਾ ਕਰ ਦਿੰਦਾ ਹੈ। ਕਿੱਥੇ ਕੁਝ ਸਮਾਂ ਪਹਿਲਾਂ ਤੱਕ ਇਹੀ ਬੀਜੇਪੀ ਜਿਨ੍ਹਾਂ ਦੇ ਕੋਲ ਪਾਵਰ ਤਾਂ ਇਹਨਾਂ ਕੋਲ ਹੁਣ ਆਈ 2014 'ਚ, ਪਰ ਉਸ ਤੋਂ ਵੀ ਪਹਿਲਾਂ ਜਿਨ੍ਹਾਂ ਜ਼ਮਾਨਿਆਂ 'ਚ ਕਾਂਗਰਸ ਨੂੰ ਇਹ ਦੋਸ਼ ਦਿੱਤਾ ਜਾਂਦਾ ਸੀ ਕਿ ਜੀ ਇਹ ਉਹ ਸੋਵੀਅਤ ਮਾਡਲ ਦੇ ਉੱਤੇ ਜਾਂ ਸੋਸ਼ਲਿਸਟ ਜਾਂ ਕਮਿਊਨਿਸਟ ਪ੍ਰਭਾਵ ਦੇ ਥੱਲੇ, ਤੇ ਇਹ ਕਿਉਂਕਿ ਬੀਜੇਪੀ ਇਸ ਦੀ ਮਾਂ ਪਾਰਟੀ ਤਾਂ ਪਹਿਲਾਂ ਭਾਰਤੀ ਜਨਸੰਘ ਸੀ ਔਰ ਇਹ ਹਮੇਸ਼ਾ ਅਮਰੀਕਾ ਦੇ ਗੁਣ ਗਾਉਂਦੇ ਸੀ ਕਿਉਂਕਿ ਦੁਕਾਨਦਾਰ ਕਿਸਮ ਦੇ, ਵਪਾਰੀ ਕਿਸਮ ਦੇ ਸੀ ਔਰ ਇਸ ਕਿਸਮ ਦਾ ਹੀ ਸਿਸਟਮ ਚਾਹੁੰਦੇ ਸੀ। ਅਮਰੀਕਾ ਦੀ ਪ੍ਰੋਗਰੈਸ ਦੀ ਗੱਲ ਕਰਦੇ ਸੀ ਔਰ ਅਮਰੀਕਾ ਕਮਿਊਨਿਸਟਾਂ ਨੂੰ ਜਾਂ ਸੋਸ਼ਲਿਜ਼ਮ ਨੂੰ ਤਾਂ ਪੂਰਾ ਡਿਸਪਾਈਜ਼ ਵਾਲਾ ਐਟੀਟਿਊਡ ਸੀ। ਲੇਕਿਨ ਕਿਵੇਂ ਘੜੀ ਤਾਂ ਉਹੀ ਹੈ, ਸੂਈਆਂ ਵੀ ਉਵੇਂ ਹੀ ਘੁੰਮ ਰਹੀਆਂ ਨੇ। ਹੁਣ ਹਾਲਾਤ ਇਹ ਨੇ ਕਿ ਵੀ ਜਦੋਂ ਦਾ ਅਮਰੀਕਾ ਨੇ ਪਿਛਲੇ ਇਹਨਾਂ ਲਗਭਗ 18 ਮਹੀਨਿਆਂ ਦੇ ਵਿੱਚ, ਜਿਹਨੂੰ ਸਾਦਾ ਪੰਜਾਬੀ 'ਚ ਕਹਿਣਾ ਹੋਵੇ ਕਿ ਵੱਟ ਚਾੜਿਆ ਮਾੜਾ ਜਿਹਾ, ਅਜੇ ਤਾਂ ਉਹਨਾਂ ਨੇ ਟ੍ਰੇਲਰ ਦਿਖਾਇਆ, ਉਹ ਨਿਖਿਲ ਗੁਪਤਾ ਦਾ ਹੋਏ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ ਜਾਂ ਹਿੰਡਨਸਬਰਗ ਰਿਪੋਰਟ ਹੋਏ ਜਾਂ ਉਸ ਤੋਂ ਬਾਅਦ ਹੁਣ US ਡਿਪਾਰਟਮੈਂਟ ਆਫ ਜਸਟਿਸ ਵੱਲੋਂ ਅਡਾਨੀ ਔਰ ਉਹਦੇ ਭਤੀਜੇ ਸਾਗਰ ਅਡਾਨੀ ਔਰ ਪੂਰੀ ਉਹ ਜਿਹੜੀ ਉਹਨਾਂ ਦੀ ਚੰਡਾਲ ਚੌਂਕੜੀ ਹੈ ਕਰਪਟ ਲੋਕਾਂ ਦੀ, ਉਹਨਾਂ ਦੇ ਖਿਲਾਫ ਇੰਡਾਈਟਮੈਂਟ ਫਾਈਲ ਕਰਨਾ ਹੋਏ, ਉਸ ਸਾਰੇ ਦੇ ਚੱਲਦਿਆਂ ਹੁਣ ਉਹਨਾਂ ਦਾ ਲੜਖੜਾ ਰਿਹਾ। ਇਕਨੋਮੀ ਦਾ ਤਾਂ ਜੋ ਹਾਲ ਚੱਲ ਹੀ ਰਿਹਾ ਸੀ, ਲੇਕਿਨ ਉਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਵੀ ਹੁਣ ਤਾਂ ਸਾਹਬ ਜਿਹੜਾ ਇਹ ਬਿਫਰ ਗਿਆ ਔਰ ਪਹਿਲਾਂ ਤਾਂ ਇਹਨਾਂ ਨੇ ਜਾ ਕੇ ਇੱਕਦਮ ਚੀਨ ਦੇ ਪੈਰ ਫੜ ਲਏ ਔਰ ਉਹ ਅਸੀਂ ਜ਼ਿਕਰ ਕੀਤਾ। ਹੁਣ ਵੀ ਖਬਰਾਂ ਇਹੀ ਨੇ ਕਿ ਭਾਈ ਕਿ ਜੀ ਅਸੀਂ ਬਿਲਕੁਲ ਹੋ ਗਿਆ, ਹੁਣ ਡੀਐਸਕੇਲੇਸ਼ਨ ਹੋਏਗੀ, ਹੁਣ ਫਲਾਣਾ ਹੋ ਗਿਆ, ਤੀਜਾ ਹੋ ਗਿਆ, ਉਧਰ ਫੜ ਲਿਆ। ਹੁਣ ਜਿਹੜੀ ਗੱਲ ਜਿਹੜੀ ਹੁਣ ਤੱਕ ਕੋਈ ਅਫੀਸ਼ੀਅਲ ਪੋਜੀਸ਼ਨ ਨਹੀਂ ਸੀ, ਪਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਔਰ ਉਹਨਾਂ ਦਾ ਇੱਕ ਪ੍ਰੋਮੀਨੈਂਟ ਵੋਕਲ ਮੈਂਬਰ ਪਾਰਲੀਮੈਂਟ ਹੈ ਸੁਧਾਂਸ਼ੂ ਤ੍ਰਿਵੇਦੀ, ਉਹਨੇ ਰਾਜ ਸਭਾ ਦੇ ਫਲੋਰ ਤੇ ਖਲੋ ਕੇ ਕਿਹਾ, ਜਿਹਨੂੰ ਦਾ ਹਿੰਦੂ ਬਿਊਰੋ ਨੇ ਫਰੰਟ ਲਾਈਨ ਆਪਣੀ ਸਟੋਰੀ ਬਣਾਇਆ, ਫੋਰਨ ਹੈਂਡ ਸਟਾਲਿੰਗ ਇੰਡੀਆਜ਼ ਗਰੋਥ ਸਟੋਰੀ। ਉਹਨੇ ਕਿਹਾ ਕਿ ਜੀ ਅਸੀਂ ਤਾਂ ਬਹੁਤ ਤੇਜ਼ੀ ਨਾਲ ਵੱਧ ਰਹੇ ਸੀ, ਜਿਹੜਾ ਵਿਦੇਸ਼ੀ ਹੱਥ ਹੈ ਉਹ ਸਾਡੀ ਜਿਹੜੀ ਗਰੋਥ ਹੈ, ਜਿਹੜੀ ਸਾਡੀ ਮੁਲਕ ਦੀ ਤਰੱਕੀ ਜਾਂ ਅਸੀਂ ਇਕਨੋਮੀ ਜਿਵੇਂ ਯਕੜ ਮਾਰ ਰਹੇ ਸੀ ਕਿ ਜੀ ਅਸੀਂ ਹੁਣ 2.5 ਟ੍ਰਿਲੀਅਨ ਹੈ, ਫਿਰ ਇੰਨੀ ਦੇਰ 'ਚ ਅਸੀਂ 4 ਟ੍ਰਿਲੀਅਨ ਹੋ ਜਾਣਾ ਹੈ, ਫਿਰ ਅਸੀਂ ਦੁਨੀਆ ਦੀ ਤੀਸਰੀ ਵੱਡੀ ਇਕਨੋਮੀ ਬਣ ਜਾਣਾ ਹੈ। ਤਾਂ ਹੁਣ ਤਾਂ ਸਭ ਕੁਝ ਜਿਹੜਾ ਉਹ ਤਾਸ਼ ਦੇ ਪੱਤਿਆਂ ਵਾਂਗੂ ਡਿੱਗ ਰਿਹਾ ਔਰ ਇਹਨੇ ਜਿਹੜਾ ਸੁਧਾਂਸ਼ੂ ਤ੍ਰਿਵੇਦੀ ਨੇ ਰਾਜ ਸਭਾ 'ਚ ਖਲੋ ਕੇ ਕਿਹਾ ਕਿ ਵੀ ਇਹ ਜਿਹੜਾ ਫੋਰਨ ਹੈਂਡ ਹੈ ਇਹ ਵਿਦੇਸ਼ੀ ਹੱਥ ਹੈ ਜਿਹੜੇ ਸਾਨੂੰ ਅੱਗੇ ਨਹੀਂ ਵਧਣ ਦੇਣਾ ਚਾਹੁੰਦਾ। ਔਰ ਉਹਦੇ 'ਚ ਫਿਰ ਇਸੇ ਹੀ ਸਟੋਰੀ 'ਚ ਹੈ ਕਿ ਵੀ 21 ਨਵੰਬਰ ਨੂੰ US ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਕਿ ਜਿਹੜਾ ਬਿਲੀਅਨਰ ਬਿਜ਼ਨਸਮੈਨ ਗੌਤਮ ਅਡਾਨੀ ਤੇ ਉਹਦੇ ਸਾਥੀ
ਉਹਨਾਂ ਨੇ $260 ਮਿਲੀਅਨ ਦੀ ਰਿਸ਼ਵਤ ਆਫਰ ਕੀਤੀ ਇੰਡੀਅਨ ਅਫੀਸ਼ੀਅਲ 4 ਸਟੇਟਾਂ ਦੇ, ਉੜੀਸਾ, ਤਮਿਲਨਾਡੂ ਔਰ ਤੇਲੰਗਾਨਾ, ਇਹ ਉਹ ਦਾ ਨਾਂ ਹੈ, ਕਿ ਉੱਥੇ ਆਪਣਾ ਸੋਲਰ ਪਾਵਰ ਪ੍ਰੋਜੈਕਟ ਔਰ ਦੂਸਰੇ ਵਪਾਰਕ ਅਦਾਰਿਆਂ ਦਾ ਆਧਾਰ ਬਣਾਉਣ ਲਈ। ਔਰ ਇਹ ਉਹਨਾਂ ਨੇ ਫਰਾਡ ਕੀਤਾ ਹੈ, ਕੰਸਪੀਰੇਸੀ ਕੀਤੀ ਹੈ, ਜਿਹੜੀ ਹੈ ਉਹ ਵਾਇਰ ਫਰਾਡ ਔਰ ਦੂਸਰਾ। ਔਰ ਇਹ ਸਾਰਿਆਂ ਨੂੰ ਇਸ ਨੇ ਜਿਹੜਾ ਰਾਜ ਸਭਾ ਦੇ ਇਸ ਮੈਂਬਰ ਨੇ ਜੋ ਕਿਹਾ, ਉਹ ਤਾਂ ਮੈਂ ਬਾਅਦ 'ਚ ਜ਼ਿਕਰ ਕਰਦਾ ਜਿਵੇਂ ਮੀਡੀਆ ਨੇ ਰਿਪੋਰਟ ਕੀਤਾ। ਪਰ ਈਵਨ ਰਾਜ ਸਭਾ ਦਾ ਚੇਅਰਪਰਸਨ, ਵਾਈਸ ਪ੍ਰੈਜ਼ੀਡੈਂਟ ਜਿਹੜਾ ਜਗਦੀਪ ਧਾਨਕਰ, ਉਹਨੇ ਕਿਹਾ ਕਿ ਵੀ ਇਹ ਜਿਹੜਾ ਚੱਲ ਰਿਹਾ ਹੈ, ਇਸ ਹੀ ਸੈਡ ਦੈਟ ਦਾ ਲਾਰਜੈਸਟ ਡੈਮੋਕ੍ਰੇਸੀ ਕੁਡ ਨਾਟ ਬੀ ਰੈਂਡਰਡ ਡਿਸਫੰਕਸ਼ਨਲ ਬਾਈ ਦਾ ਡੀਪ ਸਟੇਟ। ਕਿ ਵੀ ਡੀਪ ਸਟੇਟ, ਹੁਣ ਜਦੋਂ ਡੀਪ ਸਟੇਟ ਕਹਿੰਦੇ ਨੇ ਅਮਰੀਕਾ, ਹੁਣ ਖੁੱਲ੍ਹ ਕੇ ਅਮਰੀਕਾ ਦੇ ਖਿਲਾਫ ਭੁਗਤਣ ਤੇ ਆ ਗਏ ਨੇ ਬਿਆਨਬਾਜ਼ੀ ਕਿ ਜੀ ਵੀ ਕੈਨ ਨਾਟ ਅਲਾਉ ਦਾ ਲਾਰਜੈਸਟ ਡੈਮੋਕ੍ਰੇਸੀ ਟੂ ਬੀ ਮੇਡ ਡਿਸਫੰਕਸ਼ਨਲ ਬਾਈ ਡੀਪ ਸਟੇਟ ਐਨੀਵੇਅਰ ਐਲਸ। ਕਿ ਕਿਤੇ ਹੋਰ ਫੈਸਲੇ ਹੋ ਰਹੇ ਨੇ ਔਰ ਤੁਸੀਂ ਸਭ ਤੋਂ ਵੱਡੀ ਡੈਮੋਕ੍ਰੇਸੀ ਨੂੰ ਡਿਸਫੰਕਸ਼ਨ। ਦਿਸ ਹਾਊਸ ਸ਼ੁੱਡ ਬੀ ਯੂਨਾਈਟਿਡ ਇਨ ਨਿਊਟਰਲਾਈਜ਼ਿੰਗ ਐਨੀ ਟ੍ਰੈਂਡ ਔਰ ਇਨੀਸ਼ੀਏਟਿਵ that is pernicious and dangerous to our sovereignty। ਕਿ ਇਹ ਤਾਂ ਸਾਡੀ ਪ੍ਰਭੂ ਸੱਤਾ ਤੇ ਹਮਲਾ ਕਰਤਾ ਅਮਰੀਕਾ ਨੇ, ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਸ ਦੇ ਖਿਲਾਫ ਲੜਨ ਲਈ। ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ ਐਂਡ ਵੀ ਨੀਡ ਟੂ ਹੈਵ ਓਪੀਨੀਅਨ ਫਰਮ ਐਵਰੀਵਨ। ਇਹਦੇ ਨਾਲ ਉਹ ਡਿਬੇਟ ਸ਼ੁਰੂ ਕਰਦਾ। ਹੁਣ ਤ੍ਰਿਵੇਦੀ ਜੀ ਆ ਜਾਂਦੇ ਨੇ MP, ਇਹ ਹੁਣ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ, ਜ਼ਾਹਰ ਹੈ ਵੀ ਬੀਜੇਪੀ ਦਾ ਪ੍ਰੋਮੀਨੈਂਟ ਲੀਡਰ ਹੈ। ਹੁਣ ਤ੍ਰਿਵੇਦੀ ਡਿਮਾਂਡਡ ਏ ਥੋਰੋ ਪ੍ਰੋਬ ਬਿਸਾਈਡਸ ਆਸਕਿੰਗ ਆਲ MPs ਟੂ ਡਿਸਕਸ ਦਾ ਇਸ਼ੂ। ਉਹਨੇ ਕਿਹਾ ਜੀ ਇਹ ਅਸੀਂ ਡਿਸਕਸ ਕਰੀਏ। ਔਰ ਇਹ ਜਿਹੜਾ ਕੰਸਰਨਸ ਓਵਰ ਸਸਪੀਸ਼ੀਅਸ ਐਂਡ ਕੰਸੀਪੀਸ਼ੀਅਸ ਅਟੈਕ ਔਨ ਨੈਸ਼ਨਲ ਇੰਟਰਸਟ ਫਰੋਮ ਅਬਰੋਡ ਡਿਊਰਿੰਗ ਜ਼ੀਰੋ ਆਵਰ ਹੁੰਦਾ ਹੈ, ਜਿਹਦੇ 'ਚ ਕੋਈ ਵੀ ਇਸ਼ੂ ਉਠਾਇਆ ਜਾ ਸਕਦਾ। ਉਹਨੇ ਕਿਹਾ ਜੀ ਬਹੁਤ ਵੱਡਾ ਜਿਹੜਾ ਉਹ ਕੰਸਪੀਰੇਸੀ ਹੋ ਰਹੀ ਹੈ ਸਾਡੇ ਮੁਲਕ ਦੇ ਖਿਲਾਫ। Mr. Trivedi cited instances during the past 3 years wherein issues concerning India were raised by the international entity just before or during parliament session। ਉਹ ਕਹਿੰਦਾ ਪਿਛਲੇ 3 ਸਾਲ 'ਚ ਦੇਖੋ, ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਵਾਲਾ ਹੁੰਦਾ ਹੈ ਉਸ ਤੋਂ ਪਹਿਲਾਂ ਜਾਂ ਜਦੋਂ ਚੱਲ ਰਿਹਾ ਉਦੋਂ ਇਸ਼ੂ ਖੜੇ ਕੀਤੇ ਜਾਂਦੇ ਨੇ। ਫਿਰ ਉਹਨੇ ਉਦਾਹਰਨਾਂ ਦਿੱਤੀਆਂ। ਉਹਨੇ ਕਿਹਾ ਜੀ ਪਿਛਲੇ 3 ਸਾਲਾਂ ਹੀ ਦੇਖੋ, ਹਿੰਡਨਬਰਗ ਰਿਪੋਰਟ ਆਈ, ਇਹ ਵੀ ਸਾਡੇ ਖਿਲਾਫ ਸਾਜ਼ਿਸ਼। COVID-19 ਵੈਕਸੀਨ ਰਿਪੋਰਟ ਆਈ, ਉਹਦੇ 'ਚ ਆਇਆ ਸੀ ਕਿ ਕਿਆ ਜਾਲੀ ਜਾਂ ਕੰਮ ਇੰਡੀਆ ਕਾ, ਉਹ ਵੀ ਸਾਡੇ ਖਿਲਾਫ। ਇਹ ਰਿਪੋਰਟ ਔਨ ਇੰਡੀਅਨ ਫਾਰਮਰਸ। ਫਿਰ BBC ਦੀ ਡਾਕੂਮੈਂਟਰੀ ਆ। ਹੁਣ BBC ਦੀ ਡਾਕੂਮੈਂਟਰੀ ਮੋਦੀ ਦੀਆਂ ਕਰਤੂਤਾਂ ਸੀ ਕਿ ਵੀ 2002 'ਚ ਉਹਨਾਂ ਕਹਿੰਦੇ ਜੀ ਦੇਖੋ ਉਹ ਵੀ ਸਾਡੇ ਖਿਲਾਫ ਸਾਜ਼ਿਸ਼। ਪੈਗਾਸਸ ਇਸ਼ੂ, ਹੁਣ ਪੈਗਾਸਸ ਤਾਂ ਤੁਸੀਂ ਸਪਾਈ ਮਾਲਵੇਅਰ ਉਹਨਾਂ ਤੋਂ ਖਰੀਦਿਆ, ਇਜ਼ਰਾਈਲ ਤੋਂ ਵਾੜਿਆ। ਉਹਨਾਂ ਨੇ ਕਿਹਾ ਜੀ ਦੇਖੋ ਪੈਗਾਸਸ ਦਾ ਵੀ, ਉਹ ਵੀ ਇੰਟਰਨੈਸ਼ਨਲ ਸਾਜ਼ਿਸ਼ ਸਾਡੇ ਖਿਲਾਫ। ਐਂਡ ਏ ਵੀਡੀਓ ਔਨ ਸੈਕਸ਼ੂਅਲ ਵਾਇਲੈਂਸ ਅਗੇਂਸਟ ਵਿਮਨ ਇਨ ਮਨੀਪੁਰ। ਹੁਣ ਵੀਡੀਓ ਕੋਈ ਜਾਲੀ ਤਾਂ ਨਹੀਂ ਹੈ, ਜੇ ਉਹ ਹੋਇਆ ਤਾਂ ਦੁਨੀਆ ਭਰ 'ਚ ਹੈ। ਉਹਨੇ ਕਿਹਾ ਵੀ ਐਵਰ ਸਿੰਸ ਇੰਡੀਆ ਇਜ਼ ਐਮਰਜਿੰਗ ਐਜ਼ ਏ ਸਟ੍ਰੈਟੇਜਿਕ, ਇਕਨੋਮਿਕ ਐਂਡ ਡਿਪਲੋਮੈਟਿਕ ਪਾਵਰ, ਵੀ ਅਸੀਂ ਵੱਡੀ ਪਾਵਰ ਬਣ ਰਹੇ ਸੀ, ਸਟ੍ਰੈਟੇਜਿਕ ਵੀ, ਆਰਥਿਕ ਵੀ, ਡਿਪਲੋਮੈਟਿਕ ਵੀ। ਇਟ ਹੈਜ਼ ਬੀਨ ਸੀਨ ਦੈਟ ਇਨ ਦ ਲਾਸਟ 3 years there have been attempts to attack India's established systems and interests on economic and social fronts through activities from abroad। ਕਿ ਸਾਡੇ ਉੱਤੇ ਬਾਹਰੋਂ ਹਮਲਾ। ਹੁਣ ਅਡਾਨੀ ਦੀ ਕਰਪਸ਼ਨ ਨੂੰ ਤਾਂ ਅਦਰਵਾਈਜ਼ ਡਿਫੈਂਡ ਨਹੀਂ ਕਰ ਸਕਦਾ। ਇਹਨੂੰ ਸਾਰੇ ਨੂੰ ਜੋ ਅਡਾਨੀ ਦੇ ਅੰਪਾਇਰ ਤਾਂ ਸਾਰਾ ਅਡਾਨੀ ਦਾ ਔਰ ਰਨ ਤਾਂ ਉਹਨੂੰ ਮੋਦੀ ਨੂੰ ਔਰ ਉਹਦੀ ਗਵਰਨਮੈਂਟ ਨੂੰ ਅਡਾਨੀ ਕਰ ਰਿਹਾ। ਤੇ ਜਦੋਂ ਇਹਨਾਂ ਨੇ ਉਸ ਕਰਪਟ ਬੰਦੇ ਨੂੰ ਜਾਂ ਕਰਪਟ ਸਿਸਟਮ ਨੂੰ ਫੜਿਆ ਤੇ ਇਹਨਾਂ ਨੇ ਅਟੈਕ ਔਨ ਇੰਡੀਆ ਬਣਾ ਦਿੱਤਾ। ਫਿਰ ਉਹਨੇ ਜਿਹੜੀ ਹੈ ਫ੍ਰੈਂਚ ਪਬਲੀਕੇਸ਼ਨ ਨੂੰ ਕੋਟ ਕਰਦਿਆਂ ਕਿਹਾ ਕਿ ਜੀ ਸਰਟਨ ਫੋਰਨ ਪਾਵਰਸ ਵਰ ਫੰਡਿੰਗ ਦਾ ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ ਵਿਚ ਇਜ਼ ਆਲਸੋ ਫੋਕਸ ਔਨ ਇੰਡੀਆ ਐਂਡ ਹੈਜ਼ ਬੀਨ ਲਿੰਕਡ ਟੂ ਬਿਲੀਅਨਰ ਇਨਵੈਸਟਰ ਜਾਰਜ ਸੋਰਸ। ਹੁਣ ਇੱਕ ਪਾਸੇ ਤਾਂ ਉਹਨਾਂ ਨੇ ਅਡਾਨੀ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਸਾਰਾ ਕੀਤਾ। ਹੁਣ ਜਾਰਜ ਸੋਰਸ ਅਮੀਰ ਆਦਮੀ ਹੈ ਅਮਰੀਕਾ ਦਾ, ਉਹ ਇੰਡੀਆ ਨੂੰ ਕ੍ਰਿਟਿਸਾਈਜ਼ ਵੀ ਕਰਦਾ ਵੀ ਕੀ ਹੋ ਰਿਹਾ। ਹੁਣ ਜਾਰਜ ਸੋਰ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਹਿ ਕੇ ਉਹਨਾਂ ਨੇ ਕਿਹਾ ਜੀ ਈਵਨ ਰਸ਼ੀਅਨ ਗਵਰਨਮੈਂਟ ਨੇ ਵੀ ਫਸਟ ਟਾਈਮ ਇਹ ਕਿਹਾ ਕਿ ਫੋਰਨ ਇੰਟਰਵੈਂਸ਼ਨ ਹੋਈ ਹੈ ਇੰਡੀਆ ਦੀਆਂ ਇਲੈਕਸ਼ਨਸ, ਕਿ ਜੀ ਮੋਦੀ ਨੂੰ ਹਰਾਉਣ ਲਈ ਜਿਵੇਂ ਅਮਰੀਕਾ ਨੇ ਉੱਥੇ ਜ਼ੋਰ ਲਾਇਆ ਹੋਏ। ਫਿਰ ਉਹਨੇ ਕਿਹਾ, ਇਹ ਹੁਣ ਬੀਜੇਪੀ ਕਹਿ ਰਹੀ ਹੈ ਰੂਲਿੰਗ ਪਾਰਟੀ। ਔਰ ਇਸੇ ਤਰ੍ਹਾਂ ਬੀਜੇਪੀ ਦੇ MP ਨੇ ਫਿਰ ਖੁੱਲ੍ਹੇਆਮ ਰਾਹੁਲ ਗਾਂਧੀ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਜਿਹੜਾ ਅਮਰੀਕਾ ਦਾ ਬਿਲੀਅਨਰ ਸੋਰਸ ਹੈ
Lok Sabha erupts as BJP MP links Rahul to US billionaire Soros. Congress, Soros and investigative platform funded by him are trying to derail India's success story, says BJP leader ਨਿਸ਼ੀਕਾਂਤ ਦੂਬੇ। ਹੁਣ ਇਧਰ ਉਹ ਸੁਭਾਂਸ਼ੂ, ਇਧਰ ਦੂਬੇ। ਸੋ ਇਸ ਤੋਂ ਤੁਸੀਂ ਇਹ ਦੇਖ ਸਕਦੇ ਹੋ ਕਿ ਵੀ ਹੁਣ ਇਹਨਾਂ ਨੂੰ ਜਦੋਂ ਅਜੇ ਤਾਂ ਅਮਰੀਕਾ ਨੇ ਐਂ ਹੀ ਉਹਨਾਂ ਨੂੰ ਦਿਖਾਇਆ ਹੀ ਹੈ ਵੀ ਆਹ ਸਾਡੇ ਕੋਲ ਹੈ, ਤੇ ਜਿੱਦਣ ਇਹ ਅਡਾਨੀ ਦਾ ਟਰਾਇਲ ਚੱਲਿਆ ਸਾਹਮਣੇ ਹਕੀਕਤਾਂ ਆਈਆਂ, ਇਧਰ ਇੰਡੀਆ ਦਾ ਰੋਲ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਕੀ ਹੈ, ਇਹ ਜਦੋਂ ਇਹਦਾ ਨਿਖਿਲ ਗੁਪਤੇ ਦਾ ਚੱਲਿਆ ਤੇ ਫਿਰ ਇਹਨਾਂ ਦੇ ਨਾਲ ਕੀ ਹੋਏਗਾ, ਇਹ ਕਿਵੇਂ ਰਿਐਕਟ ਕਰਨਗੇ। ਸੋ ਆਲਰੇਡੀ ਉਹਨਾਂ ਨੇ ਗਰਾਊਂਡ ਤਿਆਰ ਕਰ ਲਈ ਹੈ ਕਿ ਅਮਰੀਕਾ ਸਾਡਾ ਦੋਸਤ ਨਹੀਂ ਹੈ। ਹੁਣ ਅੱਗੇ ਤਾਂ ਚੀਨ ਦੀਆਂ ਬੜੀਆਂ ਚੀਜ਼ਾਂ ਆਪਣੇ ਸਟੋਰਾਂ 'ਚੋਂ ਬਾਹਰ ਸੁੱਟ ਰਹੇ ਸੀ, ਤਾਂ ਕਿਸੇ ਨੇ ਕਿਹਾ ਵੀ ਇਹ ਤਾਂ ਤੁਹਾਡੇ ਮੰਦਰ ਖਾਲੀ ਹੋ ਜਾਣੇ ਨੇ, ਤੁਹਾਡੇ ਭਗਵਾਨ ਸਾਰੇ ਬਾਹਰ ਸੜਕ ਤੇ ਹੋਣੇ ਨੇ, ਕਿਉਂਕਿ ਸਾਰੀਆਂ ਮੂਰਤੀਆਂ ਚੀਨ 'ਚੋਂ ਬਣ ਕੇ ਆਈਆਂ ਨੇ। ਹੁਣ ਚੀਨ ਦੇ ਨਾਲ ਦੋਸਤੀ, ਔਰ ਅਮਰੀਕਾ ਨੂੰ ਇਹ ਕਹਿ ਰਹੇ ਨੇ ਜੀ ਸਾਡੀ ਤਰੱਕੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦੀ, ਔਰ ਇਹ ਡੀਰੇਲ ਕਰਨ ਤੇ ਲੱਗੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਾਂਗੇ ਕਿ ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਹਰ ਹਿੰਦੂ ਪਰਿਵਾਰ ਦੇ ਘੱਟੋ ਘੱਟ ਜਿਹੜੇ 3 ਬੱਚੇ ਹੋਣੇ ਚਾਹੀਦੇ ਨੇ। ਜਿਸ ਤਰ੍ਹਾਂ ਨਾ ਹੋਇਆ ਤਾਂ ਹਿੰਦੂ ਨਸਲ ਖਤਮ ਹੋ ਜਾਵੇਗੀ। ਸੋ ਇਸ ਦੇ ਨਾਲ ਆਰਐਸਐਸ ਵੱਲੋਂ ਬੰਗਲਾਦੇਸ਼ ਦੀਆਂ ਘਟਨਾਵਾਂ ਦੀ ਆੜ ਵਿੱਚ ਮੁਸਲਮਾਨਾਂ ਵਿਰੁੱਧ ਜਿਹੜਾ ਪੁੱਜ ਕੇ ਹਿੰਦੂ ਪ੍ਰਚਾਰ ਕੀਤਾ ਜਾ ਰਿਹਾ ਅਤੇ ਅਦਾਲਤਾਂ ਦਾ ਸਹਾਰਾ ਲੈ ਕੇ ਮਸੀਤਾਂ ਦੇ ਉੱਪਰ ਕਬਜ਼ੇ ਲਈ ਜਿਹੜੇ ਦਾਅਵੇ ਨੇ ਉਹ ਠੋਕੇ ਜਾ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਮਰੀਕਾ ਦੇ ਵਿੱਚ ਵੀ ਡਿਊਰਿੰਗ ਈਵਨ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹੜੀ ਇੱਕ ਡਿਬੇਟ ਕਮਲਾ ਹੈਰਿਸ ਔਰ ਟਰੰਪ ਦੇ ਵਿਚਾਲੇ ਸੀ, ਜਿਹਦੇ 'ਚ ਪ੍ਰੋ ਲਾਈਫ ਐਂਡ ਪ੍ਰੋ ਚੋਇਸ ਇਹ ਦੋ ਖੈਮੇ ਆਪਣੀਆਂ ਦਲੀਲਾਂ ਦੇ ਨਾਲ, ਕਿਉਂਕਿ ਰਾਈਟ ਵਿੰਗਰਸ ਨੂੰ ਟਰੰਪ ਹੈਡ ਕਰਦਾ ਔਰ ਕੁਝ ਸਟੇਟਾਂ 'ਚ ਬੜੇ ਸਟ੍ਰਿਕਟ ਲਾਅ ਨੇ ਵੈਨ ਅਬੋਰਸ਼ਨ ਨਾਲ ਸੰਬੰਧਿਤ, ਔਰ ਇਸ ਦੇ ਉੱਤੇ ਹਰ ਸੁਸਾਇਟੀ 'ਚ ਇੱਕ ਆਪਣੀ ਡਿਬੇਟ ਹੁੰਦੀ ਹੈ। ਔਰ ਈਵਨ ਹੁਣ ਜਿਵੇਂ ਯੂਕੇ ਦੇ ਵਿੱਚ ਪਿਛਲੇ ਦਿਨਾਂ 'ਚ ਪਹਿਲੇ ਪੜਾਅ ਦੀਆਂ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਵੋਟਾਂ ਕਿ ਰਾਈਟ ਟੂ ਡੈਥ, ਕਿਉਂਕਿ ਹੁਣ ਤੱਕ ਜਿੰਨੇ ਕਨਸਟੀਟਿਊਸ਼ਨ ਨੇ ਦੁਨੀਆ ਦੇ ਉਹਦੀ ਤਾਂ ਡਿਬੇਟ ਹੀ ਇਹ ਸੀ ਕਿ ਰਾਈਟ ਟੂ ਲਾਈਫ, ਪਹਿਲਾਂ ਤਾਂ ਇਹੀ ਹੈ ਕਿ ਲਾਈਫ ਸ਼ੁਰੂ ਕਦੋਂ ਹੁੰਦੀ ਹੈ ਵੂਮ ਦੇ ਵਿੱਚ, ਉਹਦੇ ਨਾਲ ਹੀ ਜੁੜੀ ਹੋਈ ਫਿਰ ਅਬੋਰਸ਼ਨ ਔਰ ਦੂਜੀ ਡਿਬੇਟ ਹੈ। ਪਰ ਹੁਣ ਜਿਵੇਂ ਬ੍ਰਿਟਨ ਨੇ ਵੀ ਪਾਸ ਕੀਤਾ, ਜੇ ਉਹਨੇ ਹੋਰ ਪੜਾਵਾਂ 'ਚੋਂ ਲੰਘਣਾ ਕਿ ਵੀ ਜਿਹੜੇ ਟਰਮੀਨਲੀ ਇਲ ਪੇਸ਼ੈਂਟ ਨੇ, ਜਿਹੜੇ ਕੋਈ ਕੈਂਸਰ ਦੀ ਲਾਸਟ ਸਟੇਜ ਹੈ ਜਾਂ ਕੋਈ ਹੋਰ ਜਿਹਦੀ ਰਿਕਵਰੀ ਨਹੀਂ ਹੋਣੀ ਔਰ ਪੇਸ਼ੈਂਟ ਤਕਲੀਫ ਦੇ ਵਿੱਚ ਹੈ, ਵੀ ਜਿਵੇਂ ਰਾਈਟ ਟੂ ਲਾਈਫ ਬੇਸਿਕ ਹੱਕ ਮੰਨਿਆ ਗਿਆ ਸੀ, ਇਵੇਂ ਰਾਈਟ ਟੂ ਡੈਥ ਵੀ ਹੈ ਕਿ ਉਹ ਕਹਿਣ ਕਿ ਵੀ ਹੁਣ ਸਾਨੂੰ ਐਂਡ ਕਰ ਦਿਓ ਜਿਹੜਾ ਹੈ ਉਹ, ਤੇ ਉਹ ਹੱਕ ਹੋਣਾ ਚਾਹੀਦਾ। ਹਾਲਾਂਕਿ ਇਸ ਦੇ ਬਹੁਤ ਸਾਰੇ ਡਿਫਰੈਂਟ ਐਂਗਲ ਨੇ ਵੀ ਇਹਦਾ ਮਿਸਯੂਜ਼ ਵੀ ਹੋ ਸਕਦਾ ਹੈ ਔਰ ਕਿਵੇਂ ਕੀ ਹੋ ਸਕਦਾ, ਪਰ ਇਹ ਸਾਡੀ ਡਿਸਕਸ਼ਨ ਦਾ ਇਸ਼ੂ ਨਹੀਂ ਹੈ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇੱਕ ਜਿਹੜੀ ਗੱਲ ਦੋਵੇਂ ਸਾਈਡ ਬਾਈ ਸਾਈਡ
ਫਿਕਰਮੰਦੀ ਦੀਆਂ ਨੇ। ਇੱਕ ਤਾਂ ਇਹ ਹੈ ਵੀ ਜੇ ਅਸੀਂ ਦੇਖੀਏ ਕਿ ਅੱਜ ਤੋਂ ਆਲਮੋਸਟ 80 ਸਾਲ ਪਹਿਲਾਂ ਸਾਡੇ ਪਲੈਨਟ ਦੇ ਉੱਤੇ ਆਬਾਦੀ ਜਿਹੜੀ ਹੈ 2 ਬਿਲੀਅਨ ਦੀ ਸੀ। ਅੱਜ 8 ਬਿਲੀਅਨ ਤੋਂ ਜ਼ਿਆਦਾ ਲੋਕ ਇਸ ਪਲੈਨਟ ਤੇ ਨੇ। ਜਿਹੜੀ ਤੇਜ਼ ਧਰਤੀ ਤਾਂ ਉਨੀ ਹੈ, ਪਾਣੀ ਦਾ ਲੈਵਲ, ਗਰਾਊਂਡ ਵਾਟਰ, ਦੂਜੇ ਤੀਜੇ ਬਾਕੀ ਸਾਰਾ ਜਿਹੜਾ ਹੈ ਉਹ ਸਾਰੇ ਦਾ ਕਿਵੇਂ ਉਹ ਹੋਏਗਾ। ਫਿਰ ਇੱਕ ਸਟੇਜ ਦੇ ਉੱਤੇ 20ਵੀਂ ਸਦੀ ਦੇ ਵਿੱਚ ਫੂਡ ਵੱਡੀ ਪ੍ਰੋਬਲਮ ਸੀ। ਕਿੰਨੀਆਂ ਡੈਥਸ ਹੰਗਰ ਨਾਲ ਹੁੰਦੀਆਂ ਸੀ, ਭੁੱਖ ਦੇ ਨਾਲ। ਜਿਹੜੇ ਰਾਇਟਸ ਦੰਗੇ ਹੁੰਦੇ ਸੀ, ਫੂਡ ਰਾਇਟਸ, ਕਿ ਜੇ ਮਦਦ ਵੀ ਜਾਣੀ ਹੈ ਤਾਂ ਲੋਕ ਲੜ ਕੇ ਮਰ ਜਾਂਦੇ ਸੀ ਉਸ ਫੂਡ ਆਈਟਮ ਨੂੰ ਲੁੱਟਣ ਦੇ ਲਈ। ਪਰ ਚਲੋ ਇੱਕ ਗੱਲ, ਭਾਵੇਂ ਯੂਨਾਈਟਿਡ ਨੇਸ਼ਨਸ ਨੂੰ ਅਸੀਂ ਵੀ ਸਪਾਈਨਲੈਸ, ਗਟਲੈਸ, ਟੁੱਥਲੈਸ ਆਰਗੇਨਾਈਜੇਸ਼ਨ ਕਹਿੰਦੇ ਹਾਂ, ਪਰ ਇਹਨਾਂ ਮੁੱਦਿਆਂ ਦੇ ਉੱਤੇ ਉਹ ਫੂਡ ਹੈ, ਇਮਰਜੈਂਸੀ ਰਿਲੀਫ ਹੈ, ਵੈਕਸੀਨੇਸ਼ਨ ਪ੍ਰੋਗਰਾਮ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਦੁਨੀਆ 'ਚ ਅੱਜ ਤੁਹਾਨੂੰ ਉਸ ਲੈਵਲ ਦੇ ਉੱਤੇ ਫੈਮਿਨ ਦੇ ਨਾਲ ਜਾਂ ਈਵਨ ਟਿੱਡੀ ਦਲ ਕਿੰਨੀ ਫਸਲ ਖਾ ਜਾਂਦਾ ਸੀ, ਦੁਨੀਆ 'ਚ ਟਿੱਡੀ ਦਲ ਹੀ ਖਤਮ ਕਰਤਾ ਹੈ। ਇਸੇ ਤਰ੍ਹਾਂ ਹੋਰ ਸਮਾਲ ਪੌਕਸ, ਚੇਚਕ, ਕਿਸ ਕਿਸਮ ਦੀ, ਹੁਣ ਉਹ ਚੇਚਕ ਦੀ ਜਿਹੜੀ ਉਹ ਹੈ ਵਾਇਰਸ, ਉਹ ਉਹਨਾਂ ਨੇ ਟਿਊਬ ਦੇ ਵਿੱਚ ਹੀ ਰੱਖੀ ਹੋਈ ਹੈ ਪਾ ਕੇ। ਤਾਂ ਮਤਲਬ ਇਹ ਹੈ ਕਿ ਵੀ ਉਹ ਸਾਰਾ ਪਾਰਟ ਜਿਹੜਾ ਆਪਣੇ ਆਪ ਦੇ ਵਿੱਚ ਕਾਮਯਾਬੀ ਹੈ। ਹੁਣ ਇੱਕ ਪਾਸੇ ਤਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜ਼ਿੰਦਗੀ ਦੀਆਂ ਵੈਲਿਊਜ਼ ਵੀ ਬਦਲ ਰਹੀਆਂ ਨੇ। ਅਸੀਂ ਆਪਣੇ ਪਰਿਵਾਰਾਂ ਜਾਂ ਆਪਣੀ ਕਮਿਊਨਿਟੀ 'ਚ ਵੀ ਦੇਖ ਰਹੇ ਹਾਂ, ਕਿੱਥੇ ਤਾਂ 14-15 ਸਾਲ ਦੀ ਉਮਰ 'ਚ ਫਿਕਰ ਸ਼ੁਰੂ ਹੋ ਜਾਂਦਾ ਸੀ ਬੱਚੀ ਦਾ ਵਿਆਹ ਕਰਨ ਦਾ ਜਾਂ ਦੂਜਾ। ਹੁਣ 25 ਸਾਲ, 30 ਸਾਲ, ਔਰ ਇੱਕ ਪੂਰੀ ਜਨਰੇਸ਼ਨ ਹੀ ਉਹ ਹੈ ਜਿਹੜੀ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ। ਉਹਨਾਂ ਨੂੰ ਲੱਗਦਾ ਹੀ ਨਹੀਂ ਵੀ ਇਹ ਵੀ ਕੋਈ ਇੰਪੋਰਟੈਂਟ ਹੈ ਜੀ। ਫਿਰ ਇਸ ਤੋਂ ਵੀ ਜੇ ਅਸੀਂ ਸੁਸਾਇਟੀ ਦੇ ਵਿੱਚ ਅਦਰਵਾਈਜ਼ ਇਮੋਰਲ ਜਿਹੜੀਆਂ ਪ੍ਰੈਕਟਿਸਿਸ ਦੀ ਗੱਲ ਕਰੀਏ ਤੇ ਲਿਵ ਇਨ ਰਿਲੇਸ਼ਨਸ਼ਿਪ ਜਿਹਦੇ 'ਚ ਬਿਨਾਂ ਵਿਆਹ ਤੋਂ ਰਹਿ ਜਾ ਰਹੇ ਨੇ, ਔਰ ਫਿਰ ਉਹ ਵੀ ਉਹਨਾਂ ਨੂੰ ਨਾਰਮਲ ਆ। ਇਹ ਕਿਉਂਕਿ ਮੈਂ ਇਸ ਲਈ ਗੱਲ ਕਰ ਰਿਹਾ ਕਿ ਜਿਹੜੀਆਂ ਚੀਜ਼ਾਂ ਦੂਸਰੀ ਸੁਸਾਇਟੀ 'ਚ ਨੇ, ਸੂਨਰ ਔਰ ਲੇਟਰ ਸਾਨੂੰ ਵੀ ਪ੍ਰਭਾਵਿਤ ਕਰਦੀਆਂ ਨੇ ਔਰ ਕਰ ਵੀ ਰਹੀਆਂ ਨੇ। ਔਰ ਇੱਥੇ ਪੇਰੈਂਟਸ ਦਾ ਇਹ ਫਿਕਰ ਵੀ ਹੈ ਵੀ ਬੱਚੇ 30 ਸਾਲ 35 40 ਤੱਕ ਵੀ ਪਹੁੰਚ ਜਾਂਦੇ ਨੇ। ਉਹ ਵਿਆਹ ਦਾ ਫਿਕਰ, ਕਿਉਂਕਿ ਸਾਡੀ ਜਨਰੇਸ਼ਨ ਦਾ ਤਾਂ ਫਿਕਰ ਹੀ ਗ੍ਰਸਤ ਜੀਵਨ ਦਾ ਫਿਕਰ ਮੁਕਤ ਹੋਣਾ ਇਹ ਸੀ ਕਿ ਬੱਚੇ ਬੱਚੀਆਂ ਵਿਆਹ ਕਰਾ ਲੈਣ। ਹੁਣ ਇਹ ਇੱਕ ਵੱਖਰੀ ਡਿਬੇਟ ਹੈ। ਲੇਕਿਨ ਇੱਕ ਉਹ ਤਬਕਾ ਜਿਹੜਾ ਇੱਕ ਦਾਇਰਾਕਾਰ 'ਚ ਬੈਠ ਕੇ ਉਹਨੇ ਉਹ ਇਸ ਕਿਸਮ ਦੀ ਕੈਲਕੂਲੇਸ਼ਨ ਤੇ ਲੱਗਾ ਹੋਇਆ ਹੈ ਕਿ ਜੀ ਆਬਾਦੀ ਜੇ ਵੱਧ ਗਈ ਕਿ ਦੀ ਘਟ ਗਈ, ਜਿਵੇਂ RSS ਹਿੰਦੂਤਵਾ ਇੱਕ ਤਾਂ ਧਾਰਮਿਕ ਪੋਜੀਸ਼ਨ ਹੈ ਕਿਸੇ ਦੀ ਵੀ, ਉਹ ਕੈਥੋਲਿਕਸ ਦੀ ਹੈ ਜਿਵੇਂ, ਜਾਂ ਕੋਈ ਹੋਰ ਪ੍ਰੋ ਲਾਈਫ ਹੈ ਕਿ ਭਾਈ ਇਸਲਾਮ ਦੀ ਵੀ ਇਹੀ ਪੋਜੀਸ਼ਨ ਹੈ। ਉਹ ਉਸ ਡਿਬੇਟ 'ਚ ਅਸੀਂ ਨਹੀਂ ਜਾਂਦੇ ਕਿ ਭਾਈ ਉਹਦੇ 'ਚ ਕੀ ਠੀਕ ਹੈ ਜਾਂ ਕਿਨੇ ਕੀ ਫੋਲੋ ਕਰਨਾ ਹੈ ਕਿ ਵੀ ਤੁਸੀਂ ਜਿਹੜਾ ਉਹ ਕਿੰਨੇ ਤੁਹਾਡੀ ਔਲਾਦ ਹੋਣੀ ਚਾਹੀਦੀ। ਪਰ ਜਦੋਂ ਤੁਸੀਂ ਇਸ ਆਬਾਦੀ ਨੂੰ ਐਜ਼ ਏ ਪੋਲੀਟੀਕਲ ਸਟੇਟਮੈਂਟ ਬਣਾਉਂਦੇ ਹੋ, ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਫਿਕਰਮੰਦੀ ਕਰਨ ਕਿ ਭਾਈ ਸਾਡੇ ਬੱਚੇ ਬੱਚੀਆਂ ਜੇ ਵਿਆਹ ਨਹੀਂ ਕਰਦੇ ਜਾਂ ਵਿਆਹ ਤਾਂ ਬੱਚੇ ਨਹੀਂ ਨੇ ਜਾਂ ਵਿਦਆਊਟ ਚਿਲਡਰਨ ਜਿਹੜਾ ਉਹ ਲਾਈਫ ਬਿਤਾਉਣਾ ਚਾਹੁੰਦੇ ਨੇ। ਜਿਵੇਂ ਭਾਰਤ ਦੇ ਵਿੱਚ ਪਾਰਸੀ ਨੇ, ਉਹਨਾਂ ਦੀ ਆਬਾਦੀ ਆਲਮੋਸਟ ਐਕਸਟਿੰਕਟ ਹੋ ਗਈ, ਪਹਿਲਾਂ ਹੀ ਮਾਈਨੋਰਿਟੀ ਸੀ, ਬਹੁਤ ਸਾਰੇ ਉਹਦੇ ਰੀਜ਼ਨ ਨੇ। ਹੁਣ ਹਿੰਦੂ ਜਿਹੜੇ ਕਿ 80 ਕਰੋੜ ਨੇ ਭਾਰਤ ਦੇ ਵਿੱਚ, ਦੁਨੀਆ ਦੇ ਹੋਰ 35 ਮੁਲਕਾਂ 'ਚ ਰਹਿੰਦੇ ਨੇ। ਨੇਪਾਲ ਦੇ ਵਿੱਚ 80-85% ਆਬਾਦੀ ਹਿੰਦੂਆਂ ਦੀ ਹੈ, ਜੇ ਗਲੋਬਲੀ ਕਰੋੜਾਂ ਦੇ ਵਿੱਚ ਹੈ। ਔਰ ਉਹਨਾਂ ਦਾ RSS ਜਿਹੜੀ ਹਿੰਦੂਤਵੀ ਜਮਾਤ, ਜਿਹਨੂੰ ਇਹੀ ਹੁੰਦਾ ਕਿ ਜੀ ਅਸੀਂ ਘੱਟ ਗਿਣਤੀਆਂ ਨੂੰ ਕਿਵੇਂ ਹੜੱਪ ਕੇ ਆਪਣੇ ਜਜ਼ਬ ਕਰਨਾ। ਹੁਣ ਇਹ ਸਟੇਟਮੈਂਟ ਤਾਂ ਮੋਹਨ ਭਾਗਵਤ ਨੇ ਪਿਛਲੇ ਦਿਨਾਂ 'ਚ ਦਿੱਤੀ। ਉਹਨੇ ਕਿਹਾ ਕਿ ਜੀ ਇਹ ਹੈਵ 3 kids ਔਰ ਰਨ ਰਿਸਕ ਆਫ ਐਕਸਟੈਂਕਸ਼ਨ। ਉਹਨੇ ਕਿਹਾ ਜੀ 3 ਬੱਚੇ ਕਰੋ, ਜੇ ਨਹੀਂ ਹੋਏਗਾ ਤੇ ਤੁਹਾਡੀ ਜਿਹੜੀ ਰੇਸ ਹੈ ਉਹੀ ਐਕਸਟਿੰਕਟ ਹੋ ਜਾਏਗੀ, ਖਤਮ ਹੋ ਜਾਏਗੀ। ਔਰ ਉਸ ਦੇ ਉੱਤੇ ਕੋਈ ਹੁਣ ਇੱਦਾਂ ਦੀ ਸਟੇਟਮੈਂਟ ਜੇ ਕੋਈ ਹੋਰ ਦਿੰਦਾ ਤਾਂ ਕਿਵੇਂ ਚੀਕ ਚਿਹਾੜਾ ਪਾਉਂਦੇ ਨੇ। ਜੇ ਕਿਸੇ ਮੁਸਲਮਾਨ ਲੀਡਰ ਨੇ ਦਿੱਤੀ ਹੁੰਦੀ ਜਾਂ ਸਿੱਖ ਲੀਡਰ ਨੇ ਦਿੱਤੀ ਹੁੰਦੀ, ਉਹਨੂੰ ਤਾਂ ਹੋਰ ਰੰਗ ਦੇ ਕੇ ਡਿਬੇਟਸ ਕਰ ਦਿੰਦੇ ਨੇ। ਪਰ ਉਹ ਕਹਿ ਰਿਹਾ ਦੇਖੋ ਜੀ ਸਾਡੀ ਕੰਟਰੀ ਦੀ ਜਿਹੜੀ ਪਾਪੂਲੇਸ਼ਨ ਪਾਲਿਸੀ ਹੈ, ਉਹ ਸਾਡੇ ਜਿਹੜਾ ਟੋਟਲ ਫਰਟੀਲਿਟੀ ਰੇਟ ਹੈ 2.1 ਰਹਿ ਗਿਆ। ਜਦੋਂ ਅਸੀਂ 2.1 ਕਹਿੰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਵੀ 2 ਹੀ ਬੱਚਿਆਂ ਦਾ ਕਨਸੈਪਟ ਆ ਗਿਆ। ਸੋ ਇਹ ਘੱਟੋ ਘੱਟ 3 ਬੱਚੇ ਜਿਹੜੇ ਨੇ ਉਹ ਜ਼ਰੂਰ ਪੈਦਾ ਕਰੋ, ਕਿਉਂਕਿ ਇਹਦੇ ਨਾਲ ਇਹ ਇਨਸ਼ੋਰ ਕਰਦਾ ਰਿਪਲੇਸਮੈਂਟ ਆਫ ਅ ਵੂਮਨ ਐਂਡ ਹਰ ਪਾਰਟਨਰ ਅਪੋਨ ਡੈਥ ਵਿਦ ਨੋ ਓਵਰਆਲ ਇਨਕਰੀਜ਼ ਔਰ ਡਿਕਰੀਜ਼ ਇਨ ਨੰਬਰਸ। ਵੀ ਇਹਦੇ ਨਾਲ
ਜਿਹੜਾ ਹੈ ਉਹ ਵੱਧ ਜਾਂ ਘੱਟ ਨਹੀਂ ਹੋਏਗਾ, ਉਹ ਨੰਬਰ ਮੇਨਟੇਨ ਰਹੇਗਾ। ਔਰ ਫਿਰ ਹੁਣ ਇਸ ਦੇ ਉੱਤੇ ਉਹਨੇ ਜਿਹੜਾ MP ਹੈ ਸਾਧੂਦੀਨ ਓਵਾਸੀ, ਉਹਨੇ ਵੀ ਇਸ ਤੇ ਚੁਟਕੀ ਲਈ ਹੈ ਕਿ PM Modi had earlier said that Muslim women produced more children. He also referred to Modi's remarks that if the Congress came to power, it would redistribute gold, including Mangal Sutra, from mothers and daughters among Muslims. Bhagwant says produce more children. Now there in the RSS should start marrying. ਇਹਦੇ ਤੇ ਉਹਨੇ ਵੀ ਚੁਟਕੀ ਲਈ, ਵੋਰਾ ਨੇ ਵੀ। ਉਹਨੇ ਕਿਹਾ ਵੀ ਇਹ ਬਿਲਕੁਲ ਮੋਹਨ ਭਾਗਵਤ ਦਾ ਬਹੁਤ ਚੰਗਾ ਸੁਝਾਅ ਹੈ, 3 ਬੱਚੇ ਹੋਣੇ ਚਾਹੀਦੇ ਨੇ। ਤੇ ਉਹ ਇੱਕ ਪੁੱਛਦਾ, ਕਹਿੰਦਾ ਮੋਹਨ ਭਾਗਵਤ ਜੀ ਆਪ ਵਿਵਾਹ ਕਬ ਕਰ ਰਹੇ ਹੋ? ਉਹਨੇ ਕਿਹਾ ਵੀ ਪਹਿਲਾਂ ਤਾਂ ਇਹ ਕਰੋ ਵੀ ਜਿੰਨੇ RSS ਦੇ ਨੇ ਨਾ ਇਹਨਾਂ ਦੇ ਵਿਆਹ ਤਾਂ ਕਰਾਓ ਛੜਿਆਂ ਦੇ, ਕਿ ਵੀ ਹੁਣ ਜੇ ਤੁਸੀਂ ਆਬਾਦੀ ਦਾ ਹੀ ਤੁਹਾਨੂੰ ਫਿਕਰ ਹੈ। ਔਰ ਇਸ ਨੂੰ ਇਹੀ ਨਹੀਂ ਵੀ ਜਦੋਂ ਇਹਨਾਂ ਦਾ ਕੋਈ ਹੈਡ ਇਸ ਕਿਸਮ ਦਾ ਬਿਆਨ ਦਿੰਦਾ ਹੈ। ਹੁਣ ਇਹਨਾਂ ਦਾ ਸਵਦੇਸ਼ੀ ਜਾਗਰਣ ਮੰਚ ਹੈ, ਉਹਨੇ ਇੱਕਦਮ ਜਿਹੜਾ ਜਾਗਰਣ ਮੰਚ ਦਾ ਅਸ਼ਵਨੀ ਮਹਾਜਨ ਹੈ, ਉਹਨੇ ਸਵਦੇਸ਼ੀ ਜਾਗਰਣ ਮੰਚ ਬੈਕਸ RSS ਚੀਫ's view, says low fertility will affect economy। ਹੁਣ ਕਹਿਣਾ ਤਾਂ ਰੇਸ ਵੱਲੋਂ ਚਾਹੁੰਦਾ ਸੀ, ਹੁਣ ਇਹਨੇ ਆਰਥਿਕਤਾ ਦਾ ਦੇਖੋ ਜੀ, ਜੇ ਬੱਚੇ ਘਟ ਗਏ ਤੇ ਫਿਰ ਜਿਹੜੀ ਸਾਡੀ ਆਰਥਿਕਤਾ ਉਹ ਪ੍ਰਭਾਵਿਤ ਹੋਏਗੀ, ਸਾਡੀ ਵਰਕਫੋਰਸ ਘਟ ਜਾਏਗੀ। We must understand that if we fail to rise to the occasion, it may cause dangerous imbalance in the population in the form of raising the dependency burden, slowing down our growth, ਕਿ ਸਾਡੀ ਜਿਹੜੀ growth ਹੈ ਉਹ ਘਟ ਜਾਏਗੀ। ਉਹਨੇ ਕਿਹਾ ਜੀ ਦੇਖੋ 1950 ਦੇ ਵਿੱਚ ਜਿਹੜਾ ਸਾਡਾ ਫਰਟੀਲਿਟੀ ਰੇਟ ਸੀ ਉਹ 6.18 ਚਿਲਡਰਨ ਸੀ ਪਰ ਵੂਮਨ। ਇੱਕ ਔਰਤ ਜਿਹੜੀ 6+ ਬੱਚੇ ਜੰਮਦੀ ਸੀ। ਫਿਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਘਟ ਗਿਆ 1.91 ਤੇ ਆ ਗਿਆ 2021 ਚ। ਦਾ ਮਤਲਬ ਇਹ ਹੈ ਕਿ ਵੀ 2050 ਤੱਕ ਜਾਂਦੇ ਆ ਤਾਂ ਅਸੀਂ 1.29 ਰਹਿ ਜਾਵਾਂਗੇ। ਸੋ ਇੰਡੀਆ ਨੀਡਸ ਟੂ ਟੇਕ ਦਿਸ ਕੰਸਰਨ ਸੀਰੀਅਸਲੀ, ਜਿਵੇਂ ਕਹਿੰਦਾ ਮੋਹਨ ਭਾਗਵਤ ਨੇ ਵਾਰਨ ਕੀਤਾ। ਹੁਣ ਇੱਕ ਪਾਸੇ ਤਾਂ ਇਹ ਇਸ ਕਿਸਮ ਦੀ ਬਿਆਨਬਾਜ਼ੀ ਦੇ ਨਾਲ ਇੱਕ ਮਾਹੌਲ ਸਿਰਜ ਰਹੇ ਨੇ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਘੱਟ ਗਿਣਤੀਆਂ ਦੇ ਲਈ ਸਪੇਸ ਕਲੋਜ਼ ਕੀਤਾ ਹੈ। Only Hindus can be appointed as staff in colleges, schools run by temples, rules Madras High Court। ਹੁਣ ਅਦਾਲਤਾਂ ਕਹਿ ਰਹੀਆਂ ਨੇ ਕਿ ਜਿਹੜੇ ਮੰਦਰ ਰਨ ਕਰਦੇ ਨੇ ਕਾਲਜ, ਹਾਈ ਸਕੂਲ, ਦੂਜੇ ਤੀਜੇ ਅਦਾਰੇ, ਉਹਨਾਂ 'ਚ ਸਿਰਫ ਹਿੰਦੂਆਂ ਨੂੰ ਹੀ ਮੁਲਾਜ਼ਮਤ ਮਿਲੇਗੀ, ਕੋਈ ਗੈਰ ਹਿੰਦੂ ਮੁਲਾਜ਼ਮਤ ਨਹੀਂ ਲੈ ਸਕਦੇ। ਔਰ ਨਫ਼ਰਤ ਦਾ ਆਲਮ ਇਹ ਹੈ ਕਿ ਭਾਈ ਅਸਾਮ ਦਾ ਚੀਫ ਮਿਨਿਸਟਰ ਉਹਨੇ ਆਰਡਰ ਕੱਢ ਦਿੱਤਾ ਕਿ ਬਈ ਸਿਰਫ ਜਿਹੜਾ ਉਹ ਕੋਈ ਘਰ 'ਚ ਉਹਨਾਂ ਨੇ ਹੈ। ਔਰ ਇਹ ਸਾਰੇ 'ਚ ਉਹਨੇ ਕਿਹਾ ਜੀ ਗਊ ਮਾਸ ਦੇ ਉੱਤੇ ਪਾਬੰਦੀ ਹੈ, ਕਿਤੇ ਵੀ ਪਬਲਿਕ ਫੰਕਸ਼ਨ ਦੂਜੇ ਤੀਜੇ। ਮਤਲਬ ਹੁਣ ਅਸਾਮ ਦੇ ਵਿੱਚ ਆਲਮੋਸਟ 35% ਦੇ ਕਰੀਬ ਆਬਾਦੀ ਮੁਸਲਮਾਨ ਆਬਾਦੀ ਹੈ, ਜਿਨ੍ਹਾਂ ਦੀ ਮਾਸ ਜਿਹੜਾ ਗਊ ਮਾਸ ਉਹਨਾਂ ਦੇ ਫੂਡ ਦਾ ਹਿੱਸਾ ਹੈ। ਲੇਕਿਨ ਉਸ ਦੇ ਉੱਤੇ ਸਰਕਾਰ ਸਕੂਲਾਂ 'ਚ ਕੀ ਕਰ ਰਹੀ ਹੈ, ਦੂਜਾ ਕੀ ਕਰ ਰਹੀ ਹੈ। ਔਰ ਦੂਸਰੇ ਪਾਸੇ ਨਫ਼ਰਤ, ਆਦਿੱਤਿਆਨਾਥ ਯੋਗੀ, what happened in Ayodhya and Sambhal 500 years ago is happening in Bangladesh now। ਹੁਣ ਬੰਗਲਾਦੇਸ਼ ਦੇ ਹਾਲਾਤ ਇਹਨਾਂ ਨੇ ਖੁਦ ਖਰਾਬ ਕੀਤੇ, ਸ਼ੇਖ ਹਸੀਨਾ ਨੂੰ ਕਿਵੇਂ ਵਰਤਿਆ। ਹੁਣ ਜੇ ਉਹ ਪਰਜ ਕਰ ਰਹੇ ਨੇ ਕਿ ਵੀ ਜਿਹੜੇ ਪ੍ਰੋ ਇੰਡੀਆ ਐਲੀਮੈਂਟ ਨੇ ਉਹਨਾਂ ਨੂੰ ਬਾਹਰ ਕੱਢ ਕੇ ਪ੍ਰੋਪਰ ਢੰਗ ਨਾਲ ਕੀਤਾ ਜਾਏ, ਤੇ ਇਹਨਾਂ ਨੇ ਰੌਲਾ ਸ਼ੁਰੂ ਕਰਤਾ ਕਿ ਦੇਖੋ ਜੀ ਹਿੰਦੂਆਂ ਤੇ ਜ਼ੁਲਮ ਹੋ ਰਹੇ ਨੇ। ਸ਼ੇਖ ਹਸੀਨਾ ਤੋਂ ਬਿਆਨ ਦਵਾਤਾ, ਉੱਥੇ ਤਾਂ ਜੈਨੋਸਾਈਡ ਹੋ ਰਿਹਾ। ਔਰ ਦੂਸਰਾ ਅਜੀਤ ਯੋਗੀ ਕਹਿ ਰਿਹਾ ਜੀ ਆ ਜੋ ਬੰਗਲਾਦੇਸ਼ ਹੁਣ ਹੋ ਰਿਹਾ ਇਹੀ 500 ਸਾਲ ਪਹਿਲਾਂ ਅਯੁੱਧਿਆ ਦਾ ਮੰਦਰ ਢਾਹ ਕੇ ਮਸਜਿਦ ਬਣਾਈ ਸੀ ਇਹਨਾਂ ਨੇ। ਸੰਭਲ ਦੀ ਮਸਜਿਦ ਤੇ ਜੇ ਅਸੀਂ ਹੁਣ ਕਲੇਮ ਕਰਦੇ ਤੇ 500 ਸਾਲ ਪਹਿਲਾਂ ਉਹਨਾਂ ਨੇ ਜ਼ੁਲਮ ਕੀਤੇ। ਨਮੂਨਾ ਹੈ ਜੋ ਬਾਬਰ ਨੇ ਕੀਤਾ ਸੀ, ਉਹਨਾਂ ਨੇ ਕੀਤਾ। ਸੋ ਇੱਕ ਪਾਸੇ ਪੂਰੀ ਨਫ਼ਰਤ ਜਿਹੜੀ ਹੈ ਉਹਨਾਂ ਨੇ ਫੈਲਾਈ ਹੋਈ ਹੈ, ਅੱਡ ਨਿਆਣੇ ਜੰਮਣ ਦਾ। ਔਰ ਇਸ ਤੋਂ ਪਹਿਲਾਂ RSS ਇਹ ਕਹਿ ਚੁੱਕਾ ਹੈ ਕਿ ਦੇਖੋ ਜੀ ਮੁਸਲਮਾਨਾਂ ਦੇ ਇੰਨੇ ਨਿਆਣੇ ਨੇ ਬੁਲਾਣਾ। ਹਾਲਾਂ ਜਿਹੜੇ ਨੈਸ਼ਨਲ ਰੈਕਰਡ ਨੇ ਜਾਂ ਡਾਟਾ ਉਹ ਸ਼ੋਅ ਕਰਦਾ ਵੀ ਇਹ ਜਿਹੜਾ ਓਵਰਆਲ ਗਰੋਥ ਰੇਟ ਹੈ, ਫਰਟੀਲਿਟੀ ਰੇਟ ਹੈ ਜਿਹਨੂੰ ਕਿਹਾ ਜਾਂਦਾ, ਉਹ ਹਿੰਦੂ ਔਰਤਾਂ ਔਰ ਮੁਸਲਮਾਨ ਔਰਤਾਂ 'ਚ ਇੱਕੋ ਜਿਹਾ ਹੀ ਹੈ। ਕੋਈ ਮੁਸਲਮਾਨਾਂ ਦੇ ਜ਼ਿਆਦਾ ਨਿਆਣੇ ਨਹੀਂ ਨੇ। ਪਰ ਮੁਸਲਮਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਇਹ ਬਿਆਨਬਾਜ਼ੀ, ਤੇ ਦੂਸਰੇ ਪਾਸੇ ਆਪਣਿਆਂ ਨੂੰ ਜੀ ਤੁਹਾਡੀ ਤਾਂ ਇਕਨੋਮੀ ਡਾਊਨ ਹੋ ਜਾਏਗੀ ਜੇ ਤੁਸੀਂ ਜਿਹੜਾ ਉਹ ਬੱਚੇ 3 ਪੈਦਾ ਨਾ ਕੀਤੇ। ਹੁਣ ਇਸ ਸਾਰੇ 'ਚ ਸਿੱਖ ਕਿੱਥੇ ਸਟੈਂਡ ਕਰਦੇ ਨੇ? ਅਸੀਂ ਤਾਂ 2 ਵਾਲਿਆਂ 'ਚ ਵੀ ਨਹੀਂ, ਸਾਡੇ ਤਾਂ 1 ਵਾਲੇ ਤਾਂ ਹੀ ਆ ਗਏ ਹੋਏ ਨੇ। ਔਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ?
ਤੁਸੀਂ ਅੰਦਾਜ਼ਾ ਲਾਓ ਕਿ ਜਿਨ੍ਹਾਂ ਦੇ ਨਾਲ ਵਸੇਵੇਂ ਜਾਂ ਜਿਹੜੇ ਉੱਥੇ ਮੁਲਕ ਦੇ ਮਾਲਕ ਬਣੇ ਹੋਏ ਨੇ ਉਹ ਕਿਹਨਾਂ ਨੀਤੀਆਂ ਤੇ ਨੇ, ਜਿਹੜੇ ਆਲਰੇਡੀ 80 ਕਰੋੜ ਉੱਥੇ ਵਸਦੇ ਨੇ, ਤੇ ਸਾਡਾ ਕੀ ਹਾਲ ਹੈ ਜਿਹੜੇ ਅਸੀਂ ਬਿਲਕੁਲ ਡਿਕਲਾਈਨ ਵੱਲ ਜਾ ਰਹੇ ਹਾਂ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਵਿੱਚ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਅਨਵਰ ਸੈਕਸ਼ਨ 'ਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਾਂਗੇ, ਸਾਡੇ ਬਹੁਤ ਹੀ ਪਿਆਰੇ ਵਿਊਅਰ ਵੀ ਨੇ ਔਰ ਨਜ਼ਮ ਵੀ ਲਿਖਦੇ ਨੇ, ਸੋ ਸ਼ਾਇਰ ਵੀ ਨੇ, ਔਰ ਸ਼ੇਰਬਾਜ਼ ਸਿੰਘ ਜੀ ਢਿੱਲੋਂ ਜਿਨ੍ਹਾਂ ਦੀ ਆਪਾਂ ਅੰਗਰੇਜ਼ੀ ਦੀ ਨਜ਼ਮ ਆਪਾਂ ਅਕਸਰ ਹੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਸੋ ਅੱਜ ਵੀ ਸ਼ੇਅਰ ਕਰਨ ਜਾ ਰਹੇ ਹਾਂ ਜਿਹੜੀ ਉਹਨਾਂ ਨੇ ਇੰਗਲਿਸ਼ ਵਿੱਚ ਲਿਖੀ ਹੈ, ਔਰ ਇੰਗਲਿਸ਼ ਦੇ ਉਹ ਸ਼ਾਇਰ ਨੇ। ਸੋ ਉਹਨਾਂ ਦੀ ਨਜ਼ਮ ਦਾ ਨਾਂ ਹੈ ਉੱਠੋ ਉੱਠੋ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਓ, ਗੁਲਾਮੀ ਦੇ ਸੰਗਲ ਤੋੜੋ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ। ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਮਾਫੀ ਚਾਹੁੰਦੇ ਹਾਂ ਕਿ ਵੀ ਜਿਹੜਾ ਸਾਡਾ ਇੱਕ ਇੰਟਰਸਟਿੰਗ ਫੀਚਰ ਜਿਸ ਨੂੰ ਸਾਡੇ ਵਿਊਅਰਸ ਵੀ ਪਸੰਦ ਕਰਦੇ ਨੇ ਔਰ ਮੈਂ ਖੁਦ ਵੀ ਉਹਨੂੰ ਇੰਜੋਏ ਕਰਦਾ, ਉਹ ਸਾਡਾ ਜਿਹੜਾ ਟੈਲੈਂਟ ਹੈ ਉਹ ਅੰਗਰੇਜ਼ੀ ਸ਼ਾਇਰੀ ਹੋਏ, ਪੰਜਾਬੀ ਸ਼ਾਇਰੀ ਹੋਏ, ਉਸ ਨੂੰ ਅਸੀਂ ਥਾਂ ਦਿੰਦੇ ਹਾਂ। ਪਿਛਲੇ ਕੁਝ ਸਮੇਂ ਤੋਂ ਕੁਝ ਥੋੜ੍ਹੀ ਜਿਹੀ ਇਰੈਗੂਲਰ ਰੂਟੀਨ ਸੀ, ਇਸ ਕਰਕੇ ਇਹ ਵੀ ਸੈਗਮੈਂਟ ਸਫਰ ਕੀਤਾ। ਹਾਲਾਂਕਿ ਕੱਲ੍ਹ ਅਸੀਂ ਭਾਈ ਸੰਤੋਖ ਸਿੰਘ ਭਾਊ ਜੀ ਉਹਨਾਂ ਦੀ ਨਜ਼ਮ ਜਿਹੜੀ ਹੈ ਸ਼ੇਅਰ ਕੀਤੀ ਸੀ, ਜਿਹਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਸਰਾਹਿਆ ਗਿਆ। ਔਰ ਇਸੇ ਤਰ੍ਹਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀਆਂ ਨਜ਼ਮਾਂ ਬਹੁਤ ਉੱਚ ਪਾਏ ਦੀਆਂ ਹੁੰਦੀਆਂ ਨੇ। ਇਹੀ ਨਹੀਂ ਕਿ ਇੱਕ ਪੋਇਟਰੀ ਦੇ ਮੀਟਰ ਦੇ ਹਿਸਾਬ ਨਾਲ, ਲੇਕਿਨ ਸਿੱਖੀ ਸਪਿਰਿਟ, ਕੌਮੀ ਅਣਖ, ਗੈਰਤ ਔਰ ਮੌਜੂਦਾ ਦੌਰ ਦੀ ਹਕੀਕਤ ਨੂੰ ਸਮਝਦੇ ਹਾਂ। ਸਿੱਖ ਇਤਿਹਾਸ ਦੇ ਵਿੱਚ ਸਿੱਖੀ ਮੋਟੀਵੇਸ਼ਨ ਨੂੰ ਸਾਹਮਣੇ ਰੱਖ ਕੇ ਔਰ ਡਿਫਾਈਂਸ ਵੀ ਔਰ ਹੋਪ ਵੀ। ਦੇਖੋ, ਹਰ ਕਿਸਮ ਦੀ ਜਿਵੇਂ ਅਸੀਂ ਅੱਡ ਅੱਡ ਮਨੁੱਖ ਦੇ ਮੂਡ ਹੁੰਦੇ ਨੇ, ਉਹਨਾਂ 'ਚੋਂ ਹੀ ਰੰਗ ਬਣਦੇ ਨੇ। ਹੁਣ ਜੇ ਕਿ ਸ਼ਿੰਗਾਰ ਰਸ ਹੈ, ਵੀਰ ਰਸ ਹੈ ਜਾਂ ਕਾਵ ਰਸ ਹੈ, ਇਸੇ ਤਰ੍ਹਾਂ ਕਵਿਤਾ ਦੇ ਵਿੱਚ ਵੀ ਕੋਈ ਗਮਗੀਨੀ ਹੈ। ਤੁਸੀਂ ਜਿੰਨੀ ਮਰਜ਼ੀ ਚੰਗੀ ਸਪਿਰਿਟ 'ਚ ਹੋਵੋ, ਜੇ ਤੁਸੀਂ ਉਸ ਕਿਸਮ ਦਾ ਹੀ ਦੇਖਣ ਲੱਗ ਜਾਓ, ਵੈਰਾਗ ਜਿਹਨੂੰ ਕਹਿੰਦੇ ਨੇ, ਰੁਦਨ ਹੈ ਜੀ, ਔਰ ਉਹਦੇ 'ਚੋਂ ਹੀ ਤੁਸੀਂ ਉਸ ਚਲੇ ਜਾਂਦੇ ਹੋ। ਇਸੇ ਤਰ੍ਹਾਂ ਜੇ ਛੇਵੇਂ ਪਾਤਸ਼ਾਹ ਨੇ ਢਾਡੀ ਪਰੰਪਰਾ ਨੂੰ ਨਵਾਜਿਆ, ਵਡਿਆਇਆ, ਗੁਰਮਤ ਜਾਂ ਸਿੱਖ ਸਿਧਾਂਤ ਦੇ ਨਾਲ ਜੋੜਿਆ, ਕਿਉਂਕਿ ਢਾਡੀ ਵਾਰਾਂ ਜਿਹੜੀਆਂ ਨੇ ਉਹ ਵੀਰ ਰਸ ਪੈਦਾ ਕਰਦੀਆਂ। ਜਦੋਂ ਤੁਹਾਨੂੰ ਯੋਧਿਆਂ ਦੀਆਂ ਤੁਸੀਂ ਕਥਾਵਾਂ, ਕਹਾਣੀਆਂ, ਉਹਨਾਂ ਨੂੰ ਪੋਇਟਰੀ ਫਾਰਮ 'ਚ ਢੱਡ ਸਾਰੰਗੀ ਦੇ ਨਾਲ ਤੁਸੀਂ ਉਹਨਾਂ ਨੂੰ ਗਾਇਨ ਕਰਦੇ ਹੋ। ਇਸੇ ਤਰ੍ਹਾਂ ਮਾਲਵੇ ਦੇ ਵਿੱਚ ਕਵੀਸ਼ਰੀ ਦਾ ਇੱਕ ਉਹਦੇ 'ਚ ਕੋਈ ਸਾਜ਼ ਦੀ ਲੋੜ ਨਹੀਂ ਹੁੰਦੀ, ਉਹਦੇ 'ਚ ਵੀ ਤੁਸੀਂ ਜਿਹੜਾ ਉਹ ਸਾਰੇ ਨੂੰ ਕਰਦੇ ਹੋ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਡੇ ਲਈ ਫਖਰ ਵਾਲੀ ਗੱਲ ਹੈ ਕਿ ਸਰ ਸ਼ੇਰਬਾਜ਼ ਸਿੰਘ ਢਿੱਲੋਂ ਵਰਗੇ ਗਿਫਟਿਡ ਜਿਹੜੇ ਪੋਇਟ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ। ਉਹਨਾਂ ਦੀ ਇਹ ਨਜ਼ਮ ਸਾਨੂੰ ਤਾਜ਼ਾ ਹੀ ਆਈ ਹੈ। ਇਸ ਤੋਂ ਇਲਾਵਾ ਇੱਕ ਉਹਨਾਂ ਦੀ ਪੁਰਾਣੀ ਨਜ਼ਮ ਵੀ ਮੇਰੇ ਸਾਹਮਣੇ ਹੈ, ਪਰ ਇਹ ਮੈਨੂੰ ਲੱਗਾ ਵੀ ਟਾਈਮ ਫਰੇਮ 'ਚ ਵੀ ਫਿੱਟ ਹੁੰਦੀ ਹੈ ਔਰ
ਜੋ ਦਿਨ ਹੁਣ ਅਸੀਂ ਦਸੰਬਰ ਦੇ ਮਹੀਨੇ 'ਚ ਆ ਗਏ, ਇਸ ਮਹੀਨੇ ਦੇ ਵਿੱਚ ਹੀ ਜਦੋਂ ਅਸੀਂ ਸਰਸਾ ਦਾ ਕੰਢਾ, ਚਮਕੌਰ ਦੀ ਕਹਾਣੀ, ਸਾਕਾ ਸਰਹੰਦ ਔਰ ਉਹ ਸਾਰੇ ਚੋਂ ਜਿਹਦੇ 'ਚ 10ਵੇਂ ਪਾਤਸ਼ਾਹ ਦਾ ਸਰਬੰਸ, 4 ਉਹਨਾਂ ਦੇ ਸਪੁੱਤਰ ਸਾਹਿਬਜ਼ਾਦੇ ਉਹ ਕੁਰਬਾਨ ਹੁੰਦੇ ਨੇ, ਤੇ ਅਸੀਂ ਵੀ ਉਸ 'ਚ ਵੀ ਫਖਰ ਲੈਂਦੇ ਹਾਂ ਵੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਧੀ ਹੈ। ਸੋ ਉਹਨਾਂ ਦੀ ਅੱਜ ਦੀ ਨਜ਼ਮ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਨਸ ਆਫ ਦਾ ਐਟਰਨਲ ਫਲੇਮ, ਐਟਰਨਲ ਹੁੰਦਾ ਜਿਹੜਾ ਕਦੇ ਨਾ ਬੁਝਣ ਵਾਲਾ। ਹੁਣ ਜਿਹੜੀ ਬਾਕੀ ਲੋ ਹੈ, ਰੋਸ਼ਨੀ ਹੈ, ਉਸ ਦੀ ਇੱਕ ਉਮਰ ਹੈ। ਜੇ ਤੁਸੀਂ ਦੀਵਾ ਬਾਲਿਆ ਜਿੰਨੀ ਦੇਰ ਉਹਦੇ 'ਚ ਤੇਲ ਹੈ, ਪਰ ਇੱਕ ਉਹ ਲੋ ਹੈ, ਉਹ ਆਪਣੇ ਆਪ 'ਚ ਰੱਬ ਹੈ। ਰੱਬ ਹੀ ਇੱਕ ਐਸੀ ਤਾਕਤ ਹੈ ਜਿਹੜੀ ਕਦੇ ਵੀ ਖਤਮ ਨਹੀਂ ਹੋਣ ਵਾਲੀ, ਉਹ ਅਨਾਦੀ ਹੈ। ਉਸ ਦੀ ਜਿਹੜੀ ਐਟਰਨਲ ਹੈ। ਜਦੋਂ ਅਸੀਂ ਈਵਨ ਇਹ ਵੀ ਕਹਿੰਦੇ ਹਾਂ ਜਿਵੇਂ ਸ਼ਬਦ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਹੁਤ ਵਾਰੀ ਬਹੁਤੇ ਲਿਵਿੰਗ ਗੁਰੂ ਕਹਿੰਦੇ ਨੇ, ਮੇਰਾ ਇਹ ਹੁੰਦਾ ਵੀ ਲਿਵਿੰਗ ਐਂਡ ਐਟਰਨਲ ਕਹਿ ਦਿਓ ਤਾਂ ਬਿਹਤਰ ਹੈ, ਕਿਉਂਕਿ ਸ਼ਬਦ ਗੁਰੂ ਹੈ, ਸ਼ਬਦ ਕਦੇ ਮਰਦਾ ਨਹੀਂ ਔਰ ਇਸ ਲਈ ਅਨੰਤ ਤੱਕ ਹੈ। ਜਦੋਂ ਤੱਕ ਆਦ ਔਰ ਤੋਂ ਜਿਹਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਕੋਈ ਅੰਤ ਤਾਂ ਹੈ ਨਹੀਂ। ਸੋ ਇਹ ਉਹਨਾਂ ਨੇ ਜਦੋਂ ਇਸ ਨਜ਼ਮ ਨੂੰ ਸਨਸ ਆਫ ਦਾ ਐਟਰਨਲ ਫਲੇਮ, ਕਿ ਅਸੀਂ ਉਸ ਜੋਤੀ ਦੇ ਜਿਹੜੀ ਐਟਰਨਲ ਹੈ, ਹਮੇਸ਼ਾ ਰਹਿਣ ਵਾਲੀ ਹੈ, ਉਸ ਦੇ ਉਹਦੀ ਔਲਾਦ ਹੈ। ਬਿਲਕੁਲ। We are the sons of Guru Gobind Singh, born to shatter chains and let freedom ring. Not for oppressors nor culprits we stand, but for love, peace and a liberated land. ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰ ਹੈ। ਸਾਡਾ ਤਾਂ ਜਨਮ ਹੀ ਗੁਲਾਮੀ ਦੇ ਸੰਗਲ ਤੋੜਨ ਦੇ ਲਈ ਹੋਇਆ। ਬੋਰਨ ਟੂ ਸ਼ੈਟਰ ਚੇਨਸ ਐਂਡ ਲੈਟ ਫਰੀडम ਰਿੰਗ, ਕਿ ਆਜ਼ਾਦੀ ਆਜ਼ਾਦੀ ਦਾ 4 ਚੁਫੇਰੇ ਨਾਦ ਹੋਏ। ਅਸੀਂ ਜ਼ੁਲਮ ਕਰਨ ਵਾਲਿਆਂ ਦੇ ਨਾਲ ਨਹੀਂ, ਗੁਨਾਹਗਾਰਾਂ ਦੇ ਨਾਲ ਨਹੀਂ, ਅਸੀਂ ਤਾਂ ਪਿਆਰ, ਅਮਨ ਤੇ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਾਲਿਆਂ ਦੇ ਨਾਲ ਖਲੋਤੇ हैं, ਜਾਂ ਉਹਨਾਂ ਨੂੰ ਅਸੀਂ ਆਜ਼ਾਦ ਕਰਵਾਉਂਦੇ हैं। We are the sons of Guru Gobind Singh, born to shatter chains and let freedom ring. Not for oppressors nor culprits we stand, but for love, peace and a liberated land. Freedom, the seed from which virtues sprout. Without it, humanity lives in doubt. For a caged soul cannot give or share, and a captive heart knows only despair. ਇਹ ਗੁਲਾਮੀ ਦੇ ਸਿੰਪਟਮ ਬਿਆਨੇ ਨੇ ਕਿ ਫਰੀडम ਹੈ ਜਿਸ ਦੇ ਬੀਜ ਚੋਂ ਜਿਹੜੇ ਗੁਣ ਪੁੰਗਰਦੇ ਨੇ, ਸਪਰਾਊਟਿੰਗ ਹੁੰਦੀ ਹੈ, ਪੁੰਗਰਨਾ ਨਿਕਲਦੇ ਨੇ। ਗੁਲਾਮੀ ਤਾਂ ਤੁਹਾਨੂੰ ਬਿਲਕੁਲ ਨੈਗੇਟਿਵ ਟ੍ਰੇਟ ਦਿੰਦੀ ਹੈ। ਫਰੀडम, the seed from which virtues sprout. Without it, humanity lives in doubt. ਜੇ ਫਰੀडम ਨਹੀਂ ਹੈ ਤੇ ਤੁਸੀਂ ਤਾਂ ਉਹ ਦੋਗਲਾਪਨ ਔਰ ਸਪਲਿਟ ਪਰਸਨੈਲਿਟੀਜ਼, ਅੰਦਰ ਕੁਝ ਹੋਰ ਹੈ, ਮਹਿਸੂਸ ਕੁਝ ਕਰਦੇ ਹੋ, ਕਹਿੰਦੇ ਕੁਝ ਹੋਰ ਹੋ। ਕਿਉਂਕਿ ਜਿਹੜੀ ਰੂਹ ਨੂੰ ਪਿੰਜਰੇ 'ਚ ਬੰਦ ਕੀਤਾ ਹੋਇਆ ਉਹ ਕੋਈ ਵੀ ਕ੍ਰੀਏਟਿਵ ਨਹੀਂ ਹੋ ਸਕਦੀ, ਕਿਉਂਕਿ ਉਸ ਦੇ ਕੋਲ ਜਿਹੜਾ ਆਲਰੇਡੀ ਗੁਲਾਮੀ 'ਚ ਹੈ, ਡੈਸਪੇਅਰ ਤੋਂ ਬਿਨਾਂ, ਉਦਾਸੀ ਤੋਂ ਬਿਨਾਂ, ਦਿਲਗੀਰੀ ਤੋਂ ਬਿਨਾਂ, ਨਾ ਪੱਖੀ ਵਰਤਾਰੇ ਤੋਂ ਬਿਨਾਂ ਉਹਦੇ ਕੋਲ ਹੋਰ ਕੁਛ ਨਹੀਂ ਹੁੰਦਾ। ਫਰੀडम, ਦਾ ਸੀਡ ਫਰਮ ਵਿਚ ਵਰਚੂਜ਼ ਸਪਰਾਊਟ। ਵਿਦਾਊਟ ਇਟ ਹਿਊਮੈਨਿਟੀ ਲਿਵਸ ਇਨ ਡਾਊਟ। ਫॉर ए caged soul cannot give or share, and a captive heart knows only despair. Look around, some wear your face, but their loyalty lies in the enemy's embrace. Beware their traps, their honeyed lies, for betrayal hides in familiar guise. ਹੁਣ ਇਹ ਉਹਨਾਂ ਨੇ ਟ੍ਰੇਟਰਸ ਜਿਹੜੇ ਸਾਡੇ ਵਰਗੀਆਂ ਸ਼ਕਲਾਂ ਵਾਲੇ, ਬੜੇ ਸੁਨੱਖੇ, ਬੜੇ ਸਰੂਪ, ਲੇਕਿਨ ਦੁਸ਼ਮਣ ਦੇ ਏਜੰਟ ਜਿਨ੍ਹਾਂ ਨੇ ਆਪਣੀਆਂ ਰੂਹਾਂ ਵੇਚੀਆਂ ਹੋਈਆਂ ਨੇ, ਜਿਹੜੇ ਚੰਦ ਛਿਲੜਾਂ ਦੇ ਭਾਈਵਾਲ ਨੇ ਉਸ ਦੁਸ਼ਮਣ ਦੇ ਨਾਲ, ਉਹਨਾਂ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਕਿ ਵੀ ਆਲਾ ਦੁਆਲਾ ਜ਼ਰੂਰ ਦੇਖੋ ਤੁਹਾਡੇ ਵਰਗੀਆਂ ਸ਼ਕਲਾਂ ਵਾਲੇ, ਪਰ ਉਹਨਾਂ ਦੀ ਲਾਇਲਟੀ ਜਿਹੜੀ ਹੈ ਉਹ ਦੁਸ਼ਮਣ ਦੇ ਨਾਲ ਉਹ ਬਗਲਗੀਰ ਨੇ। ਉਹਨਾਂ ਦੇ ਉਸ ਜਾਲ ਤੋਂ, ਟਰੈਪ ਤੋਂ ਬਚੋ, ਔਰ ਉਹਨਾਂ ਦੇ ਜਿਹੜੇ ਝੂਠ ਨੇ ਉਹ ਵੀ ਬੜੇ
ਸ਼ਹਿਦ ਦੇ ਵਿੱਚ ਲਿਪਟੇ ਹੋਏ, ਜਿਹਨੂੰ ਆਇਲੀ ਟੰਗ ਕਹਿੰਦੇ ਨੇ ਅੰਗਰੇਜ਼ੀ ਵਾਲੇ, ਇੱਥੋਂ ਵਾਲੇ ਸਿਲਕੀ ਟੰਗ ਕਹਿੰਦੇ ਨੇ, ਵੀ ਜੀਭ ਦੇ ਦੁਆਲੇ ਵੀ ਆਇਲ ਲਪੇਟ ਕੇ ਉੱਤੇ ਰੇਸ਼ਮ ਲਪੇਟਿਆ ਹੋਇਆ, ਇੰਨੇ ਮਿੱਠੇ। ਪਰ ਉਹਨਾਂ ਦੇ ਉਸ ਦੇ ਅੰਦਰ ਜਿਹੜੀ ਉਹਨਾਂ ਦਾ ਉਹ ਪਹਿਰਾਵਾ ਹੈ, ਗਾਈਜ਼ ਹੈ, ਉਹਦੇ ਥੱਲੇ ਬਿਟਰੇਅਲ ਲੁਕੀ ਹੋਈ ਹੈ। ਲੁੱਕ ਅਰਾਊਂਡ ਸਮਵੇਅਰ ਯੋਰ ਫੇਸ ਬਟ देयर loyalty lies in the enemy's embrace. Beware their traps, their honeyed lies, for betrayal hides in familiar guise. A table is laid with sweet and sour, bitter dishes served to test your power. Do not feast on words of deceit. Let wisdom guide the path at your feet. ਇਹ ਹੈ, ਕਿਉਂਕਿ ਜਿਹੜਾ ਸਾਡਾ ਦੁਸ਼ਮਣ ਹੈ ਉਹਦੇ ਕੋਲ ਸਿਲਕੀ ਟੰਗ ਵੀ ਹੈ, ਭਰੋਸੇ ਦੇਣ ਦਾ, ਯਕੀਨ ਦਿਵਾਉਣ ਦਾ, ਝੂਠ ਬੋਲਣ ਦਾ। बात ऐसी कीजिए हर बात के 100 पहलू हों, कोई पहलू तो रहे बात बदलने के लिए। ਉਹਦੇ ਨਾਲ ਦੁਸ਼ਮਣ ਨਾਲ ਸਾਡਾ ਵਾਹ ਹੈ ਕਿ ਉੱਥੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਜਿਹੜੇ ਨੇ ਉਹ ਫੰਦੇ ਬਣਾਏ ਹੋਏ ਨੇ, ਉਹਨਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਟੈਸਟ ਕਰਨਾ, ਉਹ ਤੁਹਾਨੂੰ ਟੈਸਟ ਕਰਦੇ ਨੇ। ਫਿਰ ਇਸ ਗੱਲ ਦਾ ਧਿਆਨ ਰੱਖੋ ਕਿ ਧੋਖੇ ਦੇ ਲਫ਼ਜ਼ਾਂ ਦੇ ਜਾਲ ਵਿੱਚ ਨਾ ਫਸਿਓ, ਕਿਉਂਕਿ ਸਿਆਣਪ ਦਾ ਪੱਲਾ ਫੜੋ ਔਰ ਆਪਣੇ ਪੈਰਾਂ ਦੇ ਉੱਤੇ ਜਿਹੜਾ ਹੈ ਉਹ ਆਪਣੇ ਪੈਰਾਂ ਦੇ ਉੱਤੇ ਤੁਰਨ ਦੀ ਜਾਂਚ ਹੋਏ। ਇਹ ਟੇਬਲ ਇਜ਼ ਲੇਡ ਵਿਦ ਸਵੀਟ ਐਂਡ ਸਾਵਰ, ਬਿਟਰ ਡਿਸ਼ਿਜ਼ ਸਰਵ ਟੂ ਟੈਸਟ ਯੋਰ ਪਾਵਰ। ਡੂ ਨਾਟ ਫੀਸਟ ਔਨ ਵਰਡਸ ਆਫ ਡਿਸੀਟ, ਲੈਟ ਵਿਜ਼ਡਮ ਗਾਈਡ ਦਾ ਪਾਥ ਐਟ ਯੋਰ ਫੀਟ। ਤੁਸੀਂ ਸਿਆਣਪ ਦੇ ਨਾਲ ਆਪਣੀ ਡਗਰ ਤੈਅ ਕਰੋ। ਸਟੈਂਡ ਫਰਮ as the towering oak, let courage be your unbroken yoke. Through storms may rage and winds may roar, your faith shall anchor you to the core. ਵਾਹ, ਕਿ ਜਿਵੇਂ ਬੋੜ ਦਾ ਦਰਖਤ ਓਕ ਟਰੀ ਹੈ, ਇੱਥੇ ਅਸੀਂ ਓਕ ਹੀ ਕਹਿ ਸਕਦੇ, ਬੈਨੀਅਨ, ਓਕ, ਬੋੜ, ਇਵੇਂ ਸਿੱਧੇ ਖਲੋਤੇ ਰਹੋ। ਸਟੈਂਡ ਫਰਮ ਐਜ਼ ਦਾ ਟਾਵਰਿੰਗ ਓਕ, ਲੈਟ ਕਰੇਜ ਬੀ ਯੋਰ ਅਨਬ੍ਰੋਕਨ ਯੋਕ। ਹੁਣ ਅਦਰਵਾਈਜ਼ ਤਾਂ ਜਦੋਂ ਜਿਹੜੀ ਯੋਕ ਹੈ ਬੌਲਦਾਂ ਦੇ ਪਵਾਈ ਜਾਂ ਪੰਜਾਲੀ, ਪਰ ਇੱਥੇ ਜਿਹੜੀ ਤੁਹਾਡੀ ਪੰਜਾਲੀ ਹੈ ਉਹ ਗੁਲਾਮੀ ਦੀ ਨਹੀਂ ਹੈ, ਕਰੇਜ ਦੀ ਹੈ। ਤੁਸੀਂ ਹੌਸਲੇ ਦਾ, ਜਿਹੜਾ ਹੌਸਲਾ ਟੁੱਟਣਾ ਨਹੀਂ ਚਾਹੀਦਾ, ਅਨਬ੍ਰੋਕਨ। ਯੋਕ ਟੁੱਟ ਸਕਦਾ ਹੈ ਜਿਹੜਾ ਉਹਨਾਂ ਦੇ ਗਲ 'ਚ ਗੁਲਾਮੀ ਦੀ ਪੰਜਾਲੀ ਹੈ, ਲੇਕਿਨ ਕਰੇਜ ਨੂੰ ਕੋਈ ਨਹੀਂ ਤੋੜ ਸਕਦਾ। ਸੋ ਇਹ ਉਹਨਾਂ ਨੇ ਯੂਜ਼ ਕੀਤਾ ਹੈ। ਸਟੈਂਡ ਫਰਮ ਐਜ਼ ਦਾ ਟਾਵਰਿੰਗ ਓਕ, ਲੈਟ ਕਰੇਜ ਬੀ ਯੋਰ ਅਨਬ੍ਰੋਕਨ ਯੋਕ। Thou storms may rage and winds may roar, your faith shall anchor you to the core. ਕਿ ਬਹੁਤ ਤੂਫਾਨਾਂ ਦਾ ਰੌਲਾ ਹੋਏਗਾ, ਬਹੁਤ ਹਵਾਵਾਂ ਤੇਜ਼ ਹਨੇਰੀਆਂ ਝੁੱਲਣਗੀਆਂ, ਲੇਕਿਨ ਇਸ ਗੱਲ ਨੂੰ ਯਾਦ ਰੱਖੋ ਕਿ ਜੇ ਤੁਹਾਡਾ ਈਮਾਨ ਹੈ, ਤੁਹਾਡਾ ਫੇਥ ਹੈ, ਤੇ ਉਹ ਸਮੁੰਦਰ ਦੇ ਤੂਫਾਨ, ਟਾਈਫੂਨ, ਸਟਾਰਮ, ਉਹਨਾਂ ਸਾਰਿਆਂ ਚੋਂ ਨਿਕਲ ਕੇ ਤੁਸੀਂ ਕੰਢੇ ਪਹੁੰਚੋਗੇ। ਐਂਕਰਿੰਗ ਹੁੰਦੀ ਹੈ ਜਿਹਨੂੰ ਕਹਿੰਦੇ ਸੀ ਲੰਗਰ ਡਾਲਣਾ, ਲੰਗਰ ਪਾਉਣ, ਮਤਲਬ ਜਿੱਥੇ ਤੁਸੀਂ ਕੰਢੇ ਲੱਗ ਕੇ ਆਪਣਾ ਜਿਹੜਾ ਉਹ ਉਸ ਤੂਫਾਨ ਚੋਂ ਨਿਕਲ ਕੇ ਸਮੁੰਦਰ ਦੇ ਦੂਜੇ ਕੰਢੇ ਆ ਲੱਗਦੇ ਹੋ। ਅੱਛਾ। ਰਿਮੈਂਬਰ, lions are not led by sheep, a legacy strong one we must keep. Our Guru's voice echoes in our veins to break injustice and shatter chains. ਕਿ ਇੱਕ ਗੱਲ ਯਾਦ ਰੱਖੋ, ਸ਼ੇਰਾਂ ਨੂੰ ਸ਼ੀਪ, ਬੱਕਰੀਆਂ ਜਾਂ ਭੇਡੂ ਇਹ ਲੀਡ ਨਹੀਂ ਕਰਦੇ। ਕੌਣ? ਲਾਇਨਸ ਜਿਹੜੇ ਨੇ। ਰਿਮੈਂਬਰ, ਲਾਇਨਸ ਆਰ ਨਾਟ ਲੈਡ ਬਾਈ ਸ਼ੀਪ, ਇਹ ਲੈਗੇਸੀ ਸਟਰੋਂਗ ਵਨ ਵੀ ਮਸਟ ਕੀਪ। ਅਸੀਂ ਸ਼ੇਰਾਂ ਦੀ ਕੌਮ ਹੈ, ਸਾਡਾ ਇੱਕ ਵਿਰਸਾ ਹੈ, ਇਹਨੂੰ ਮਜ਼ਬੂਤੀ ਦੇ ਨਾਲ ਸਮਝੀਏ, ਇਸ ਦੇ ਉੱਤੇ ਤੁਰੀਏ। ਔਰ ਸਾਡੇ ਗੁਰੂਆਂ ਨੇ ਜਿਹੜਾ ਸਾਡੇ ਅੰਦਰ ਉਹ ਸਪਿਰਿਟ ਭਰੀ ਹੋਈ ਹੈ, ਸਾਡੇ ਖੂਨ ਦੇ ਵਿੱਚ ਜੋ ਉਹਨਾਂ ਨੇ ਸਾਡਾ ਜਿਹੜਾ ਉਹ ਜੁਜ਼ ਬਣਾਇਆ ਹੋਇਆ, ਉਹ ਹੈ ਟੂ ਬ੍ਰੇਕ ਇਨਜਸਟਿਸ ਐਂਡ ਸ਼ੈਟਰ ਚੇਨਸ, ਕਿ ਅਨਿਆਂ ਦੇ ਖਿਲਾਫ ਖਲੋਣਾ, ਲੜਨਾ, ਗੁਲਾਮੀ ਦੇ ਸੰਗਲ ਕੱਟਣੇ। ਰਿਮੈਂਬਰ, lions are not led by sheep, a legacy strong one we must keep. Our Guru's voice echoes in our veins to break injustice
and shatter chains. Craft your strategies, sharpen your mind. In love for humanity, let strength be aligned, for success is not a stroke of fate, but the reward for standing tall in it. अपनी ਵਿਉਂਤਬੰਦੀ ਕਰੋ। Craft for strategies, sharpen your mind. ਬੁੱਧ ਸੋ ਦੀਪਕ ਜੋ ਜਿਆਰ ਹੈ, ਆਪਣੀ ਅਕਲ ਨੂੰ ਸ਼ਾਰਪ ਕਰੋ, ਬਿਲਕੁਲ ਅਕਲ ਨਾਲ ਵੈਰ ਛੱਡੋ। Craft your strategies, sharpen your mind. In love for humanity, let strength be aligned. ਕਿ ਵੀ ਤੁਹਾਡਾ ਮਕਸਦ ਮਿਸ਼ਨ ਕੀ ਹੈ? ਸਰਬੱਤ ਦਾ ਭਲਾ, ਆਜ਼ਾਦੀ, ਖਾਲਿਸਤਾਨ ਵੀ ਉਸ ਸਰਬੱਤ ਦੇ ਭਲੇ ਇਨਸਾਨੀਅਤ ਲਈ ਹੈ, ਕਿਸੇ ਨਾਲ ਨਫ਼ਰਤ ਲਈ ਨਹੀਂ ਹੈ। Craft your strategy, sharpen your mind. In love for humanity, let strength be aligned. For success is not a stroke of fate. ਇਹ ਨਹੀਂ ਹੈ ਵੀ ਕਿਸਮਤ ਨੇ ਜਿਹੜਾ ਉੱਤੋਂ ਕੋਈ ਐਸਾ ਝਲਕਾਰਾ ਮਾਰਿਆ ਔਰ ਤੁਸੀਂ ਕਾਮਯਾਬ ਹੋ ਗਏ, ਪਰ ਇਹ ਜਿਹੜੀ ਸਕਸੈਸ ਹੈ ਜਦੋਂ ਤੁਸੀਂ ਕਿਸੇ ਰਸਤੇ ਤੇ ਸਾਲਮ ਸਾਬਤ ਕਦਮਾਂ ਦੇ ਨਾਲ ਈਮਾਨ ਦੇ ਨਾਲ ਖਲੋਂਦੇ ਹੋ ਤੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਔਰ ਮਿਹਰ ਜੀ ਕਾਮਯਾਬੀ ਦੇ ਰੂਪ 'ਚ ਤੁਹਾਡੀ ਝੋਲੀ 'ਚ ਪੈਂਦੀ ਹੈ। ਲਾਸਟ ਪੈਰਾਗ੍ਰਾਫ ਹੈ, ਰਾਈਜ਼ sons of the eternal flame, carry forth the unyielding name, for peace, for freedom, for hearts that sing, we are the sons of Guru Gobind Singh. Rise, sons of the eternal flame, ਉਹ ਨਾ ਬੁਝਣ ਵਾਲੀ ਜੋਤੀ, ਹਮੇਸ਼ਾ ਸਦੀਵ, ਹਮੇਸ਼ਾ ਅਨਾਦ, ਜਿਹਦਾ ਕੋਈ ਜਿਹੜੀ ਕਾਲ ਦੇ ਦਾਇਰੇ 'ਚ ਨਹੀਂ ਹੈ, ਅਕਾਲ ਪੁਰਖ 'ਚੋਂ ਹੀ ਅਕਾਲ ਪੁਰਖ ਦੀ ਉਸ ਮੌਤ 'ਚੋਂ ਪੈਦਾ ਹੋਈ ਕੌਮ। ਰਾਈਜ਼, ਸਨਸ ਆਫ ਇਟਰਨਲ ਫਲੇਮ, ਕੈਰੀ ਫੋਰਥ ਦਾ ਅਨਯੀਲਡਿੰਗ ਨੇਮ, ਨਾ ਝੁਕਣ ਵਾਲਾ ਇਹ ਉਸ ਵਾਹਿਗੁਰੂ ਦੇ ਨਾਮ ਦੇ ਉੱਤੇ ਜਿਹੜਾ ਪਹਿਰਾ ਦੇ ਕੇ ਅੱਗੇ ਤੁਰਨ ਵਾਲੀ ਕੌਮ। ਜੀ ਫॉर ਪੀਸ, ਫॉर ਫਰੀडम, ਫॉर ਹਾਰਟਸ ਦੈਟ ਸਿੰਗ, ਅਮਨ, ਆਜ਼ਾਦੀ, ਔਰ ਉਹ ਜਿਹੜੇ ਦਿਲ ਜਿਹੜੇ ਇਸ ਤੜਪ 'ਚ ਨੇ ਇਹੀ ਗੀਤ ਗਾਉਂਦੇ ਨੇ, We are the sons of Guru Gobind Singh. ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀ ਹੈ, ਉਹਨਾਂ ਦੀ ਔਲਾਦ ਹੈ, ਉਹਨਾਂ ਦੀ ਅੰਸ਼ ਵੰਸ਼ ਹੈ, ਔਰ ਅਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਹਾਂ। ਇਸ ਮੰਜ਼ਲ ਨੂੰ ਹਾਸਲ ਕਰਨਾ, ਗੁਲਾਮੀ ਦੇ ਸੰਗਲ ਕੱਟਣੇ ਨੇ, ਔਰ ਅਸੀਂ ਉਸ ਐਟਰਨਲ ਫਲੇਮ ਨੂੰ ਹਮੇਸ਼ਾ ਉਹਨਾਂ ਕਦਰਾਂ ਕੀਮਤਾਂ ਦੇ ਨਾਲ ਹੀ ਪਰਨਾਏ ਰਹਿਣਾ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀਆਂ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜੋ ਰਿਵਿਊਜ਼ ਨੇ ਮੈਸੇਜ ਨਹੀਂ ਉਹ ਲੈਣ ਜਾ ਰਹੇ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਦਵਿੰਦਰ ਸਿੰਘ ਜੀ, ਸੋਨਮਾਲ ਜੀ, ਪਰਮਿੰਦਰ ਸਿੰਘ ਜੀ, ਇਕਬਾਲ ਸਿੰਘ ਜੀ, ਫਿਰ ਪਰਮਿੰਦਰ ਸਿੰਘ ਜੀ, ਫਿਰ ਇਸੇ ਤਰ੍ਹਾਂ ਅਕਾਲੀ ਪੱਤਰਕਾਰ ਕਹਿੰਦੇ ਨੇ ਸ਼ਤਰਨ ਕੇ ਅਧੀਨ ਹੈ ਰਾਜ, ਔਰ ਫਿਰ ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ ਆਲਵੇਜ਼ ਗੁੱਡ ਜੌਬ ਕਹਿੰਦੇ ਨੇ, ਜਸਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਅਮਰਜੀਤ ਸੈਣੀ ਜੀ ਵੀ, ਔਰ ਇਸੇ ਤਰ੍ਹਾਂ ਜਸਪਾਲ ਸਿੰਘ ਕੈਲੇ ਜੀ ਵੀ, ਔਰ ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਔਰ ਨਾਲ ਚੜ੍ਹਦੀ ਕਲਾ ਕਹਿੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਰਾਜ ਕਹਿੰਦੇ ਖਾਲਸਾ ਰਾਜ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ, ਅਵਤਾਰ ਸਿੰਘ ਜੀ ਵੀ, ਸੁਖਵਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਗੋਰਾ ਚੰਮਾ ਜੀ, ਔਰ ਇਸੇ ਤਰ੍ਹਾਂ ਬਲਜੀਤ ਵੈਦ ਜੀ ਵੀ, ਕੁਲਵਿੰਦਰ ਸਿੰਘ ਜੀ ਭਿੰਦਰ ਜੀ ਵੀ, ਉਹ ਵੀ ਫਤਿਹ ਬੁਲਾਉਂਦੇ ਨੇ ਸਾਨੂੰ ਸਾਰਿਆਂ ਨੂੰ, ਔਰ ਹਰਮਨ ਪੰਨੂ ਜੀ ਵੀ, ਬਲਿਹਾਰ ਸਿੰਘ ਕੰਗ ਜੀ ਵੀ, ਔਰ ਹਰਵਿੰਦਰ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਔਰ ਜ਼ਿੰਦਾਬਾਦ। ਰਿਸ਼ੀ ਭਾਰਤਵਾਜ ਜੀ ਵੀ ਆਏ ਨੇ, ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਅਮਰਜੀਤ ਸਾਹਿਬ ਜੀ ਵੀ should stop reacting to this Khalistan issue. Punjab is completely peaceful and normal. Amritpal Singh won due to collapse of Akali Dal. ਭਾਰਦਵਾਜ ਜੀ, ਵੈਸੇ ਤੁਹਾਡੀ ਟਿੱਪਣੀ ਜਿਹੜੀ ਹੈ ਨਾ, ਇਹ ਇੱਕ ਦਿਲਚਸਪੀ ਹੁੰਦੀ ਹੈ, ਇਹ ਤੁਹਾਡੀ ਮਾਨਸਿਕਤਾ ਵੀ ਸ਼ੋਅ ਕਰਦੀ ਹੈ, ਔਰ ਤੁਹਾਨੂੰ ਵੀ ਇਹ ਪਤਾ ਹੈ ਕਿ ਆਹ ਖਾਲਿਸਤਾਨ ਦਾ ਝੰਡਾ ਤੁਹਾਨੂੰ ਵੀ ਤੁਹਾਡੀਆਂ ਅੱਖਾਂ 'ਚ ਵੀ ਰੜਕਦਾ ਹੋਣਾ ਵੀ ਅਲਟੀਮੇਟਲੀ ਇਹ ਸਾਰਾ ਕੁਝ ਜਿਹੜੀ ਸਾਡੀ ਸਟਰਗਲ ਹੈ ਇਸ ਵੇਲੇ 4 ਦਹਾਕਿਆਂ ਤੋਂ, ਜੂਨ 84 ਤੋਂ ਬਾਅਦ ਉਹ ਖਾਲਿਸਤਾਨ ਦੀ ਕਾਇਮੀ ਲਈ ਹੈ। ਬਾਕੀ ਤੁਹਾਡਾ ਪੀਸ ਤੁਹਾਨੂੰ ਮੁਬਾਰਕ। ਸਿੱਖ ਤਾਂ ਵੈਸੇ ਹੀ ਪੀਸਫੁਲ ਨੇ, ਚੰਗੀ ਗੱਲ ਹੈ, ਤੁਹਾਨੂੰ ਲੱਗਦਾ ਵੀ ਪੰਜਾਬ ਪੀਸਫੁਲ ਹੈ,
ਤੇ ਖਾਲਿਸਤਾਨ 'ਚ ਤਾਂ ਤੁਸੀਂ ਫਿਰ ਪੀਸ ਦੇ ਨਾਲ ਪ੍ਰੋਸਪੈਰਿਟੀ ਵੀ ਦੇਖੋਗੇ, ਜਿਹੜੀ ਤੁਹਾਡੇ ਮੁਲਕ ਦੇ ਹਾਕਮਾਂ ਨੇ ਪੰਜਾਬ ਨੂੰ ਰੌਬ ਕਰਕੇ ਜਿਹੜਾ ਹੈ ਉਸ ਨੂੰ ਇੱਕ ਬਿਲਕੁਲ ਜਿਹੜਾ ਉਜਾੜਨ ਦਾ ਬੰਨ ਨੂੰ ਜਿਹੜਾ ਉਹ ਬੰਨਿਆ ਹੋਇਆ ਹੈ। ਜਤਿੰਦਰ ਸਿੰਘ ਜੀ ਵੀ, ਕਮਲਜੀਤ ਸਿੰਘ ਜੀ ਵੀ ਕਹਿੰਦੇ ਨੇ ਭਾਈ ਜਮੇਰ ਸਿੰਘ ਹੁਣਾਂ ਦੇ ਵਿਚਾਰ ਸੁਣੋ ਸੁਖਬੀਰ ਤੇ ਜਿਹੜੇ ਹਮਲੇ ਬਾਰੇ। ਔਰ ਜਤਿੰਦਰ ਸਿੰਘ ਜੀ, I have been coming late from work, so I have been watching late, but I always make sure I watch your show. Thank you so ਬਹੁਤ much. ਸ਼ੁਕਰੀਆ ਜਤਿੰਦਰ ਸਿੰਘ। ਮੁਹੰਮਦ ਜਾਵੇਦ ਜੀ ਵੀ ਖਾਲਸਾ ਜ਼ਿੰਦਾਬਾਦ, ਗਿਆਨੀ ਅਵਤਾਰ ਸਿੰਘ ਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਨੂਪਾ ਜੀ ਕਹਿੰਦੇ ਨੇ ਹੁਣ ਟਰੰਪ ਨੂੰ ਜ਼ਮੀਨ ਦੇਾਂਗੇ ਟਰੰਪ ਟਾਵਰ ਵਾਸਤੇ, ਇਹ ਤਾਂ ਜਾਰੀ ਹੈ ਟਰੰਪ ਦੀ। ਕੁਝ ਮੂਰਖ ਜਿਹੜੇ ਦੇਖੋ ਅਮਰੀਕਾ ਨੇ ਭਾਰਤ ਮੇਂ ਇਨਵੈਸਟਮੈਂਟ ਕੀ ਹੈ। ਹਾਂ, ਉਹਨਾਂ ਨੇ ਕਿ ਇਹ ਦੇਣਗੇ ਉਹਨੂੰ ਟਰੰਪ ਨੂੰ ਜ਼ਮੀਨ, ਉਹ ਫਿਰ ਕਹਿਣਗੇ ਦੇਖੋ ਜੀ ਅਮਰੀਕਾ ਨੇ ਇਨਵੈਸਟਮੈਂਟ ਕੀਤੀ ਹੈ। ਸਤਨਾਮ ਸਿੰਘ ਕਹਿੰਦੇ ਨੇ ਬਾਦਲਾਂ ਦਾ ਪਾਣੀ ਮੁੱਕ ਗਿਆ ਹੈ। ਔਰ ਅਮਰ ਸਿੰਘ ਜੀ ਵੀ ਰੈਫਰੈਂਡਮ ਦੀਆਂ ਵੋਟਾਂ ਨਾਲ ਹੀ ਹੱਲ, ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ, ਹੱਲ ਰਲ ਕੇ SFJ ਜ਼ਿੰਦਾਬਾਦ ਦਾ ਸਾਥ ਦਿਓ ਪੰਜਾਬੀਓ। ਅਮਰ ਸਿੰਘ ਜੀ ਵੀ ਫਤਿਹ, ਸਤਨਾਮ ਔਜਲਾ ਜੀ ਵੀ ਫਤਿਹ, ਰਾਜਨਪ੍ਰੀਤ ਸਿੰਘ ਜੀ, ਨਿਹੰਗ ਸਿੰਘ ਜੀ ਗ੍ਰੇਟ ਸ਼ੋ, ਆਲਵੇਜ਼ ਗ੍ਰੇਟ ਐਨਾਲਿਸਿਸ। ਔਰ ਕਹਿੰਦੇ ਡਾਕਟਰ ਸਾਹਿਬ ਜੀ ਯੂ ਆਰ ਏ ਗ੍ਰੇਟ ਜੀਨੀਅਸ ਪਰਸਨ, ਗੋਡ ਬਲੈਸ ਯੂ। ਨਿਹੰਗ ਸਿੰਘ ਜੀ, ਇਹ ਤੁਹਾਡੀ ਨਿਵਾਜ਼ਿਸ਼ ਹੈ, ਅਸੀਂ ਤਾਂ ਤੁਹਾਡੇ ਵਰਗੇ ਵੀਰਾਂ ਦੇ ਸਹਾਰੇ ਹੀ ਤੁਰੇ ਹੋਏ ਹਾਂ। ਔਰ ਇਸੇ ਤਰ੍ਹਾਂ ਹਰਮਨ ਪੰਨੂ ਜੀ ਔਰ ਧਰਮ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਟੋਚਾ ਸਿੰਘ ਜੀ ਵੀ, ਫਿਰ ਐਚਬਾਲ ਸਿੰਘ ਜੀ, ਆਮ ਸਟੈਂਡ ਫਰੋਮ ਦਿਸ ਸਟੇਟਮੈਂਟ। ਔਰ ਕੌਰ ਸ਼ਰਨਜੀਤ ਕਹਿੰਦੇ ਨੇ ਹਰ ਰੋਜ਼ ਪੰਜਾਬ 'ਚ ਠਾਠਾ ਹੁੰਦੀ ਹੈ ਅਤੇ ਭਾਰਤਵਾਦ ਜੀ ਨੂੰ ਪੰਜਾਬ 'ਚ ਸ਼ਾਂਤੀ ਲੱਗਦੀ ਹੈ। ਔਰ ਇਸੇ ਤਰ੍ਹਾਂ ਐਚਬਾਲ ਸਿੰਘ ਨੇ ਕਿਹਾ ਐਂਡ ਆਈ ਐਮ ਸ਼ੌਕਡ ਟੂ ਹੀਅਰ ਇਟ ਫਰੋਮ ਅ ਰਿਸ਼ੀ, ਕੋਟ ਅਨਕੋਟ। ਰਿਸ਼ੀ ਜੀ ਜਿਹੜੇ ਨੇ ਉਹ ਸਮਝ ਰਹੇ ਨੇ ਵੀ ਬਹੁਤ ਸ਼ਾਂਤੀ ਹੈ ਉੱਥੇ। ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਸਿੱਖਸ ਆਰ ਵੈਰੀ ਫਾਈਨ ਐਂਡ ਸੈਂਸਿਟਿਵ ਸੋਸਾਇਟੀ who follows a peaceful and beneficial for the whole nature and world society and abiding to Guru Sahib and others best world people Sikhs are being suppressed जी। और इसी तरह प्रभ कौर जी भी, और इसी तरह हेनरी हाँ जी प्रभ कौर जी भी, और इसी तरह मनजीत सिंह मठारू जी कहते खालिस्तान would be the best society county on the earth globe। और फिर उन्होंने खालिस्तान जिंदाबाद किया। और फिर इसी तरह किहड़े हैगे ने प्रीडेटर कहते हैं कि एक्चुअली Islam is hide from the British time under the curtain of Hindus shade, both are same in fertility rate। और सुलिंदर सिंह जी भी फतेह, और इस तरह रविंदर सिंह जी भी फतेह। और कहते खालसा ये कहते हैं कि खालसा जिंदाबाद, राज करेगा खालसा, खालसा रूल ऑलवेज फॉर ह्यूमैनिटी एंड काइंडनेस पीस। और फिर कहते हैं एक्चुअली पार्टीशन ड्यूरिंग ब्रिटिश एरा ऑफ इंडिया वाज फॉल्ट ऑफ ब्रिटिश, वाई दे ड्रॉ मिड लाइन इन कश्मीर एंड बिटवीन पंजाब। फिर गुरजीत सिंह जी भी कहते आज़ादी हल है, खालसा जिंदाबाद। सिंह गरचा जी भी। और इस तरह फिर उन्होंने मैसेज है प्रीडर दा, कहने कि सिख कौम फेसेस डिफरेंट ईवल टैक्टिक इन पंजाब टेंपल रन लाइक कह रहे हैं कि भाई ये बहुत कुछ जो आज उस नक्शे च भावें ਉਹ ਸਿੱਖ ਫੇਸ ਕਰਦੇ ਨੇ ਜਾਂ ਦੂਜੇ ਨੇ, ਇਹ ਬ੍ਰਿਟਿਸ਼ ਪੀਰੀਅਡ ਦੀ ਉਹਨਾਂ ਦੀ ਸ਼ਰਾਰਤੀ ਦਿਮਾਗ ਦੀਆਂ ਕਾਢਾਂ ਨੇ। ਔਰ ਰਿਸ਼ੀ ਭਾਰਦਵਾਜ ਜੀ ਜਾਂਦੇ ਜਾਂਦੇ ਫਿਰ ਉਹਨਾਂ ਨੂੰ ਮੇਰਾ ਖਿਆਲ ਹੈ ਕੋਈ ਨਾ ਕੋਈ ਸ਼ਰਾਰਤ ਸੁਝਦੀ ਹੈ। ਉਹ ਕਹਿੰਦੇ ਨੇ ਜੀ ਅਮਰੀਕਨ ਸਟੇਟਸ ਕੈਨ ਹੈਵ देयर ओन ਫਲੈਗਸ, ਸੋ ਇੰਡੀਅਨ ਸਟੇਟਸ ਕੈਨ ਹੈਵ देयर ओन ਫਲੈਗਸ ਬਟ ਦੇ ਕੈਨ ਨਾਟ ਬੀ ਅਬਵ ਦਾ ਇੰਡੀਅਨ ਫਲੈਗ। ਭਾਰਦਵਾਜ ਜੀ ਜ਼ਰਾ ਅਮਰੀਕਨ ਫੈਡਰਲ ਸਿਸਟਮ ਨੂੰ ਦੇਖੋ ਕਿ ਵੀ ਇਹ ਜੇ ਇਹਨਾਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਿਹਾ ਤੇ ਫਿਰ ਇਹ ਸਟੇਟਸ ਇੱਥੇ ਕਿੰਨੀਆਂ ਪਾਵਰਸ ਨੇ, ਜਿੰਨੀਆਂ ਇੱਥੋਂ ਦੀ ਇੱਕ ਕਾਉਂਟੀ ਨੂੰ ਪਾਵਰ ਨੇ ਉਨੀਆਂ ਤੁਹਾਡੀ ਉੱਥੇ ਅਸੈਂਬਲੀ ਕੋਲ ਪਾਵਰ ਨਹੀਂ ਹੈ। ਗੱਲ ਕੱਲੀ ਝੰਡੇ ਦੀ ਨਹੀਂ, ਝੰਡਾ ਤਾਂ ਤੁਸੀਂ ਕਸ਼ਮੀਰ ਨੂੰ ਵੀ ਦਿੱਤਾ ਹੋਇਆ ਸੀ ਆਰਟੀਕਲ 370 ਦੇ ਥੱਲੇ, ਤੇ ਉਹਨਾਂ ਦਾ ਹਸ਼ਰ ਤੁਸੀਂ ਕੀ ਕੀਤਾ। ਮੁਹੰਮਦ ਯਾਕੂਬ ਵੀ ਮੇਰੇ ਖਿਆਲ ਆਏ ਨੇ, ਲਵ ਖਾਲਿਸਤਾਨ। ਔਰ ਕਹਿੰਦੇ ਨੇ ਕਿ ਵੈਲਕਮ ਬੈਕ ਨੀਲਮ ਕੌਰ। ਔਰ ਡਾਕਟਰ ਸਾਹਿਬ ਕਹਿੰਦਾ ਮੇਰਾ ਮੈਸੇਜ ਕਹਿੰਦੇ ਪੜ੍ਹ ਦੋ, ਤੁਹਾਡਾ ਮੈਸੇਜ ਪੜ੍ਹਤਾ। ਤੁਸੀਂ ਆਵੇ ਲਿਖ ਦੇਣਾ ਕਿਉਂਕਿ ਤੁਸੀਂ ਕਾਫੀ ਟਾਈਮ ਤੋਂ ਗੈਰ ਹਾਜ਼ਰ ਸੀ। ਤੁਸੀਂ ਉਹੀ ਯਾਕੂਬ ਹੋ ਜਾਂ ਨਵੇਂ ਵਾਲੇ ਹੋ? ਕਿਉਂਕਿ ਸਾਡੇ ਰੈਗੂਲਰ ਵਿਊਅਰ ਸੀ ਜਿਹੜੇ, ਹਾਂਜੀ, ਤੇ ਉਹ ਆਈ ਥਿੰਕ ਪਤਾ ਨਹੀਂ ਗਏ ਜਾਂ ਵਾਪਸ ਮੋੜ ਆਏ ਨੇ ਜਾਂ ਪਤਾ ਨਹੀਂ ਕੀ ਹੋਇਆ।
ਸੋ ਆਪਣੇ ਬਾਰੇ ਸਾਨੂੰ ਜਰੂਰ ਲਿਖਿਓ ਜੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।